ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ। ਡਾਕਟਰ ਸਾਹਿਬ, ਫਤਿਹ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी ਤੁਹਾਨੂੰ ਵੀ ਔਰ ਦੁਨੀਆ ਭਰ ਦੇ ਵਿੱਚ ਸੱਚੋ ਸੱਚ ਪ੍ਰੋਗਰਾਮ ਨਾਲ ਜੁੜੇ ਹੋਏ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। अस्सलाम वालेकुम। डॉक्टर साहब, अज 2 अगस्त 2023 ਦੇ ਦਿਨ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। 18 ਸਾਵਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਨਾਲ ਹੀ ਨਾਲ ਸ਼ੁਰੂਆਤ ਕਰੀਏ ਅੱਜ ਦੇ ਪ੍ਰੋਗਰਾਮ ਦੀ। ਸਭ ਤੋਂ ਪਹਿਲਾਂ ਮਤਲਬ ਜਦੋਂ ਅਸੀਂ TV 84 ਦੀ ਗੱਲ ਕਰਦੇ ਹਾਂ, ਅਸੀਂ ਕੌਮ ਦੀ ਜਿੱਥੇ ਗੱਲ ਕਰਦੇ ਹਾਂ ਤੇ ਕੌਮੀ ਜਿਹੜਾ ਬੇਸ ਹੈ, ਸਪੋਰਟ ਬੇਸ ਵੀ ਸਾਡਾ ਉਹੀ ਹੈ, ਡੋਨੇਸ਼ਨਸ ਦੇ ਸਿਰ ਦੇ ਉੱਤੇ ਅਸੀਂ ਚੱਲਦੇ ਹਾਂ। ਸੋ ਸਾਡਾ ਅੱਜ ਸਪੋਰਟ ਬੇਸ ਨੂੰ ਇੱਕ ਘਾਟੇ ਵਾਲੀ ਗੱਲ ਹੈਗੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਸਪੋਰਟ ਬੇਸ ਦੇ ਵਿੱਚੋਂ ਇੱਕ ਸਰਦਾਰ ਜੋਗਿੰਦਰ ਸਿੰਘ ਮੋਖਾ ਸਾਨੂੰ ਸਦੀਵੀ ਵਿਛੋੜਾ ਦੇ ਗਏ ਤੇ ਉਹਨਾਂ ਦੇ ਅੰਤਮ ਸੰਸਕਾਰ ਤੇ ਵੀ ਅੱਜ ਸ਼ਮੂਲੀਅਤ ਕੀਤੀ ਹੈ। ਸੋ ਐਜ਼ ਅ ਟ੍ਰਿਬਿਊਟ ਮੈਂ ਚਾਹੂੰਗਾ ਕਿ ਪਹਿਲਾਂ ਉਹਨਾਂ ਬਾਰੇ ਅਸੀਂ ਗੱਲ ਕਰੀਏ, ਉਹਨਾਂ ਦੀ ਸ਼ਖਸੀਅਤ ਬਾਰੇ ਤੇ ਉਹਨਾਂ ਦੇ ਕੰਟਰੀਬਿਊਸ਼ਨ ਬਾਰੇ TV 84 ਤੇ ਖਾਸ ਤੌਰ ਤੇ ਕੌਮੀ ਪੱਖ ਤੋਂ, ਤੇ ਫਿਰ ਅਸੀਂ ਵਿਚਾਰ ਚਰਚਾ ਅੱਗੇ ਤੋਰਦੇ ਹਾਂ। ਦੇਖੋ, TV 84 ਪਰਿਵਾਰ ਤਾਂ 2012 'ਚ ਸ਼ੁਰੂ ਹੋਇਆ ਦਸੰਬਰ ਤੋਂ, ਪਰ ਸਰਦਾਰ ਜੋਗਿੰਦਰ ਸਿੰਘ ਮੋਖਾ, ਉਹਨਾਂ ਦੀ ਸਿੰਘਣੀ ਸਾਹਿਬਾ ਭੈਣ ਜੀ ਰਜਿੰਦਰ ਕੌਰ ਮੋਖਾ ਔਰ ਉਹਨਾਂ ਦੇ ਸਪੁੱਤਰ ਹਰਪ੍ਰੀਤ ਸਿੰਘ, ਉਹਨਾਂ ਦੀ ਬੇਟੀ ਹਰਲੀਨ ਕੌਰ, ਇਹ ਤਾਂ ਮੇਰੇ ਲਈ ਜਿਹੜਾ ਆਪਣੇ ਪਰਿਵਾਰ ਵਾਂਗ 90ਵਿਆਂ ਦੇ ਵਿੱਚ ਜਦੋਂ ਮੈਂ ਪਹਿਲੀ ਵਾਰ ਹਿਊਸਟਨ ਟੈਕਸਸ ਗਿਆ ਤੇ ਉਦੋਂ ਇਹ ਬੱਚੇ ਤਾਂ ਛੋਟੇ ਸਨ, ਲੇਕਿਨ ਇਹਨਾਂ ਦੇ ਨਾਲ ਮੋਖਾ ਸਾਹਿਬ ਨਾਲ ਭੈਣ ਜੀ ਨਾਲ ਮਿਲਣ ਦਾ ਸਬੱਬ ਹੋਇਆ। ਨਿਹਾਇਤ ਸ਼ਰੀਫ, ਪੰਥ ਨੂੰ ਪਰਨਾਏ ਹੋਏ, ਬਹੁਤ ਘੱਟ ਬੋਲਣਾ ਲੇਕਿਨ ਹਰ ਚੀਜ਼ ਦੀ ਪੂਰੀ ਅੰਡਰਸਟੈਂਡਿੰਗ। ਇਸ ਲਿਹਾਜ਼ ਨਾਲ ਜਦੋਂ ਮੈਂ ਦੇਖਦਾ ਤੇ ਮੇਰੇ ਲਈ ਇਹ ਇਵੇਂ ਨਹੀਂ ਹੈ ਕਿ ਵੀ ਸਿਰਫ TV 84 ਨਾਲ ਸੰਬੰਧਿਤ ਕੋਈ ਜਿਹੜੇ ਸੱਜਣ ਨੇ ਸਾਥੋਂ ਵਿਛੜੇ ਨੇ। ਮੇਰੇ ਲਈ ਇਵੇਂ ਹੀ ਹੈ ਜਿਵੇਂ ਮੇਰੇ ਪਰਿਵਾਰ ਦਾ, ਇੱਕ ਪੰਥ ਪਰਿਵਾਰ ਦਾ ਬੜਾ ਅਹਿਮ ਅੰਗ, ਜਿਹੜੇ ਜਿਨ੍ਹਾਂ ਦੀ ਕੰਟਰੀਬਿਊਸ਼ਨ ਆਪਣੇ ਤੌਰ ਤੇ ਵੀ ਕਮਿਊਨਿਟੀ ਦੇ ਵਿੱਚ, ਬੇਸ਼ੱਕ ਉਹਨਾਂ ਦਾ ਨਿਊ ਜਰਸੀ ਆਉਣਾ ਤਾਂ ਕੁਛ ਅਰਸਾ ਪਹਿਲਾਂ ਹੀ ਹੋਇਆ, ਕਪਲ ਆਫ ਮੰਥਸ ਐਗੋ, ਲੇਕਿਨ ਉਹਨਾਂ ਨੇ ਵੱਡਾ ਹਿੱਸਾ ਆਪਣਾ ਜ਼ਿੰਦਗੀ ਦਾ ਹਿਊਸਟਨ ਦੇ ਵਿੱਚ ਗੁਜ਼ਾਰਿਆ। ਔਰ ਹਿਊਸਟਨ ਦੇ ਵਿੱਚ ਇਸ ਪਰਿਵਾਰ ਦੀ ਸ਼ਰਾਫਤ, ਇਹਨਾਂ ਦੀ ਕਮਿਊਨਿਟੀ ਸਰਵਿਸ, ਉਸ ਦੀ ਖੁਸ਼ਬੂ, ਜਦੋਂ ਈਵਨ ਇਹ ਵਿਛੋੜੇ ਦੀ ਖਬਰ 2 ਦਿਨ ਪਹਿਲਾਂ ਹੀ ਵੀਰ ਹਰਪ੍ਰੀਤ ਸਿੰਘ ਹੋਰਾਂ ਨੇ ਦਿੱਤੀ ਤੇ ਮੇਰੇ ਲਈ ਵੀ ਇੱਕ ਸ਼ੌਕ ਵਾਲੀ ਗੱਲ ਸੀ। ਪਰ ਇਸ ਦੇ ਨਾਲ ਨਾਲ ਜਿਉਂ-ਜਿਉਂ ਇਹ ਸਾਰੇ ਪਾਸੇ ਪਹੁੰਚੀ, ਹਰ ਇੱਕ ਨੇ ਐਵੇਂ ਮਹਿਸੂਸ ਕੀਤਾ ਕਿ ਇੱਕ ਪਿਆਰੇ ਸੱਜਣ ਸਾਥੋਂ ਵਿਛੜੇ ਨੇ। ਔਰ ਮੈਂ ਸਮਝਦਾ ਵੀ ਇਹ ਇੱਕ ਜ਼ਰੂਰੀ ਹਿੱਸਾ ਵੀ ਹੁੰਦਾ। ਬੇਸ਼ੱਕ ਜ਼ਿੰਦਗੀ ਦੀ ਹਕੀਕਤ ਇਹ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਹਰ ਇੱਕ ਦੀ ਵਾਰੀ ਆਉਣੀ ਹੈ। ਪਰ ਜਦੋਂ ਅਸੀਂ ਜੀਵਨ ਦੀ ਖੁਸ਼ਬੂ ਦੀ ਗੱਲ ਕਰਦੇ ਹਾਂ, ਜ਼ਿੰਦਗੀ ਦੇ ਵਿੱਚ ਸਾਰਥਕਤਾ ਦੀ ਗੱਲ ਕਰਦੇ ਹਾਂ, ਕੌਮੀ ਨਜ਼ਰੀਏ ਤੋਂ ਵੀ ਜਿਹੜਾ ਹੈ ਲੋਕ ਭਲਾਈ ਔਰ ਕੌਮੀ ਜਿਹੜਾ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ, ਫਿਰ ਸਰਟਨਲੀ ਇਸ ਕਿਸਮ ਦੇ ਸੱਜਣਾ ਦਾ ਤੁਰ ਜਾਣਾ ਇੱਕ ਨਾ ਪੂਰਾ ਹੋਣ ਵਾਲਾ ਘਾਟ ਹੈ। ਔਰ ਮੈਨੂੰ ਯਾਦ ਹੈ ਕਿ ਵੀ ਇਹਨਾਂ ਦੇ ਬੱਚੇ ਹਰਪ੍ਰੀਤ ਸਿੰਘ ਔਰ ਹਰਲੀਨ ਕੌਰ, ਜਿਨ੍ਹਾਂ ਨੇ ਬਚਪਨ ਤੋਂ ਹੀ, ਸਕੂਲ ਡੇਜ਼ ਤੋਂ ਹੀ ਸਿੱਖੀ ਪ੍ਰਤੀ ਸਮਰਪਿਤ, ਸਿੱਖੀ ਸਰੂਪ ਵੱਲ, ਔਰ ਪੇਰੈਂਟਸ ਨੇ ਬਹੁਤ ਐਨਕਰੇਜ ਕੀਤਾ। ਜੇ ਮੈਂ ਬਹੁਤ ਵਾਰ ਦੇਖਦਾ ਅੱਜ ਹੋਰ ਵੀ ਜਿਨ੍ਹਾਂ ਸੱਜਣਾ ਨਾਲ ਮਿਲਣ ਦਾ ਸਬੱਬ ਹੋਇਆ, ਤੇ ਜਿਹੜੀ ਜਨਰੇਸ਼ਨ ਸਾਡੇ ਪੇਰੈਂਟਸ ਦੀ ਹੈ, ਉਹਨਾਂ ਦੇ ਵਿੱਚ ਜਿਹੜੇ ਕਮਿਟਮੈਂਟ ਵਾਲੇ ਰਹੇ ਨੇ, ਉਹਨਾਂ ਚੋਂ ਹੀ ਅੱਗੇ ਉਹਨਾਂ ਦੇ ਬੱਚੇ ਬੱਚੀਆਂ ਚੋਂ ਕੋਈ ਨਾ ਕੋਈ ਪੰਥ ਦਾ ਝੰਡਾ ਬਰਦਾਰ ਵੀ ਬਣਦਾ ਹੈ, ਕੌਮ ਦੀ ਗੱਲ ਨੂੰ ਅੱਗੇ ਲਿਜਾਣ ਵਾਲਾ ਵੀ ਬਣਦਾ। ਸੋ ਹਰਪ੍ਰੀਤ ਸਿੰਘ ਜਿਹੜੇ ਅਟਰਨੀ ਨੇ, ਉਹਨਾਂ ਨੇ ਲੈਂਸਿੰਗ ਮਿਸ਼ੀਗਨ ਤੋਂ ਲਾਅ ਕੀਤਾ ਔਰ ਉਹਨਾਂ ਦੇ ਨਾਲ ਵਾਸ਼ਿੰਗਟਨ DC ਦੀਆਂ ਯਾਦਾਂ ਜੁੜੀਆਂ ਹੋਈਆਂ ਨੇ। ਖਾਸ ਤੌਰ ਤੇ ਜਦੋਂ ਫਰਾਂਸ ਸਰਕਾਰ ਨੇ ਆਸਟੈਂਸਿਬਲ ਸਾਈਨਸ ਆਫ ਰਿਲੀਜਨ ਇਹ ਪ੍ਰੋਹਿਬਿਟ ਕਰਨ ਦੇ ਲਾਅ ਕੀਤੇ ਤੇ ਅਸੀਂ ਜਿਹੜੀ ਲੌਬੀ ਟੂਗੈਦਰ ਸਾਰੀਆਂ ਜਥੇਬੰਦੀਆਂ ਦਾ ਸਾਂਝਾ ਕੰਮ ਸੀ ਔਰ ਯੂਨਾਈਟਿਡ ਸਿੱਖਸ ਵੱਲੋਂ ਹਰਪ੍ਰੀਤ ਸਿੰਘ ਹੋਰਾਂ ਨੇ ਬਹੁਤ ਅੱਗੇ ਹੋ ਕੇ ਔਰ ਉਸ ਪੀਰੀਅਡ 'ਚ ਆਲਮੋਸਟ 55 ਜਾਂ 56 ਕਾਂਗਰਸਮੈਨ
ਜਿਹੜੇ ਨੇ ਉਹਨਾਂ ਨੇ ਲੈਟਰ ਫਰਾਂਸ ਦੇ ਐਮਬੈਸਡਰ ਨੂੰ ਲਿਖਿਆ ਸੀ ਕਿ ਭਾਈ ਇਹ ਤੁਹਾਡਾ ਕੰਮ ਠੀਕ ਨਹੀਂ ਹੈ। ਸੋ ਹਰਪ੍ਰੀਤ ਸਿੰਘ ਜਿਹੜੇ ਨੇ ਹਰਮਨ ਪਿਆਰੇ ਨੇ, ਸੈਂਸ ਆਫ ਹਿਊਮਰ ਤਾਂ ਉਹਨਾਂ 'ਚ ਹੈ ਹੀ ਹੈ। ਜਿੱਥੇ ਜਾਂਦੇ ਨੇ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਹਰ ਇੱਕ ਦਾ ਪਿਆਰੇ ਬਣ ਜਾਂਦੇ ਨੇ, ਹੈ ਵੀ ਨੇ। ਔਰ ਉਹਨਾਂ ਨੇ ਕਮਿਊਨਿਟੀ ਦੇ ਵਿੱਚ ਵੀ ਸਰਵ ਕੀਤਾ ਔਰ ਫਿਰ ਸਟੈਪ ਅੱਗੇ ਜਾਂਦੇ ਆ ਜਸਟਿਸ ਡਿਪਾਰਟਮੈਂਟ ਦੇ ਵਿੱਚ ਔਰ ਫੈਡਰਲ, ਜਿੱਥੇ ਉਹਨਾਂ ਦਾ ਇੱਕ ਚੰਗਾ ਜੌਬ ਹੈ, ਕਮਿਊਨਿਟੀ ਦੇ ਨਾਲ ਉਹ ਰਾਬਤਾ ਰੱਖਦੇ ਨੇ। ਔਰ ਵਿਦਨ ਅਮਰੀਕਾ 'ਚ ਵੀ ਅਸੀਂ ਦੇਖਦੇ ਹਾਂ 9/11 ਤੋਂ ਬਾਅਦ ਜਿਵੇਂ ਹਿਟ ਕ੍ਰਾਈਮ ਦੀਆਂ ਘਟਨਾਵਾਂ ਬਹੁਤ ਵੱਡੇ ਪੈਮਾਨੇ ਦੇ ਉੱਤੇ ਹੋਈਆਂ। ਔਰ ਇਸ ਤੋਂ ਇਲਾਵਾ ਹੋਰ ਵੀ ਜਦੋਂ ਵਿਸਕੌਨਸਨ ਦੇ ਵਿੱਚ ਸ਼ੂਟਿੰਗ ਦੀ ਇਨਸੀਡੈਂਸ ਹੁੰਦੀ ਹੈ, ਦੂਸਰਾ ਹੁੰਦਾ ਹੈ, ਸੋ ਉਹ ਚੁੱਪ ਰਹਿ ਕੇ ਸੇਵਾ ਕਰਨ 'ਚ ਯਕੀਨ ਰੱਖਦੇ ਨੇ। ਔਰ ਉਹਨਾਂ ਦੀ ਸਿੰਘਣੀ ਸਾਹਿਬਾ ਰੁਚਾ ਕੌਰ ਜਿਨ੍ਹਾਂ ਨੇ ਯੂਨਾਈਟਿਡ ਸਿੱਖਸ ਦੇ ਵਿੱਚ ਸਰਵ ਕੀਤਾ, ਹੁਣ ਉਹ ਸਿੱਖ ਕੋਲੀਸ਼ਨ 'ਚ ਸਰਵ ਕਰਦੇ ਨੇ। ਜਿਵੇਂ ਉਹਨਾਂ ਨੇ ਸਿੱਖੀ ਵੈਲਿਊਜ਼ ਨੂੰ ਸਮਝਿਆ, ਉਹ ਜਿਹੜਾ ਸਾਡੇ ਵੱਡੇ ਪੰਥ ਪਰਿਵਾਰ ਦਾ ਹਿੱਸਾ ਵੀ ਬਣੇ। ਔਰ ਜਿਸ ਡੈਡੀਕੇਸ਼ਨ ਦੇ ਨਾਲ ਇਸ ਕਪਲ ਨੇ ਜਿਹੜਾ ਹੈ ਉਹ ਆਪਣੀ ਥਾਂ ਬਣਾਈ ਹੈ। ਉਹਨਾਂ ਦੀ ਬੜੀ ਪਿਆਰੀ ਬੱਚੀ ਮਨਰਾਜ ਕੌਰ ਜਿਹੜੀ ਆਲਮੋਸਟ 2 ਸਾਲ ਦੇ ਨੇੜੇ ਤੇੜੇ, ਅੱਜ ਹੀ ਮੈਨੂੰ ਤਾਂ ਜਦੋਂ ਦਾ ਜਨਮ ਹੋਇਆ ਉਸ ਤੋਂ ਬਾਅਦ ਮੁਲਾਕਾਤ ਵੀ ਨਹੀਂ ਹੋਈ। ਅਦਰਵਾਈਜ਼ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਤਾਂ ਰਾਬਤਾ ਲੰਬਾ ਵਕਤ ਰੈਗੂਲਰ ਮਿਲਣ ਗਿਲਣ ਦਾ ਵੀ ਰਿਹਾ। ਔਰ ਇਹ ਸਾਰੇ 'ਚ ਮੈਂ ਸਮਝਦਾ ਹਾਂ ਵੀ ਸਾਡੇ ਇੱਕ ਪਿਆਰੇ ਸੱਜਣ ਦਾ ਤੁਰ ਜਾਣਾ। ਸਰ ਜੋਗਿੰਦਰ ਸਿੰਘ ਬਹੁਤ ਭਲੇ ਇਨਸਾਨ ਜਿਵੇਂ ਮੈਂ ਕਿਹਾ, ਲੇਕਿਨ ਅਲਟੀਮੇਟ ਜਦੋਂ ਅਸੀਂ ਜ਼ਿੰਦਗੀ ਦੀ ਹਕੀਕਤ ਦੀ ਗੱਲ ਕਰਦੇ, ਬਾਕੀ ਤਾਂ ਜਦੋਂ ਅਖੀਰਲਾ ਸਾਹ ਇਨਸਾਨ ਲੈ ਲੈਂਦਾ ਉਹ ਉਹਦੀ ਜਿਹੜੀ ਹੈ ਜੀਵਨ ਦੀ ਕਾਰਗੁਜ਼ਾਰੀ ਉਹਦੇ ਨਾਲ ਚਲੀ ਜਾਂਦੀ ਹੈ। ਪਰ ਸਮਾਜ ਦੇ ਵਿੱਚ ਹਮੇਸ਼ਾ ਅਸੀਂ ਜਦੋਂ ਸਦ ਰਾਮਕਲੀ ਜਿਹੜੀ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਦੇ ਪੜਪੋਤੇ ਸੁੰਦਰ ਜੀ ਨੇ ਲਿਖੀ, ਉਸ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਫਿਰ ਇੱਕ ਡਿਸਪਲਿਨ ਹੈ ਕਿ ਜਿਹਦੇ ਥੱਲੇ ਇਹ ਹੈ ਕਿ ਭਾਈ ਮੇਰੇ ਪਿੱਛੋਂ ਕਿਸੇ ਨੇ ਰੋਣਾ ਨਹੀਂ ਹੈ। ਕਿਉਂਕਿ ਜਦੋਂ ਅੱਜ ਅਸੀਂ ਸਾਰੀਆਂ ਅੰਤਮ ਰਸਮਾਂ ਸੰਸਕਾਰ ਦੀਆਂ ਜਾਂ ਦੂਸਰਿਆਂ ਦੀ ਗੱਲ ਕਰਦੇ ਹਾਂ, ਅੱਜ ਜਿਵੇਂ ਸਰ ਜੋਗਿੰਦਰ ਸਿੰਘ ਜੀ ਦਾ ਸੰਸਕਾਰ ਆਲਮੋਸਟ 11:30 ਵਜੇ ਫਰੈਂਕਲਿਨ ਮੈਮੋਰੀਅਲ ਪਾਰਕ ਨਾਰਥ ਬ੍ਰੈਂਡਸਵਿਕ ਟਾਊਨਸ਼ਿਪ ਦੇ ਵਿੱਚ ਸੀ। ਔਰ ਉਸ ਤੋਂ ਬਾਅਦ ਸਾਰੇ ਜਿਹੜੇ ਸੱਜਣ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਉਹ ਗੁਰਦੁਆਰਾ ਸਾਹਿਬ, ਗੁਰਦੁਆਰਾ ਸਿੱਖ ਸਭਾ ਆਫ ਨਿਊ ਜਰਸੀ ਲਾਰੈਂਸ ਟਾਊਨਸ਼ਿਪ ਦੇ ਵਿੱਚ ਗਏ। ਉਸ ਗੁਰਦੁਆਰਾ ਸਾਹਿਬ 'ਚ ਮੇਰਾ ਵੀ ਪਹਿਲੀ ਵਾਰੀ ਜਾਣ ਦਾ ਸਬੱਬ ਹੋਇਆ, ਹਾਲਾਂ ਆਲਮੋਸਟ 20 ਸਾਲ ਪਹਿਲਾਂ ਇਹ ਹੋਂਦ ਦੇ ਵਿੱਚ ਆਇਆ। ਔਰ ਸਭ ਕੁਝ ਬੜਾ ਮਰਿਆਦਾ ਅਨੁਸਾਰ ਔਰ ਇੱਕ ਬਹੁਤ ਚੰਗੇ ਮਾਹੌਲ 'ਚ, ਕਿਉਂਕਿ ਬਾਕੀ ਜਿਵੇਂ ਮੈਂ ਕਿਹਾ ਕਿ ਵੀ ਜੋ ਇਨਸਾਨ ਕਰਦਾ ਹੈ ਉਸ ਦੇ ਨਾਲ ਉਸ ਦੀ ਕਮਾਈ ਜਾਂਦੀ ਹੈ, ਪਰ ਇਹ ਸਾਡੇ ਜ਼ਿੰਮੇ ਵੀ ਹੁੰਦਾ ਹੈ ਕਿ ਅਸੀਂ ਉਹਨਾਂ ਲਾਈਵਸ ਨੂੰ ਸੈਲੀਬ੍ਰੇਟ ਕਰੀਏ, ਯਾਦ ਕਰੀਏ। ਪਰਿਵਾਰ ਦੇ ਲਈ ਤਾਂ ਕੋਈ ਸ਼ੱਕ ਨਹੀਂ ਹੈ ਕਿ ਨਾ ਪੂਰਾ ਹੋਣ ਵਾਲਾ ਘਾਟਾ ਹੁੰਦਾ ਹੈ। ਮਾਪਿਓ ਤੁਹਾਡੇ ਸਿਰ ਤੇ ਛੱਤ ਵਾਂਗ ਹੁੰਦੇ ਨੇ, ਤੁਸੀਂ ਮਹਿਫੂਜ਼ ਹੁੰਦੇ ਹੋ। ਤੁਸੀਂ ਆਪ ਜਿੰਨੇ ਮਰਜ਼ੀ ਆਪ ਬੁੱਢੇ ਹੋ ਜਾਓ ਫਿਰ ਵੀ ਤੁਹਾਨੂੰ ਉਹ ਲੋੜ ਹੁੰਦੀ ਹੈ, ਤੇ ਜਦੋਂ ਕੋਈ ਜਾਂਦਾ ਹੈ ਇਵੇਂ ਲੱਗਦਾ ਵੀ ਸਿਰ ਤੋਂ ਛੱਤ ਉੱਡ ਗਈ। ਲੇਕਿਨ ਇਹ ਸਾਨੂੰ ਗੁਰੂ ਨੇ ਇਹੀ ਸਿਖਾਇਆ ਕਿ ਭਾਈ ਇਸ ਨੂੰ ਭਾਣੇ ਨੂੰ ਮੰਨਣਾ। ਔਰ ਅਸੀਂ ਅਰਦਾਸ ਕਰਦੇ ਹਾਂ ਜੋ ਸਾਡੀ ਗੁਰਮਤ ਦੀ ਮਰਿਆਦਾ ਹੈ ਉਹਨਾਂ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਆਉਂਦੇ ਐਤਵਾਰ ਸ਼ਾਮ ਨੂੰ 7 ਤੋਂ 9 ਵਜੇ ਇਹੀ ਗੁਰਦੁਆਰਾ ਸਿੰਘ ਸਭਾ ਆਫ ਨਿਊ ਜਰਸੀ ਲਾਰੈਂਸ ਟਾਊਨਸ਼ਿਪ ਦੇ ਵਿੱਚ ਹੈ। ਔਰ ਅੱਜ ਵੀ ਸੰਸਕਾਰ ਵੇਲੇ ਅਰਦਾਸ ਵੇਲੇ ਯੂਨਾਈਟਿਡ ਸਿੱਖ ਕੋਲੀਸ਼ਨ ਔਰ ਈਵਨ ਵੀਰ ਗੁਰਦੀਪ ਸਿੰਘ ਜਿਹੜੇ ਬੜੇ ਸਫਲ ਕੈਂਪ ਪਿਛਲੇ ਕਈ ਦਹਾਕਿਆਂ ਤੋਂ ਆਰਗੇਨਾਈਜ਼ ਕਰਦੇ ਨੇ, ਉਹ ਵੀ ਆਪਣੇ ਸਾਰੇ ਸੱਜਣਾ ਦੇ ਨਾਲ ਆਏ ਹੋਏ ਸਨ। ਬੜੇ ਸ਼ਾਰਟ ਨੋਟਿਸ ਤੇ ਸੀ ਸਾਰੇ, ਲੇਕਿਨ ਇਸ ਤੋਂ ਤੁਸੀਂ ਜਿਹੜਾ ਕਰੀਮ ਪੰਥ ਦੇ ਵਿੱਚ ਸੇਵਾ ਕਰਨ ਵਾਲੇ ਨੇ ਉਹਨਾਂ ਦਾ ਇਕੱਠ ਆਪਣੇ ਆਪ ਦੇ ਵਿੱਚ ਦੱਸਦਾ ਸੀ ਕਿ ਭਾਈ ਅਲਟੀਮੇਟਲੀ ਜਿਹੜੀ ਹੈ ਕੌਮ ਦੇ ਵਿੱਚ ਰੈਕਗਨੀਸ਼ਨ ਹੈ ਸਾਡੇ ਲਈ। ਜਿੱਥੇ ਅਸੀਂ ਇੱਕ ਦੁੱਖ ਦੀ ਘੜੀ ਸੀ ਪਰ ਅਸੀਂ ਤੁਸੀਂ ਵੀ ਸ਼ਮੂਲੀਅਤ ਕੀਤੀ ਔਰ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਜੋ ਸਾਡਾ ਫਰਜ਼ ਹੈ ਕਿ ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਸਤਿਗੁਰੂ ਸਰ ਜੋਗਿੰਦਰ ਸਿੰਘ ਜੀ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਜੀ ਡਾਕਟਰ ਸਾਹਿਬ, ਬਿਲਕੁਲ ਹੁਣ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਜਦੋਂ ਅਸੀਂ ਸਾਡੇ ਜੋ ਕੌਮੀ ਹਾਲਾਤ ਨੇ ਉਹਨਾਂ ਦੀ ਗੱਲ ਕਰਦੇ ਹਾਂ, ਮਤਲਬ ਹੁਣ ਪੰਜਾਬ ਦੇ ਵਿੱਚ ਨਜ਼ਰ ਮਾਰੀਏ ਜਾਂ ਹਰਿਆਣੇ ਦੇ ਵਿੱਚ ਜਿਹੜੀਆਂ NIA ਦੀਆਂ ਰੇਡਸ ਹੋਈਆਂ ਨੇ ਪਿਛਲੇ 24 ਘੰਟਿਆਂ ਦੇ ਵਿੱਚ, ਸਿੱਖ ਸਭਾ ਦੇ ਵਿੱਚ ਮਤਲਬ ਇਹ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਵੀ ਕੀ ਕਾਰਨ ਬਣਿਆ ਕਿ NIA ਨੇ
ਇਸ ਹੱਦ ਤੱਕ ਜਾ ਕੇ ਜਿਹੜੀਆਂ ਰੇਡਸ ਨੇ ਕੀਤੀਆਂ ਨੇ ਉਹਦੇ ਤੇ ਹੁਣ ਕਈ ਕਿਸਮ ਦੀਆਂ ਕਿਆਸ ਰਾਈਆਂ ਜਾਂ ਡਿਬੇਟਸ ਡਿਸਕਸ਼ਨ ਦਾ ਦੌਰ ਵੀ ਚੱਲ ਰਿਹਾ ਵੀ ਭਾਈ ਇਹਦਾ ਪਰਪਸ ਕੀ ਹੈ, ਕਿ ਉਹ ਡਰਾਉਣਾ ਚਾਹੁੰਦੇ ਆ, ਕਿ ਉਹ ਮਤਲਬ ਟਾਰਗੇਟ ਕਰ ਰਹੇ ਆ ਜਾਂ ਨੌਜਵਾਨੀ ਨੂੰ, ਕਈ ਕਿਸਮ ਦਾ ਇਹ ਉਹ ਚੱਲ ਰਿਹਾ ਆ। ਸੋ ਇਹਦੀ ਜੋ ਟਾਈਮਿੰਗ ਹੈ ਐਗਜ਼ੈਕਟਲੀ ਕਿਸ ਕਿਸਮ ਦੇ ਹਾਲਾਤ ਇਸ ਵਕਤ ਪੰਜਾਬ ਦੇ ਵਿੱਚ ਬਣੇ ਹੋਏ ਆ, ਜਾਂ ਜਿਵੇਂ ਹੜ੍ਹਾਂ ਨੂੰ ਲੈ ਕੇ ਸਿਚੁਏਸ਼ਨ ਬਣੀ ਜਾਂ ਉਹ ਤੋਂ ਪਹਿਲਾਂ ਜੋ ਸੀ, ਜੇ ਪੰਥਕ ਨਜ਼ਰੀਏ ਤੋਂ ਦੇਖੀਏ ਤਾਂ ਇਹਦੀ ਟਾਈਮਿੰਗ ਤੇ ਇਹਦਾ ਮਕਸਦ ਕੀ ਦੇਖ ਰਹੇ ਹੋ ਜੋ ਅੱਜ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ? ਦੇਖੋ, ਕਿਉਂਕਿ ਸਾਡੇ ਨਾਲ ਨਵੇਂ ਸਾਡੇ ਯੰਗਸਟਰਸ ਵੀ ਜੁੜਦੇ ਨੇ ਰੈਗੂਲਰਲੀ, ਔਰ ਕਈ ਵਾਰ ਜਦੋਂ ਤੁਸੀਂ ਬਿਲਕੁਲ ਕਰੰਟ ਤੋਂ ਹੀ ਗੱਲ ਸ਼ੁਰੂ ਕਰੋ ਤੇ ਉਹ ਉਸ ਦੇ ਕੰਟੈਕਸਟ ਨੂੰ ਜਾਂ ਉਸ ਦੇ ਪ੍ਰਸੰਗ ਨੂੰ ਸਮਝ ਨਹੀਂ ਸਕਦੇ। ਇਹ ਗੱਲ ਨੂੰ ਸਾਨੂੰ ਸਮਝਣਾ ਹੋਏਗਾ ਕਿ ਜੋ ਕੁਝ ਸਾਡੇ ਨਾਲ ਅੱਜ ਚੱਲ ਰਿਹਾ ਹੈ ਇਹ ਆਲਮੋਸਟ ਫਾਈਨਲ ਅਸੌਲਟ ਹੈ, ਫਾਈਨਲ ਉਹਨਾਂ ਦਾ। ਲੇਕਿਨ ਇਹ ਵਰਤਾਰਾ ਆਈਡੀਓਲੋਜੀਕਲੀ ਤਾਂ 5.5 ਸਦੀਆਂ ਪੁਰਾਣਾ ਹੈ। ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਜਿਹੜਾ ਜਿਸ ਅੰਦਾਜ਼ ਦੇ ਵਿੱਚ ਉੱਥੋਂ ਦੇ ਬ੍ਰਾਹਮਣਵਾਦ ਦੇ ਥਾਟ ਨੇ ਲਿਆ, ਉਹ ਅਸੀਂ ਗੁਰੂ ਨਾਨਕ ਸਾਹਿਬ ਦੀ ਜਨੇਊ ਪਾਉਣ ਤੋਂ ਇਨਕਾਰ ਕਰਨ ਦੀ ਘਟਨਾ ਤੋਂ ਲੈ ਕੇ ਫਿਰ ਕੰਧ ਸਾਹਿਬ ਬਟਾਲਾ, ਜਿੱਥੇ ਕਿ ਸਾਜ਼ਿਸ਼ ਕੀਤੀ ਜਾਂਦੀ ਹੈ ਕਿ ਕੰਧ ਹੀ ਗੁਰੂ ਨਾਨਕ ਸਾਹਿਬ ਦੇ ਉੱਤੇ ਸੁੱਟੀ ਜਾਏ, ਉਸ ਸਾਰੇ ਨੂੰ ਦੇਖਦੇ ਹਾਂ। ਉਹ ਇੱਕ ਆਈਡੀਓਲੋਜੀਕਲ ਪਾਰਟ ਸੀ। ਪਰ ਇਹਨਾਂ 5.5 ਸਦੀਆਂ ਦੇ ਵਿੱਚ, ਖਾਸ ਤੌਰ ਤੇ 1947 ਤੱਕ, ਜੇ 4.5 ਸਦੀਆਂ ਕਹਿਣਾ ਹੋਏ, ਤੇ ਇਹਨਾਂ ਤਾਕਤਾਂ ਦੇ ਕੋਲ ਜਿਹੜੀਆਂ ਸਿੱਖ ਥਾਟ ਦੇ ਨਾਲ ਬਿਲਟ ਇਨ, ਜਿਨ੍ਹਾਂ ਦੇ ਅੰਦਰ ਹੌਸਟਿਲਿਟੀ ਸੀ, ਕਿਉਂਕਿ ਉਹ ਸਮਝਦੇ ਸੀ ਵੀ ਇੱਕ ਪਾਸੇ ਉਹਨਾਂ ਦੀ ਵਰਣ ਆਸ਼ਰਮ ਦੀ ਜ਼ਾਤ-ਪਾਤ ਆਧਾਰਿਤ ਵਿਚਾਰਧਾਰਾ ਹੈ, ਦੂਸਰੇ ਪਾਸੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਹੈ ਗੁਰੂ ਨਾਨਕ ਸਾਹਿਬ ਦਾ, ਜਿੱਥੇ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਜਿੱਥੇ ਕਿ ਹਰ ਇੱਕ ਦੇ ਲਈ ਇਹ ਉਪਦੇਸ਼ ਜਿਹੜਾ ਹੈ ਉਹ ਹਰ ਇੱਕ ਦੇ ਲਈ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ ਕੋਈ ਨਹੀਂ ਹੈ। ਔਰ ਜਦੋਂ ਅਸੀਂ ਗੱਲ ਕਰਦੇ ਹਾਂ 4 ਦਰਵਾਜ਼ੇ ਹਰਮੰਦਰ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਖਜ਼ਾਨਾ, ਔਰ ਫਾਈਨਲੀ ਜਦੋਂ ਅਸੀਂ 5 ਪਿਆਰਿਆਂ ਦੇ ਰੂਪ 'ਚ ਖੰਡੇ ਦੀ ਪੌਲ ਜਿਹੜੀ ਹੈ ਉਹ ਹੁੰਦੀ ਹੈ, ਤਾਂ ਫਿਰ ਭਾਈ ਦਾ ਕਾਨਸੈਪਟ ਜਿਹੜਾ ਹੈ ਉਹ ਬਿਲਕੁਲ ਉਸ ਦੇ ਉੱਤੇ ਸਟੈਂਪ ਲੱਗ ਜਾਂਦੀ ਹੈ। ਸੋ ਇੱਕ ਪਾਸੇ ਦਾ ਇਹ ਵਿਚਾਰਧਾਰਕ ਟਕਰਾਅ ਚੱਲ ਰਿਹਾ ਸੀ। ਇਹ ਵਿਚਾਰਧਾਰਾ ਵਾਲੇ ਜਿਹੜੇ ਭਾਵੇਂ 47 ਦੇ ਵਿੱਚ ਸੈਕੂਲਰ ਲਬਾਦੇ ਦੇ ਥੱਲੇ ਆਏ, ਉਹਨਾਂ ਦੇ ਹੱਥ 'ਚ ਜਦੋਂ ਪੋਲੀਟੀਕਲ ਪਾਵਰ ਆਈ ਤੇ ਉਹਨਾਂ ਵਿਚਲਾ ਉਹ 5 ਸਦੀਆਂ ਦਾ ਵੈਰ ਉਹ ਪਹਿਲਾਂ 10 ਅਕਤੂਬਰ 1947 ਨੂੰ ਸਾਹਮਣੇ ਆ ਜਾਂਦਾ ਹੈ, ਜਦੋਂ ਕਿ ਇਹ ਸਰਕੂਲਰ ਜਿਹੜਾ ਉਸ ਵੇਲੇ ਦੇ ਹੋਮ ਮਿਨਿਸਟਰ ਪਟੇਲ, ਪ੍ਰਾਈਮ ਮਿਨਿਸਟਰ ਨਹਿਰੂ, ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਰਾਹੀਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਨੂੰ ਜਾਰੀ ਕੀਤਾ ਜਾਂਦਾ ਹੈ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਇਹ ਜ਼ਰਾਇਮ ਪੇਸ਼ਾ ਕਬੀਲਾ ਹੈ ਔਰ ਇਹ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਹੈ। ਅੱਗੇ ਉਹਦੇ ਤੇ ਸੀ ਕਿ ਤੁਸੀਂ ਇਸ ਦੇ ਉੱਤੇ ਨੈਸੈਸਰੀ ਮੇਜਰਸ ਲਓ ਤਾਂ ਕਿ ਇਹਨਾਂ ਨੂੰ ਜਿਹੜਾ ਹੈ ਨੱਥ ਪਾਈ ਜਾ ਸਕੇ। ਸੋ ਸ਼ੁਰੂਆਤ ਇੱਥੋਂ ਹੀ ਹੋ ਜਾਂਦੀ ਹੈ। ਔਰ ਫਿਰ ਅਸੀਂ ਕਿਉਂਕਿ ਰਿਪੀਟ ਕਰਦੇ ਹਾਂ ਬਹੁਤ ਵਾਰ ਉਹਨਾਂ ਗੱਲਾਂ ਨੂੰ, ਪਰ 47 ਤੋਂ 84 ਤੱਕ 37 ਸਾਲ ਜਿਹੜਾ ਵੀ ਕੋਈ ਸਧਾਰਨ ਤਾਰੀਖ ਦਾ ਸਟੂਡੈਂਟ ਹੈ, ਹਿਸਟਰੀ ਦਾ ਸਟੂਡੈਂਟ ਹੈ, ਜਾਂ ਸੋਸ਼ਲ ਸਾਇੰਸਿਸ ਦਾ ਸਟੂਡੈਂਟ ਹੈ, ਜਾਂ ਐਂਥਰੋਪੋਲੋਜੀ ਦਾ ਹੈ, ਤਾਂ ਉਹਦੇ ਲਈ ਕੋਈ ਬਹੁਤਾ ਔਖਾ ਨਹੀਂ ਹੈ ਸਮਝਣਾ ਕਿ ਵੀ ਕਿਹਨਾਂ ਹਾਲਾਤਾਂ 'ਚ ਇੱਕ ਉਹ ਮਾਈਨੋਰਿਟੀ ਜਿਸ ਦੀ ਕੰਟਰੀਬਿਊਸ਼ਨ ਸਭ ਤੋਂ ਵੱਧ ਸੀ ਫਰੰਗੀ ਦੇ ਖਿਲਾਫ ਸਟਰਗਲ ਦੇ ਵਿੱਚ, ਜਿਹੜੀ ਸਭ ਤੋਂ ਵੱਡੀ ਸਫਰਰ ਸੀ ਜਦੋਂ 47 ਦੀ ਵੰਡ ਹੋਈ, ਉਹ ਤਾਂ ਸਾਡੇ ਸੀਨੇ ਦੇ ਉੱਤੇ ਲੀਕ ਖਿੱਚੀ ਗਈ ਔਰ ਸਾਡੇ ਲਈ ਕੋਈ ਚੋਇਸ, ਦੋਨੋਂ ਪਾਸੇ ਅਸੀਂ ਜਿਹੜੇ ਆ ਉਹ ਮਾਈਨੋਰਿਟੀ 'ਚ ਹੀ ਹੁੰਦੇ ਸੀ। ਔਰ ਇੱਕ ਪਾਸਿਓਂ ਡਿਸਾਈਡ ਹੋਇਆ ਕਿ ਭਾਈ ਜਿਹਨਾਂ ਹਾਲਾਤਾਂ 'ਚ ਹੋਇਆ ਸਾਨੂੰ ਪਤਾ ਹੈ ਵੀ ਉਹ ਇੱਕ ਸਿਵਲ ਵਾਰ ਦੀ ਸਿਚੁਏਸ਼ਨ ਸੀ। ਸੋ ਸਦੀਆਂ ਤੋਂ ਜਿਹੜੇ ਆਪਣੇ ਘਰਾਂ 'ਚ ਰਹਿਣ ਵਾਲੇ ਲੋਕ 40% ਟੋਟਲ ਉਸ ਵੇਲੇ 8 ਜਾਂ 9 ਮਿਲੀਅਨ ਸਿੱਖ ਪਾਪੂਲੇਸ਼ਨ ਸੀ, ਆਲਮੋਸਟ 40% ਜਿਹੜੀ ਹੈ ਉਹ ਅਪਰੂਟ ਹੁੰਦੀ ਹੈ, ਘਰੋਂ ਬੇਘਰ ਹੁੰਦੀ ਹੈ। ਫਿਰ ਇੱਥੇ ਨਹੀਂ ਹੈ, ਆਲਮੋਸਟ ਹੁਣ ਮਾਰਨ ਵਾਲਿਆਂ ਨੇ ਕੋਈ ਸਮਾਧੀਆਂ ਤੇ ਕਬਰਾਂ ਤੇ ਨਹੀਂ ਬਣਾਈਆਂ ਦੋਨੋਂ ਪਾਸੇ ਜੋ ਕਹਿਰ ਵਰਤਾਇਆ ਗਿਆ, ਪਰ ਇੱਕ ਅੰਦਾਜ਼ੇ ਮੁਤਾਬਕ ਉਸ ਕਤਲੋਗਾਰ 'ਚ 15 ਲੱਖ ਤੋਂ 20 ਲੱਖ ਸਾਰੇ ਲੋਕ ਮਰਦੇ ਨੇ ਇਨ ਟੋਟੈਲਿਟੀ, ਔਰ ਸਿੱਖ ਉਹਦੇ 'ਚ 2-2.5 ਲੱਖ ਦੇ ਕਰੀਬ ਤੋਂ ਘੱਟ ਗਿਣਤੀ ਨਹੀਂ। ਔਰ ਤੁਹਾਡੀਆਂ ਜ਼ਮੀਨਾਂ ਹੀ ਨਹੀਂ, ਫਿਰ ਅਸੀਂ ਜਦੋਂ ਇਤਿਹਾਸਕ ਗੁਰਦੁਆਰਿਆਂ ਦੀ ਗੱਲ ਕਰਦੇ ਹਾਂ ਸਾਰਾ,
ਹੁਣ ਜਦੋਂ ਅਸੀਂ ਉਹ ਸਭ ਕੁਝ ਛੱਡ ਕੇ ਇੱਧਰ ਆਉਂਦੇ ਹਾਂ, ਔਰ ਹਿੰਦੂਆਂ ਨੂੰ ਤਾਂ ਇਸ ਗੱਲ ਦੀ ਤਸੱਲੀ ਹੈ ਕਿ ਉਹਨਾਂ ਨੇ ਮੁਲਕ ਲੈ ਲਿਆ, ਅੱਜ ਉਹਨਾਂ ਦਾ ਇੰਡੀਆ ਗਰਵ ਸੇ ਕਹੋ ਹਮ ਹਿੰਦੂ हैं, ਉਹ ਕਲੇਮ ਵੀ ਕਰ ਰਹੇ ਨੇ ਜੀ 800 ਸਾਲ ਬਾਅਦ ਜਾਂ 1000 ਸਾਲ ਬਾਅਦ ਸਾਡਾ ਰਾਜ ਵਾਪਸ ਆਇਆ। ਮੁਸਲਮਾਨਾਂ ਨੇ ਗਾਂਧੀ ਔਰ ਨਹਿਰੂ ਦੀਆਂ ਨਜ਼ਰਾਂ 'ਚ ਦੇਖਦੇ ਆ ਕਾਇਦੇ ਆਜ਼ਮ ਮੁਹੰਮਦ ਅਲੀ, ਜਿਨ੍ਹਾਂ ਨੇ ਦੇਖਿਆ ਕਿ ਵੀ ਇਹ ਲਬਾਦਾ ਸੈਕੂਲਰਿਜ਼ਮ ਦਾ ਅੰਦਰ ਸ਼ੁੱਧ ਬਨਾਰਸੀ ਹਿੰਦੂ ਹੈ, ਉਹਨਾਂ ਨੇ ਆਪਣੇ ਮੁਲਕ ਮੁਸਲਮਾਨਾਂ ਦੇ ਲਈ ਜਿਹੜਾ ਮੁਤਾਲਬਾ ਕੀਤਾ ਜਿਹਨੂੰ ਸਕਸੈਸ ਤੱਕ ਪਹੁੰਚਾਇਆ। ਅੱਜ ਘੱਟੋ ਘੱਟ 22 ਕਰੋੜ ਮੁਸਲਮਾਨ ਇਸ ਹਿੰਦੂਤਵੀ ਜਿਹੜਾ ਉਹ ਜ਼ੁਲਮ ਦਾ ਸ਼ਿਕਾਰ ਤਾਂ ਨਹੀਂ ਨੇ, ਭਾਵੇਂ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ, ਲੇਕਿਨ ਫਿਰ ਵੀ ਉਹਨਾਂ ਦੀ ਇਹ ਨਹੀਂ ਹੈ ਜੇ ਅੱਜ ਤੁਸੀਂ ਮੁਕਾਬਲਾ ਕਰਕੇ ਦੇਖਣਾ ਵੀ ਫਰਕ ਕੀ ਹੁੰਦਾ ਹੈ ਆਪਣਾ ਮੁਲਕ ਹੋਣ ਤੇ ਨਾ ਹੋਣ। ਉਧਰ 22 ਕਰੋੜ ਨੇ, ਇੱਧਰ 20 ਕਰੋੜ ਨੇ। 20 ਕਰੋੜ ਕਿਸ ਹਾਲਤ ਚੋਂ ਗੁਜ਼ਰ ਰਹੇ ਨੇ, ਪਿਛਲੀਆਂ ਦਿਨਾਂ ਦੀਆਂ ਘਟਨਾਵਾਂ ਹੀ ਦੱਸਦੀਆਂ ਨੇ। ਔਰ ਬਾਬਰੀ ਮਸਜਿਦ, ਦੂਜਾ ਅਸੀਂ ਗੱਲ ਕਰਾਂਗੇ ਜੋ ਡਿਸਕਸ਼ਨ ਅੱਗੇ ਵਧੇਗੀ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਸਿੱਖ ਕੌਮ ਇੱਕ ਪਾਸੇ, ਦੋਨੋਂ ਕੌਮਾਂ ਦੇ ਕੋਲ ਆਪਣੇ ਨੇਸ਼ਨ ਨੇ, ਤੇ ਅਸੀਂ ਜਿਹਨੂੰ ਨੇਸ਼ਨ ਕਹਿ ਕੇ ਔਰ ਅਸ਼ੋਰੈਂਸਿਸ ਦੇ ਉੱਤੇ ਅਸੀਂ ਜੁਆਇਨ ਕੀਤਾ, ਅਸੀਂ ਕ੍ਰਿਮੀਨਲ ਟ੍ਰਾਈਬ ਹੋਏ। ਔਰ 37 ਸਾਲ ਬਾਅਦ, ਕਿਉਂਕਿ ਇਹ ਅੱਜ NIA ਨੇ 2 ਦਿਨ ਪਹਿਲਾਂ 31 ਥਾਵਾਂ ਦੇ ਉੱਤੇ ਰੇਡ ਕੀਤੇ ਨੇ। ਬਹੁਤੇ ਸਿੱਖ ਘਰ ਨੇ, ਦਫ਼ਤਰ ਨੇ, ਪੰਜਾਬ ਦੇ ਮੈਜੋਰਟੀ ਜ਼ਿਲ੍ਹੇ ਨੇ, ਹਰਿਆਣੇ ਦੇ ਵੀ ਜ਼ਿਲ੍ਹੇ ਨੇ, ਸਰਸੇ 'ਚ ਵੀ ਹੈ, ਨਾਲ ਲੱਗਦੇ ਹੋਰ ਵੀ ਹੈ। ਇਹਨੂੰ ਸਮਝਣ ਦੇ ਲਈ ਪਹਿਲੇ 37 ਸਾਲਾਂ ਬਾਅਦ ਜਦੋਂ ਹਕੂਮਤ ਨੂੰ, ਡੀਪ ਸਟੇਟ ਨੂੰ ਉਹ ਰਾਹ ਹੋਏ, ਉਹ ਉਹਨਾਂ ਦੀ ਥਰਡ ਏਜੰਸੀ ਹੋਏ ਜਾਂ ਉਸ ਤੋਂ ਪਹਿਲਾਂ ਉਹਨਾਂ ਦਾ ਇੰਟੈਲੀਜੈਂਸ ਬਿਊਰੋ ਹੋਏ, ਕਿਹੜੀਆਂ ਹੁਣ ਤਾਂ ਦਰਜਨਾਂ ਨੇ, ਤੁਸੀਂ ਨੇਮ ਹੀ ਨਹੀਂ ਕਰ ਸਕਦੇ ਕਿਸ ਕਿਸ ਨਾਂ ਦੇ ਥੱਲੇ ਆਪਰੇਟ ਕਰਦੇ ਨੇ। ਉਹਨਾਂ ਨੇ ਇਹ ਦੇਖਿਆ ਕਿ ਭਾਈ ਇਹਨਾਂ ਨੂੰ ਹੁਣ ਲੌਕ ਸਟਾਕ ਐਂਡ ਬੈਰਨ, ਅੰਗਰੇਜ਼ੀ ਦੀ ਜਿਹੜੀ ਟਰਮ ਹੈ, ਸਰਵਨਾਸ਼, ਜਿਸ ਦੇ ਲਈ ਅੱਜ ਐਥਨਿਕ ਕਲੀਨਜ਼ਿੰਗ ਜਾਂ ਜੈਨੋਸਾਈਡ ਜਾਂ ਯਹੂਦੀਆਂ ਨੇ ਉਹਦੇ ਲਈ ਹੋਲੋਕਾਸਟ ਲਫ਼ਜ਼ ਰੱਖਿਆ ਸੀ। ਹੁਣ ਇਹ ਜੂਨ 84 ਦੇ ਪਹਿਲੇ ਹਫ਼ਤੇ ਇਸ ਦੀ ਸ਼ੁਰੂਆਤ ਹੋ ਜਾਂਦੀ, ਡੈਕਲੇਰੇਸ਼ਨ ਆਫ ਟੋਟਲ ਵਾਰ, ਅਨਡਿਕਲੇਅਰਡ ਵਾਰ, ਕਿਉਂਕਿ ਅਦਰਵਾਈਜ਼ ਜਦੋਂ ਇੱਕ ਮੁਲਕ ਦੂਜੇ ਦੇ ਖਿਲਾਫ ਵਾਰ 'ਚ ਜਾਂਦਾ ਡਿਕਲੇਅਰ ਕਰਦਾ। ਇਹ ਅਨਡਿਕਲੇਅਰਡ ਡਿਕਲੇਅਰਡ ਵਾਰ ਹੈ। ਔਰ ਉਹਦੇ ਜੇ ਤੁਸੀਂ ਫੇਜ਼ਸ ਦੇਖੋ ਤਾਂ ਤੁਹਾਨੂੰ ਇਹ ਸਮਝ ਆਏਗੀ ਕਿ ਕਿਵੇਂ ਉਹਨਾਂ ਨੇ ਪਹਿਲੇ 'ਚ 37 ਇਤਿਹਾਸਕ ਗੁਰਦੁਆਰੇ ਟਾਰਗੇਟ ਕੀਤੇ, ਫਿਰ ਜੁਲਾਈ ਅਗਸਤ ਤੱਕ ਪਹੁੰਚਦੇ ਆ ਪੰਜਾਬ ਦੇ 12,000 ਪਿੰਡਾਂ ਨੂੰ ਟਾਰਗੇਟ ਕਰਦੇ ਆ, ਆਪਰੇਸ਼ਨ ਵੁੱਡ ਰੋਜ਼ ਦੇ ਥੱਲੇ ਕੀਤਾ। ਫਿਰ ਲਗਾਤਾਰਤਾ ਨਾਲ ਜਦੋਂ ਇਹਨਾਂ ਨੇ 1992 ਤੋਂ 1994 ਤੱਕ 50,000 ਸਿੱਖ ਨੌਜਵਾਨ ਬੁੱਚੜ ਬੇਅੰਤੇ ਔਰ KP ਗਿੱਲ ਨੇ ਮਾਰਿਆ, ਤੇ ਉਸ ਨੂੰ ਉਹਨਾਂ ਨੇ ਜਿਹੜਾ ਆਪਰੇਸ਼ਨ ਫਾਈਨਲ ਅਸੌਲਟ ਦਾ ਨਾਮ ਦਿੱਤਾ ਸੀ। ਉਸ ਤੋਂ ਬਾਅਦ ਸੈਕੰਡ ਜਦੋਂ ਇਹਨਾਂ ਨੇ ਐਕਸਟ੍ਰੈਡੀਸ਼ਨ ਟ੍ਰੀਟੀ ਸਾਈਨ ਕਰਨੀਆਂ ਸ਼ੁਰੂ ਕੀਤੀਆਂ ਬਾਹਰਲਿਆਂ ਨਾਲ ਕਿ ਭਾਈ ਉੱਥੋਂ ਬੁਲਾਣਾ ਹੈ ਜਾਂ ਜਿਹੜੇ ਫਸੇ ਹੋਏ ਨੇ ਉਹਨਾਂ ਦੇ ਰਿਸੋਰਸ ਖਰਾਬ ਕਰਨੇ ਨੇ, ਉਹਨੂੰ ਉਹਨਾਂ ਨੇ ਆਪਰੇਸ਼ਨ ਚੇਜ਼ ਦਾ ਨਾਮ ਦਿੱਤਾ ਸੀ। ਔਰ ਤੁਸੀਂ ਇਹ ਦੇਖ ਸਕਦੇ ਹੋ ਇਹਨਾਂ ਦੇ ਰਿਕਾਰਡ ਦੇ ਵਿੱਚ ਖੁਦ ਹੀ ਕਿ ਜੀ ਹੁਣ ਇਹ ਆਪਰੇਸ਼ਨ ਸ਼ੁਰੂ ਹੋ ਗਿਆ, ਹੁਣ ਇਹ ਆਪਰੇਸ਼ਨ ਸ਼ੁਰੂ ਹੋ ਗਿਆ। ਹੁਣ ਉਸ ਸਾਰੇ ਦੇ ਥੱਲੇ ਅਸੀਂ ਦੇਖਦੇ ਹਾਂ ਕਿ 84 ਤੋਂ 94 95 ਤੱਕ ਪਹੁੰਚਦੇ ਹਾਂ, ਇੱਕ ਟੋਟਲ ਜਨਰੇਸ਼ਨ ਮਾਰ ਦਿੱਤੀ ਗਈ। ਪੰਜਾਬ ਦਾ ਜਿਹੜਾ ਉਹ ਪੂਰਾ ਵਡਾਂਗਾ ਉਸ ਲੈਵਲ ਦਾ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਲੱਗਾ ਕਿ ਭਾਈ ਅਸੀਂ ਜਿਹੜਾ ਉਹ ਇਹਨਾਂ ਦੀ ਉਸ ਨੂੰ ਦੱਬ ਦਿੱਤਾ, ਉਹਨਾਂ ਦੀ ਆਜ਼ਾਦੀ ਦੀ ਇੰਪਲਸ ਨੂੰ। ਇਸ ਨੂੰ ਵੀ ਉਹਨਾਂ ਨੇ ਸਮਝ ਲਿਆ ਸੀ ਕਿ ਭਾਈ ਅਸੀਂ ਤਾਂ ਸ਼ੁਰੂ ਹੋਏ ਸੀ ਕਿ 100 A ਕਲਾਸ ਟੈਰਰਿਸਟ ਹੈ, 170 B ਕਲਾਸ ਹੈ, ਤਾਂ ਜਿੰਨੇ ਮਾਰੇ ਨੇ ਉਹਨੇ ਹੋਰ ਆ ਜਾਂਦੇ ਨੇ। ਸੈਕੰਡ ਫੇਜ਼ ਤੁਸੀਂ ਸਮਝੋਗੇ ਫਿਰ ਡਰੱਗ ਵਾਰਫੇਅਰ ਹੈ, ਸਬਸਟੈਂਸ ਅਬਿਊਜ਼, ਕਲਚਰਲ ਪੋਲਿਊਸ਼ਨ, ਜਿਹੜੀ ਜੇ ਤੁਸੀਂ ਦੇਖੋ ਕਿ SSPs DIGs ਉਹਨਾਂ ਦੀ ਕਮਾਂਡ ਥੱਲੇ ਸੋ ਕਾਲਡ ਸਾਰੇ ਲੱਚਰ ਗਾਣਿਆਂ ਵਾਲੇ ਇਕੱਠੇ ਕੀਤੇ ਜਾਂਦੇ ਨੇ, ਸੱਭਿਆਚਾਰ ਦਾ ਉਹਨੂੰ ਨਾਂ ਦੇ ਕੇ ਪੰਜਾਬ ਦੇ ਵਿੱਚ ਜੋ ਕੁਛ ਕੀਤਾ ਜਾਂਦਾ ਹੈ। ਸੋ ਇੱਕ ਜਨਰੇਸ਼ਨ ਉਹਨਾਂ ਨੇ ਡਰੱਗਸ ਦੇ ਹਵਾਲੇ ਕੀਤੀ, ਉਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਗਿਆ। 2012 ਤੋਂ ਅਸੀਂ ਫੇਰ ਉਸ ਫੇਜ਼ 'ਚ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਆਪਣੇ ਹੱਕਾਂ ਦੀ ਰਿਵਾਈਵਲ ਦੀ ਗੱਲ ਤੋਰੀ, ਕਿਉਂਕਿ ਬਲਵੰਤ ਸਿੰਘ ਰਾਜੋਆਣਾ ਦੇ ਬਲੈਕ ਵਾਰੰਟ 2 ਵਾਰ ਉਹ ਕੈਂਸਲ ਹੋਏ ਔਰ ਕਿਵੇਂ ਕੌਮ ਖੜੀ ਹੋਈ। ਫਿਰ ਇਹਨਾਂ ਨੇ 2015 ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਸਿਲਸਿਲਾ ਸ਼ੁਰੂ ਕੀਤਾ। ਉਸ ਦੇ ਜਵਾਬ ਦੇ ਵਿੱਚ ਵੀ ਕੌਮ 'ਚ ਅਸੀਂ ਇੱਕ ਅਵੇਅਰਨੈਸ ਦਾ ਲੈਵਲ ਦੇਖਦੇ ਹਾਂ। ਔਰ ਇਸ ਸਾਰੇ ਪੀਰੀਅਡ 'ਚ ਹੁਣ ਗੱਲ ਅਸੀਂ ਜਿਹੜੀ ਕਰੰਟ ਸਿਚੁਏਸ਼ਨ ਬਿਲਟ ਹੋਈ ਹੈ, ਡਾਇਸਪੋਰਾ ਸਿੱਖਾਂ ਦਾ ਰੋਲ, ਜਿਹੜਾ ਡਾਇਸਪੋਰਾ ਸਿੱਖ 2 ਮਿਲੀਅਨ ਸੀ ਜਦੋਂ ਅਸੀਂ 84 ਦੇ ਪੀਰੀਅਡ ਦੀ, ਹੁਣ ਅੱਜ 5 ਮਿਲੀਅਨ ਤੱਕ ਪਹੁੰਚੇ ਨੇ। ਇਸ ਪੀਰੀਅਡ 'ਚ ਪੰਜਾਬ 'ਚ ਬੇਸ਼ੱਕ ਕੋਈ ਰੰਗ ਆਇਆ, ਕੋਈ ਰੰਗ ਗਿਆ, ਡਾਇਸਪੋਰਾ ਦੇ ਵਿੱਚ ਭਾਵੇਂ ਇੱਕ ਛੋਟੀ ਕਮਿਟਡ ਜਿਹੜਾ
ਹਿੱਸਾ ਹੀ ਸੀ, ਉਹਨੇ ਖਾਲਿਸਤਾਨ ਦਾ ਪਰਚਮ ਬੁਲੰਦ ਰੱਖਿਆ, ਗੱਲ ਨੂੰ ਜਾਰੀ ਰੱਖਿਆ। ਔਰ ਹਾਲਾਤ ਜਿਉਂ-ਜਿਉਂ ਪੰਜਾਬ 'ਚ ਖਰਾਬ ਹੁੰਦੇ ਗਏ, ਨਵੀਂ ਜਨਰੇਸ਼ਨ ਵੀ ਆਈ, ਉਹ ਉੱਥੋਂ ਉਸ ਨੂੰ ਭੋਗ ਕੇ ਆਏ ਸੀ। ਉਹਨਾਂ ਦਾ ਜਿਹੜਾ ਉਹ ਅਕੀਦਾ ਵੀ ਨਾਲ ਜੁੜਦਾ ਚਲਾ ਗਿਆ, ਜਿਹੜਾ ਇਸ ਲੈਵਲ ਤੱਕ ਪਹੁੰਚ ਗਿਆ ਜਦੋਂ ਅੱਜ ਅਸੀਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰਦੇ ਹਾਂ ਕਿ ਉਹ ਟੋਰਾਂਟੋ 'ਚ ਹੋਏ, ਲੰਡਨ 'ਚ ਹੋਏ, ਰੋਮ 'ਚ ਹੋਏ, ਜਾਂ ਹੁਣ ਆਸਟ੍ਰੇਲੀਆ ਦੇ ਵਿੱਚ ਅੱਡ-ਅੱਡ ਥਾਵਾਂ ਦੇ ਉੱਤੇ ਮੈਲਬਰਨ, ਬ੍ਰਿਸਬੇਨ, ਸਿਡਨੀ, ਕਿਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਨਿਕਲਦੇ ਨੇ ਵੋਟਾਂ ਪਾਉਣ ਦੇ ਲਈ। ਹੁਣ ਡਾਇਸਪੋਰਾ ਕਮਿਊਨਿਟੀ ਨੂੰ ਇਹਨਾਂ ਨੇ ਫਾਈਨਲੀ ਜਿਹੜਾ ਇਸ ਵੇਲੇ ਜੋ ਚੱਲ ਰਿਹਾ, ਕਿਉਂਕਿ ਜਦੋਂ ਤੁਸੀਂ ਇਹ 31 ਰੇਡਸ ਦੀ ਗੱਲ ਦੇਖਦੇ ਹੋ ਤੇ ਉਹਦੇ 'ਚ ਜਿਹੜੀ ਬਰੀਫਿੰਗ ਕੀਤੀ ਜਾਂਦੀ ਹੈ NIA ਵੱਲੋਂ, ਉਹਦਾ ਹਿੱਸਾ ਇਹ ਹੈ ਕਿ ਜੀ ਜਦੋਂ 18 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਸ਼ੁਰੂਆਤ ਕੀਤੀ ਗਈ ਗ੍ਰਿਫਤਾਰੀ ਦੀ, 19 ਤਰੀਕ ਨੂੰ ਜਿਹੜਾ ਲੰਡਨ ਦੇ ਹਾਈ ਕਮਿਸ਼ਨ ਦੇ ਬਾਹਰ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ, ਇਹ ਜਿਹੜੇ ਅਸੀਂ ਰੇਡ ਨੇ ਉਹਨਾਂ ਦੇ ਜਿਨ੍ਹਾਂ ਨਾਲ ਰਾਬਤੇ ਸੀ ਜਾਂ ਜਿਨ੍ਹਾਂ ਰਾਹੀਂ, ਔਰ ਇਹ ਕੋਈ ਕੁਝ ਬਿਗ ਵਿਗ ਨੇ ਜਿਵੇਂ ਜਿਹੜਾ ਖਾਲਸਾ ਏਡ ਦੇ ਦਫ਼ਤਰ ਤੇ ਜਾਂ ਉਹਨਾਂ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਦੇ ਕਰਕੇ, ਪਰ ਬਹੁਤ ਸਾਰੇ ਕਾਮਨਰ ਨੇ, ਆਮ ਨੌਜਵਾਨ ਜਿਨ੍ਹਾਂ ਦੇ ਘਰਾਂ ਜਾ ਕੇ ਕਿ ਜੀ ਇਹਨਾਂ ਦਾ ਉਹਨਾਂ ਨਾਲ ਅਵਤਾਰ ਸਿੰਘ ਖੰਡੇ ਨਾਲ ਸੰਬੰਧ ਹੈ, ਫਲਾਣੇ ਨਾਲ ਹੈ। ਹੁਣ ਜਦੋਂ ਤੁਸੀਂ ਪੁੱਛਦੇ ਹੋ ਕਿ ਵੀ ਇਹਦਾ ਪਰਪਸ ਐਂਡ ਟਾਈਮ ਹੈ ਤਾਂ ਕੰਟੀਨਿਊਟੀ ਹੈ ਉਹਨਾਂ ਦੀ, ਜੋ ਟੋਟਲ ਵਾਰ ਚੱਲ ਰਹੀ ਹੈ ਉਸ ਦਾ ਨੈਕਸਟ ਫੇਜ਼ ਹੈ। ਪਰ ਇਸ ਫੇਜ਼ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਓਵਰਸੀਜ਼ ਜਿਹੜੀ ਉਹਨਾਂ ਨੇ ਇੱਕ ਆਪਣੀ ਪਾਲਿਸੀ ਬਣਾਈ ਐਲੀਮੀਨੇਸ਼ਨ ਦੀ, ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ, ਤੇ ਇਧਰੋਂ ਜਿਹੜੇ ਪੀਸਫੁਲੀ ਵੀ ਪ੍ਰੋਟੈਸਟ ਕਰਦੇ ਨੇ, ਝੰਡਾ ਲਾ ਲੈਣਾ ਐਮਬੈਸੀ ਤੋਂ, ਹਾਈ ਕਮਿਸ਼ਨ ਤੋਂ, ਇੱਕ ਹਿੱਸਾ ਹੁੰਦਾ ਰਿਹਾ ਹਮੇਸ਼ਾ ਹੀ ਪ੍ਰੋਟੈਸਟ ਦਾ, ਪਹਿਲੀ ਵਾਰ ਨਹੀਂ ਲੱਥਾ ਹੈ, ਜਾਂ ਹੋਰਨਾਂ ਮੁਲਕਾਂ ਦੇ ਵੀ ਜਦੋਂ ਪ੍ਰੋਟੈਸਟ ਹੁੰਦੇ ਨੇ ਲਾਤੇ, ਪਰ ਉਹਨੂੰ ਇੰਟਰਨੈਸ਼ਨਲ ਕ੍ਰਾਈਮ ਬਣਾ ਦੇਣਾ। ਔਰ ਜਿਸ ਤਰ੍ਹਾਂ ਅੱਜ ਕੱਲ੍ਹ ਟਰਮ ਔਰ ਅਮਰੀਕਨ ਕਾਂਗਰਸ ਦੇ ਵਿੱਚ ਇੱਕ ਬਿੱਲ ਹੈ ਜਿਹੜਾ ਲਾਅ ਬਣੇਗਾ, ਟਰਾਂਸਨੈਸ਼ਨਲ ਟੈਰਰਿਜ਼ਮ। ਅੱਜ ਜਿਹੜੀ ਇੰਡੀਅਨ ਸਟੇਟ ਹੈ, ਜੇ ਉੱਥੇ 31 ਰੇਡ ਕਰਕੇ ਲੋਕਾਂ ਦੇ ਘਰਾਂ 'ਚੋਂ ਜਿਹੜਾ ਉਹ ਸਮਾਨ ਚੁੱਕ ਰਹੇ ਨੇ, ਹਰਾਸ ਕਰ ਰਹੇ ਨੇ, ਜਾਂ ਕੱਲ੍ਹ ਨੂੰ ਗ੍ਰਿਫਤਾਰੀ ਵੀ ਪਾਉਣਗੇ, ਇਹ ਉਸ ਟਰਾਂਸਨੈਸ਼ਨਲ ਸਟੇਟ ਟੈਰਰਿਜ਼ਮ ਦਾ ਹਿੱਸਾ ਹੈ, ਜਿੱਥੇ ਕਿ ਜਿਹੜੇ ਡਾਇਸਪੋਰਾ ਦੇ ਵਿੱਚ ਐਕਟੀਵਿਟੀ ਕਰ ਰਹੇ ਨੇ, ਬਹੁਤਿਆਂ ਦੇ ਸਬੰਧ ਉਹਨਾਂ ਦੇ ਪਰਿਵਾਰਾਂ ਨਾਲ, ਈਵਨ ਜਿਵੇਂ ਪਰਮਜੀਤ ਸਿੰਘ ਪੰਮਾ ਸਿੱਖਸ ਫਾਰ ਜਸਟਿਸ ਲਈ ਐਕਟਿਵ ਨੇ UK 'ਚ, ਮੋਹਾਲੀ 'ਚ ਉਹਨਾਂ ਦੇ ਬਜ਼ੁਰਗ ਪੇਰੈਂਟਸ ਨੇ, ਉਹਨਾਂ ਦੇ ਉੱਤੇ ਜਾ ਕੇ ਰੇਡ ਕੀਤਾ। ਔਰ ਟਾਈਮਿੰਗ ਦੂਸਰਾ ਪਾਰਟ, ਅਵਤਾਰ ਸਿੰਘ ਖੰਡੇ ਦਾ ਸੰਸਕਾਰ, ਹੁਣ ਸਾਨੂੰ ਪਤਾ ਹੈ ਵੀ ਉਹਨਾਂ ਦੀ ਡੈੱਡ ਬਾਡੀ ਇੰਡੀਆ ਨੇ ਲੈਂਡ ਤੋਂ ਇਹ ਕਹਿ ਕੇ ਨਾ ਕਰ ਦਿੱਤੀ, ਕੋਰਟ ਦੇ ਵਿੱਚ ਐਫੀਡੈਵਿਟ ਹੈ ਕਿ ਜੀ ਕੋਈ ਸਬੂਤ ਨਹੀਂ ਹੈਗਾ ਵੀ ਇੰਡੀਆ ਦਾ ਸਿਟੀਜ਼ਨ ਹੈ। ਦੂਸਰੇ ਪਾਸੇ UK ਦੀ ਸਰਕਾਰ ਨੂੰ ਇਸ ਕਦਰ ਜਿਹੜਾ ਹੈ ਉਹ ਭੈਭੀਤ ਕੀਤਾ ਹੋਇਆ ਉਹਨਾਂ ਨੇ, ਜਾਂ ਉਹ ਪਹਿਲਾਂ ਤੋਂ ਹੀ ਨਾਲ ਰਲੇ ਹੋਏ ਨੇ, ਉਹਨਾਂ ਨੇ ਉਹਨਾਂ ਦੀ ਮਾਤਾ ਚਰਨਜੀਤ ਕੌਰ ਔਰ ਭੈਣ ਜਸਪ੍ਰੀਤ ਕੌਰ ਨੂੰ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ। ਹੁਣ ਇਹਨਾਂ ਹਾਲਾਤਾਂ 'ਚ ਸਿੱਖ ਕੌਮ 'ਚ ਡਾਇਸਪੋਰਾ ਦੇ ਵਿੱਚ ਇੱਕ ਜ਼ੋਰਦਾਰ ਮੁਹਿੰਮ ਹੈ ਕਿ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸੰਸਕਾਰ 'ਚ ਸ਼ਾਮਲ ਹੋਵੋ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਮੈਸੇਜ ਵੀ ਦਿੱਤਾ ਜਾ ਰਿਹਾ ਹੈ ਕਿ ਬਾਹਰ ਜਿਹੜਾ ਵੀ ਸਪੌਟ ਹੋਏਗਾ ਕਿਸੇ ਵੀ ਐਕਟੀਵਿਟੀ ਲਈ, ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਭਾਵੇਂ ਉਹਨਾਂ ਨੇ ਨਾ ਵੀ ਆਉਣ ਦਾ ਫੈਸਲਾ ਕੀਤਾ ਹੋਏ ਕਦੇ ਵੀ ਇੰਡੀਆ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਅਸੀਂ ਹਰਾਸ ਕਰਾਂਗੇ। ਔਰ ਇਸ ਦੇ ਨਾਲ ਨਾਲ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਜਿਵੇਂ ਤੁਸੀਂ ਹੜ੍ਹਾਂ ਦੀ ਗੱਲ ਕੀਤੀ, ਦੂਸਰੇ ਚੈਲੰਜਸ ਦੀ ਗੱਲ ਕੀਤੀ, ਇਸ ਸਭ ਦੇ ਚੱਲਦੇ ਆ ਇਹ ਰੈਗੂਲਰ ਪ੍ਰੈਸ਼ਰ ਇਹਨਾਂ ਨੇ ਬਿਲਟ ਰੱਖਣਾ ਹੈ। ਲਾਅ ਐਂਡ ਆਰਡਰ ਸਟੇਟ ਦਾ ਇਸ਼ੂ ਹੈ, ਲੇਕਿਨ ਜਿਸ ਕਦਰ NIA ਨੇ 22-23 ਪੰਜਾਬ ਦੇ ਜ਼ਿਲ੍ਹਿਆਂ 'ਚ ਹਰ ਡਿਸਟ੍ਰਿਕਟ ਹੈੱਡਕੁਆਰਟਰ 'ਚ ਆਪਣੇ ਦਫ਼ਤਰ ਕਾਇਮ ਕੀਤੇ ਹੋਏ ਨੇ, ਔਰ ਇਸ ਗੱਲ ਦਾ ਧਿਆਨ ਰਹੇ ਕਿ NIA ਦਾ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦਾ ਹੈੱਡ ਉਹ ਦਿਨਕਰ ਗੁਪਤਾ ਹੈ, ਜਿਹੜਾ ਇਸ ਤੋਂ ਪਹਿਲਾਂ ਪੰਜਾਬ ਦਾ DGP ਸੀ। ਔਰ ਜਦੋਂ ਕਰਤਾਰਪੁਰ ਕੋਰੀਡੋਰ 9 ਨਵੰਬਰ 2019 ਨੂੰ ਖੋਲ੍ਹਣ ਦਾ ਫੈਸਲਾ ਹੋਇਆ ਤੇ ਇਸ ਦਾ ਬਿਆਨ ਸੀ, ਜਿਹਦੇ ਲਈ ਬਾਅਦ 'ਚ ਮਾਫੀ ਵੀ ਨੇ ਮੰਗੀ ਕਿ ਜੀ ਜੇ ਇਹ ਖੋਲ੍ਹਿਆ ਗਿਆ ਤੇ ਜਿਹੜਾ ਸਵੇਰੇ ਕਰਤਾਰਪੁਰ ਦੇ ਦਰਸ਼ਨਾਂ ਨੂੰ ਜਾਏਗਾ, ਸ਼ਾਮ ਨੂੰ ਦਹਿਸ਼ਤਗਰਦ ਬਣ ਕੇ ਆਏਗਾ। ਔਰ ਇਹਨਾਂ ਦਾ ਪਿਓ ਸਭ ਤੋਂ ਉੱਪਰ ਬੈਠਾ ਅਜੀਤ ਡੋਵਾਲ, ਕਿਉਂਕਿ ਇਸ ਵੇਲੇ ਜੋ ਨੀਤੀਆਂ ਨੇ ਮੋਦੀ ਔਰ ਅਮਿਤ ਸ਼ਾਹ ਔਰ ਅਜੀਤ ਡੋਵਾਲ, ਇਹ ਜਿਹੜੀ ਖੂਨੀ ਤਿਕੜੀ ਹੈ, ਇਹਨਾਂ ਦੀਆਂ ਨੀਤੀਆਂ ਨੇ। ਸੋ ਮੈਂ ਸਮਝਦਾ ਵੀ ਸਾਨੂੰ ਇਸ ਕੰਟੈਕਟ ਸਮਝਣਾ ਹੋਏਗਾ, ਇਹ ਔਨਗੋਇੰਗ ਜਿਹੜੀ ਵਾਰ ਹੈ, ਟੋਟਲ ਵਾਰ, ਉਸ ਦੀ ਕੰਟੀਨਿਊਟੀ ਹੈ। ਡਾਇਸਪੋਰਾ ਅੰਡਰ ਟਾਰਗੇਟ ਨੇ, ਡਾਇਰੈਕਟ ਅਸੈਸੀਨੇਸ਼ਨ ਰਾਹੀਂ ਵੀ ਜੋ ਇਹਨਾਂ ਨੇ ਕੀਤਾ, ਪਲੱਸ ਹੁਣ ਜਿਹੜੇ ਪੀਸਫੁਲ ਢੰਗ ਨਾਲ ਵੀ ਬਾਹਰ ਪ੍ਰੋਟੈਸਟ ਦੇ ਵਿੱਚ ਔਰ ਦੂਸਰੇ ਸ਼ਾਮਲ ਹੁੰਦੇ ਨੇ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਜਿਹੜਾ ਟਾਰਗੇਟ ਕਰਕੇ ਇਹ ਬਾਹਰ ਜਿਹੜਾ ਹੈ ਉਹ ਟਰਾਂਸਨੈਸ਼ਨਲ
ਟੈਰਰਿਜ਼ਮ ਦਾ ਇੱਕ ਟਿਪੀਕਲ ਉਦਾਹਰਣ ਹੈ, ਔਰ ਜਿਹੜਾ ਅਸੀਂ ਇੱਥੋਂ ਦੀਆਂ ਅਥਾਰਟੀਜ਼ ਦੇ ਨੋਟਿਸ ਦੇ ਵਿੱਚ ਵੀ ਲਿਆਂਦਾ ਹੈ। ਜੀ ਡਾਕਟਰ ਸਾਹਿਬ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ ਵਿਊਅਰਸ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਜਿਵੇਂ ਪਿਛਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਹੈ NIA ਦੀ, ਜਾਂ ਜਿਹੜਾ ਓਵਰਆਲ ਤੁਸੀਂ ਜਿਹੜੀ ਟਰਮੀਨੋਲੋਜੀ ਟਰਾਂਸਨੈਸ਼ਨਲ ਟੈਰਰਿਜ਼ਮ ਦਾ ਜ਼ਿਕਰ ਕੀਤਾ ਹੈ, ਮਤਲਬ ਹੁਣ ਅਸੀਂ ਇਹ ਬੇਸਿਕਲੀ ਦੇਖ ਲਈਏ ਕਿ ਡਾਇਸਪੋਰਾ ਨੂੰ ਸਿੱਧੇ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਹੈ। ਜੇ ਅਸੀਂ ਥੋੜਾ ਜਿਹਾ ਪਿਛੋਕੜ ਦੇ ਵਿੱਚ ਅਸੀਂ 84 ਦੇ ਹਮਲੇ ਤੋਂ ਬਾਅਦ ਤੁਸੀਂ ਡਰੱਗ ਵਾਰਫੇਅਰ ਦਾ ਜ਼ਿਕਰ ਕੀਤਾ, ਉਹ ਤੋਂ ਬਾਅਦ ਜਿਵੇਂ ਸਾਡੀ ਲੈਂਗੁਏਜ ਨੂੰ ਐਲੀਮੀਨੇਟ ਕੀਤਾ ਜਾ ਰਿਹਾ ਹੈ, ਲੈਂਗੁਏਜ ਤੇ ਹਮਲੇ ਹੋ ਰਹੇ ਨੇ। ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰਸ ਤੋਂ ਲੈ ਕੇ ਸਾਰਾ ਅਸੀਂ ਜਿਹੜਾ ਪੈਟਰਨ ਹੈ ਉਹ ਦੇਖਦੇ ਹਾਂ। ਫਿਰ ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਜਿਵੇਂ ਲਾਅ ਲਿਆਂਦੇ ਗਏ, ਭਾਵੇਂ ਉਹ ਵਾਪਸ ਲੈ ਲਏ ਗਏ ਹੈ, ਪਰ ਕਿਵੇਂ ਸਾਡੀ ਜਿਹੜੀ ਇਕੋਨਮੀ ਹੈ ਉਹਨੂੰ ਸੱਟ ਮਾਰੀ ਜਾ ਰਹੀ ਹੈ, ਰੀੜ੍ਹ ਦੀ ਹੱਡੀ ਤੋੜੀ ਜਾ ਰਹੀ ਹੈ। ਸੋ ਹਰ ਇੱਕ ਲੈਵਲ ਦੇ ਉੱਤੇ ਜਾਂ ਹਰ ਇੱਕ ਪੱਖ ਤੋਂ ਜਦੋਂ ਦੇਖਦੇ ਹਾਂ ਹਮਲਾ ਸਾਡੇ ਸਾਹਮਣੇ ਆ। ਇਹ ਹੁਣ ਇੱਕ ਸਿੱਧਾ ਚੈਲੰਜ ਆ ਟਰਾਂਸਨੈਸ਼ਨਲ ਟੈਰਰਿਜ਼ਮ ਦਾ, ਜਿਹੜਾ ਸਾਡੇ ਸਾਹਮਣੇ ਆ ਕੇ ਖਲੋਤਾ ਆ। ਸੋ ਹੁਣ ਸਾਡੇ ਸਾਹਮਣੇ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਦੇ ਸਾਹਮਣੇ ਫਿਰ ਇਹ ਇੱਕ ਕੁਐਸਚਨ ਬਣ ਜਾਂਦਾ ਕਿ ਭਾਈ ਇਸ ਸਾਰੇ ਪਾਰਟ ਦਾ ਤੋੜ ਕੀ ਹੈ, ਕੀ ਅਸੀਂ ਇਸ ਵਕਤ ਕਰ ਸਕਦੇ ਹਾਂ ਇਹਨਾਂ ਹਾਲਾਤਾਂ ਦੇ ਵਿੱਚ, ਤਾਂ ਜੋ ਬਾਹਰ ਬੈਠਿਆਂ ਅਸੀਂ ਅਮਰੀਕਾ, ਕੈਨੇਡਾ ਜਾਂ ਇਹਨਾਂ ਮੁਲਕਾਂ ਦੇ ਕਾਨੂੰਨਾਂ ਦੀ ਜ਼ਦ ਦੇ ਵਿੱਚ ਰਹਿੰਦਿਆਂ ਕੀ ਅਜਿਹਾ ਕਰੀਏ ਤੇ ਕਿਵੇਂ ਇਹ ਸਾਰੇ ਪਾਰਟ ਨੂੰ ਡੀਲ ਕੀਤਾ ਜਾਵੇ? ਦੇਖੋ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਸਟੇਟ ਹੋਛੇ ਹੱਥਕੰਡਿਆਂ ਤੇ ਔਰ ਅਸੈਸੀਨੇਸ਼ਨਸ ਔਰ ਇਸ ਕਿਸਮ ਦੀ ਡਰਟੀ ਗੇਮ ਤੇ ਉਤਰਦੀਆਂ ਨੇ, ਤੇ ਫਿਰ ਇੱਕ ਵਰਗ ਜਿਹੜਾ ਹੈ ਉਹ ਡਰ ਦਾ ਸ਼ਿਕਾਰ ਵੀ ਹੁੰਦਾ ਹੈ। ਹਿਊਮਨ ਨੇਚਰ ਦਾ ਹਿੱਸਾ ਹੈ। ਹੁਣ ਪਹਿਲਾਂ ਤਾਂ ਜੋ ਦੁਸ਼ਮਣ ਆਪਣੀ ਇਸ ਗੰਦੀ ਹਰਕਤ ਦੇ ਨਾਲ ਜਾਂ ਗੰਦੀਆਂ ਹਰਕਤਾਂ ਦੇ ਨਾਲ ਹਾਸਲ ਕਰਨਾ ਚਾਹੁੰਦਾ ਹੈ, ਉਸ ਨੂੰ ਹਾਸਲ ਨਾ ਕਰਨ ਦੇਈਏ। ਸੋ ਪਹਿਲਾ ਪਾਰਟ ਹੈ ਵੀ ਡਿਫਾਈਂਸ, ਔਰ ਮੈਂ ਸਮਝਦਾ ਹਾਂ ਵੀ ਇਹ ਸ਼ਾਇਦ ਪਤਾ ਨਹੀਂ ਉਹਨਾਂ ਦੇ ਚਾਣਕਿਆ ਰੋਡ ਦੇ ਉੱਤੇ ਉਹ ਜਿਹੜੀ ਉਹਨਾਂ ਦੀ ਚਾਣਕਿਆਪੁਰੀ ਹੈ ਜਿੱਥੇ ਡਿਪਲੋਮੈਟ ਬੈਠਦੇ ਨੇ, ਉਸ ਨੂੰ ਕੌਟਲਿਆ ਮਾਰਗ ਕਹਿੰਦੇ ਨੇ, ਕਿ ਵੀ ਇਹਨਾਂ ਚੋਂ ਕਿਸੇ ਨੇ ਸਿੱਖਾਂ ਦੀ ਹਿਸਟਰੀ ਨਹੀਂ ਪੜ੍ਹੀ ਹੋਈ, ਜਾਂ ਕੋਈ ਉਸ ਕਿਸਮ ਦੇ ਸਿਫਾਰਸ਼ੀ ਰੱਖੇ ਹੋਏ ਨੇ ਜਿਹੜੇ ਮੱਖੀ ਤੇ ਮੱਖੀ ਮਾਰ ਰਹੇ ਨੇ, ਕਿ ਜੇ ਸਿੱਖ ਕੌਮ ਦੇ ਖਾਸੇ ਨੂੰ ਇਹਨਾਂ ਨੇ ਸਮਝਿਆ ਹੀ ਨਹੀਂ ਹੈ, ਇਹਨਾਂ ਨੂੰ ਇਹ ਇਸ ਫਰੇਜ਼ ਦੀ ਸਮਝ ਨਹੀਂ ਆਈ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜੋ ਜੋ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਜੇ 84 ਤੋਂ ਬਾਅਦ ਪੰਜਾਬ 'ਚ ਕੇਸਰੀ ਰੰਗ ਬੰਨਣ ਦਾ ਮਤਲਬ ਸੀ ਇੱਕ ਰਿਬੈਲ ਜਾਂ ਇੱਕ ਗੁਰਿਲਾ, ਔਰ ਉਹਨੂੰ ਚੁੱਕ ਲਿਆ ਜਾਂਦਾ ਸੀ, ਤੇ ਸਾਰਾ ਪੰਜਾਬ ਕੇਸਰੀ ਰੰਗ 'ਚ ਰੰਗਿਆ ਗਿਆ। ਔਰ ਹੁਣ ਵੀ ਜਦੋਂ ਇਸ ਦਾ ਜਵਾਬ ਦੇਣਾ ਹੁੰਦਾ ਹੈ ਇਸ ਲੈਵਲ ਦੇ ਉੱਤੇ ਹੀ ਹੁੰਦਾ। ਜੇ ਜਸਦੀਪ ਸਿੱਧੂ ਨੂੰ ਇਹਨਾਂ ਨੇ 26 ਜਨਵਰੀ ਨੂੰ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾਉਣ ਦੇ ਲਈ ਕਿਸ ਲੈਵਲ ਦਾ ਜਿਹੜਾ ਹੈ ਕਿਵੇਂ ਪੇਂਟ ਕੀਤਾ, ਲੇਕਿਨ ਉਸ ਦੇ ਸੰਸਕਾਰ ਦੇ ਉੱਤੇ ਵੀ ਹਜ਼ਾਰਾਂ ਦੀ ਗਿਣਤੀ 'ਚ ਔਰ ਉਹਨਾਂ ਦੇ ਅੰਤਮ ਅਰਦਾਸ ਵੇਲੇ ਲੱਖਾਂ ਦੀ ਗਿਣਤੀ 'ਚ ਉਹਦੇ ਸਿਵਿਆਂ ਦੇ ਉਸ ਸਵਾਹ ਨੂੰ ਵੀ ਲੋਕੀ ਘਰੇ ਲਿਜਾਣ ਨੂੰ ਸੀ। ਔਰ ਇਹੀ ਅਸੀਂ ਸਿੱਧੂ ਮੂਸੇਵਾਲਾ ਦੇ ਹਵਾਲੇ ਨਾਲ ਦੇਖਦੇ। ਔਰ ਇਸ ਸਾਰੇ ਚੋਂ ਉਸ ਧਰਤੀ ਦੇ ਉੱਤੇ ਇਹਨਾਂ ਨੇ ਤਾਂ ਦੀਪ ਸਿੱਧੂ ਦਾ ਜਾਂ ਸਿੱਧੂ ਮੂਸੇਵਾਲਾ ਦਾ ਜਾਂ ਹੋਰ ਘਟਨਾਵਾਂ ਨਾਲ ਖੌਫ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਵਾਬ ਸੀ ਕਿ ਸੰਗਰੂਰ ਤੋਂ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਜਿੱਤਦੇ ਨੇ। ਸੋ ਇਹੀ ਗੱਲ ਜੇ ਬੀਤੇ ਦੀ ਹਿਸਟਰੀ ਵੀ ਅੰਗਰੇਜ਼ੀ ਰਾਜ ਦੇ ਵੇਲੇ ਵੀ ਜਦੋਂ ਫਾਂਸੀਆਂ ਦੀ ਗੱਲ ਹੁੰਦੀ ਸੀ ਤੇ ਹੱਸ ਕੇ ਫਾਂਸੀਆਂ ਨਹੀਂ ਚੜਨ ਵੇਲੇ ਅਸੀਂ ਦੇਖਦੇ ਹਾਂ ਜਿੰਦੇ ਸੁੱਖੇ ਤੋਂ ਲੈ ਕੇ ਤੇ ਤੁਸੀਂ ਪਿੱਛੇ ਅਸੀਂ ਹੁਣੇ ਹੀ ਜਿਹੜਾ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੀ ਗੱਲ ਕੀਤੀ ਕਿ 21 ਸਾਲ ਬਾਅਦ ਉਹ ਬਦਲਾ ਵੀ ਲੈਂਦਾ, ਹੱਸ ਫਾਂਸੀ ਤੇ ਚੜ੍ਹਦਾ। ਸੋ ਇਹ ਜਿਹੜਾ ਜੇ ਤਾਂ ਹਕੂਮਤ ਇਹ ਸਮਝਦੀ ਹੈ ਕਿ ਇਸ
ਡਰ ਦੇ ਇੱਕ ਜਿਹੜਾ ਛੋਟਾ ਤਬਕਾ ਉਹਦੀ ਮੈਂ ਗੱਲ ਨਹੀਂ ਕਰਦਾ ਜਿਹੜੇ ਸ਼ਾਇਦ ਸਟੈਪ ਬੈਕ ਕਰ ਲੈਣ। ਇੱਕ ਤਾਂ ਇਹ ਹੈ ਉਹ ਡਿਫਾਈਂਸ ਉਹਦਾ ਇਹ ਹੈ ਕਿ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਦੋਂ ਵੀ ਕਿਤੇ ਪ੍ਰੋਟੈਸਟ ਹੁੰਦੇ ਨੇ ਉਹਨਾਂ ਸ਼ਮੂਲੀਅਤ ਹੋਏ। ਇਮੀਡੀਏਟ ਮੌਕਾ ਜਿਹੜਾ ਉਹ 12 ਤਰੀਕ ਨੂੰ ਭਾਈ ਅਵਤਾਰ ਸਿੰਘ ਖੰਡਾ ਦੇ ਸੰਸਕਾਰ ਵੇਲੇ ਹੈ, ਵੱਡੀ ਗਿਣਤੀ 'ਚ ਹੋਏ, ਕਿਉਂਕਿ ਸਾਰਾ NIA ਦਾ ਨੈਰੇਟਿਵ ਉਸ 19 ਮਾਰਚ ਦੇ ਪ੍ਰੋਟੈਸਟ ਦੇ ਦੁਆਲੇ ਬਣਾਇਆ ਗਿਆ ਕਿ ਉਹਨਾਂ ਦੇ ਨਾਲ ਕੌਣ ਸੰਬੰਧਿਤ ਨੇ ਜੀ, ਅਸੀਂ ਬਹੁਤ ਡਾਟਾ ਮਿਲ ਗਿਆ ਸਾਨੂੰ, ਬਹੁਤ ਫਲਾਣਾ ਹੋ ਗਿਆ। ਇਹ ਤਾਂ ਇੱਕ ਪਾਰਟ ਹੈ, ਪਰ ਇਹਨੂੰ ਇੱਕ ਪਾਸੇ ਰੱਖਦੇ ਜਿਹੜਾ ਵਕਤੀ ਤੌਰ ਤੇ ਹਕੂਮਤ ਚਾਹੁੰਦੀ ਹੈ, ਲੌਂਗ ਟਰਮ ਅਲਟੀਮੇਟਲੀ ਗੱਲ ਜਦੋਂ ਅਸੀਂ ਅੱਜ ਦੇ ਕੰਟੈਕਸਟ ਕਰਦੇ ਹਾਂ ਤੇ ਨੈਰੇਟਿਵ ਦੀ ਹੈ। ਹਕੂਮਤ ਸਾਨੂੰ ਦਹਿਸ਼ਤਗਰਦ ਬਣਾ ਕੇ ਆਪਣਾ ਨੈਗੇਟਿਵ ਨੈਰੇਟਿਵ ਬਾਹਰਲੀਆਂ ਸਰਕਾਰਾਂ ਨਾਲ ਜਿਨ੍ਹਾਂ ਨਾਲ ਵਪਾਰਕ ਸਮਝੌਤੇ ਨੇ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਸਾਡਾ ਨੈਰੇਟਿਵ ਕੀ ਹੈ? ਮੈਂ ਸਮਝਦਾ ਹਾਂ ਵੀ ਸਾਡੇ ਲਈ 13 ਮਹੀਨੇ ਚੱਲੀ ਕਿਸਾਨ ਮੂਵਮੈਂਟ ਵੀ ਆਪਣੇ ਆਪ ਦੇ ਵਿੱਚ ਇੱਕ ਆਈਡੀਅਲ ਮੂਵਮੈਂਟ ਹੈ। ਦੁਨੀਆ ਦੇ ਹਿਸਟਰੀ 'ਚ ਸ਼ਾਇਦ ਹੀ ਕੋਈ ਮੂਵਮੈਂਟ ਇੰਨਾ ਲੰਮਾ ਵਕਤ ਇੰਨੇ ਸਸਟੇਨ ਤਰੀਕੇ ਦੇ ਨਾਲ ਕਿਤੇ ਵੀ ਚੱਲੀ ਹੋਏ ਜੀ। ਲੇਕਿਨ ਉਸ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਹਕੂਮਤ ਨੇ ਮੇਵਾਲੀ ਲਫ਼ਜ਼ ਮਰਾਠੀ ਜ਼ਬਾਨ ਦਾ ਬਦਮਾਸ਼ ਤੋਂ ਸ਼ੁਰੂ ਕਰਕੇ ISI ਖਾਲਿਸਤਾਨੀ ਟੂਲ ਕਿਟ ਈਵਨ ਬਾਹਰਲੀਆਂ ਜਿਹੜੀਆਂ ਪ੍ਰੋਮੀਨੈਂਟ ਸ਼ਖਸੀਅਤਾਂ ਐਨਵਾਇਰਨਮੈਂਟਲਿਸਟ ਬੱਚੀ ਔਰ ਦੂਜਿਆਂ ਨੇ ਵੀ ਸਪੋਰਟ ਕੀਤੀ, ਉਹਨਾਂ ਨੂੰ ਕਿਸ ਬ੍ਰਸ਼ ਦੇ ਨਾਲ ਪੇਂਟ ਕੀਤਾ। ਲੇਕਿਨ ਸਿੱਖਾਂ ਨੇ ਆਪਣਾ ਨੈਰੇਟਿਵ ਬੜਾ ਫਿਕਸ ਰੱਖਿਆ। ਨਤੀਜੇ ਦੇ ਤੌਰ ਤੇ ਅਸੀਂ ਦੁਨੀਆ ਭਰ ਦੇ ਵਿੱਚ ਉਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਹੋਏ, ਸਿੱਖ ਕਾਕਸ ਦੇ ਮੈਂਬਰ ਹੋਣ ਕਾਂਗਰਸਮੈਨ, ਬ੍ਰਿਟਿਸ਼ MP ਹੋਣ, ਆਸਟ੍ਰੇਲੀਅਨ MPs ਹੋਣ, ਉਹ ਸਾਡੇ ਲਈ ਸਪੋਰਟ ਨਿਕਲੀ ਔਰ ਡਾਇਸਪੋਰਾ ਸਿੱਖਾਂ ਦੀ ਸਪੋਰਟ ਨੇ ਇਹਨਾਂ ਨੂੰ ਪੈਨਿਕ ਕੀਤਾ। ਨਤੀਜਾ ਤਿੰਨੋਂ ਖੇਤੀ ਕਾਨੂੰਨ, ਨਹੀਂ ਤਾਂ ਇਹ ਸੀ ਜੀ ਮੋਦੀ ਨੂੰ ਕੌਣ ਜੋ ਜਿੱਥੇ ਉਹਨੇ ਪੈਰ ਰੱਖ ਦਿੱਤਾ ਉਹ ਤਾਂ ਅੰਗਦ ਵਾਂਗ ਹੈ ਜਿਹੜਾ ਇਹਨਾਂ ਦਾ ਦੂਤ ਸੀ, ਜਿਵੇਂ ਰਾਵਣ ਦੇ ਦਰਬਾਰ ਦੇ, ਉਹ ਪੈਰ ਨਹੀਂ ਚੁੱਕਦਾ, ਪੈਰ ਹੀ ਨਹੀਂ ਚੁੱਕਿਆ, ਉਹਨੇ ਸਿਰ ਪੁੱਠਾ ਕੀਤਾ, ਸਿਰ ਪਰਨੇ ਹੋ ਕੇ ਜਿਹੜਾ ਥੁੱਕਿਆ ਵੀ ਚਿੱਟਿਆ, ਮਾਫੀ ਵੀ ਮੰਗੀ ਔਰ ਤਿੰਨੋਂ ਖੇਤੀ ਕਾਨੂੰਨ ਵੀ ਵਾਪਸ ਲਏ। ਹੁਣ ਇਹ ਹੈ ਗੱਲ ਨੈਰੇਟਿਵ ਦੀ, ਕਿਉਂਕਿ ਬਿਲਕੁਲ ਫਿਕਸ ਸੀ ਹਾਲਾਂ ਵਿਦਨ ਕੀ ਚੱਲ ਰਿਹਾ ਸੀ ਕਿ ਇੱਕ ਵੱਖਰਾ ਵਿਸ਼ਾ। ਅਸੀਂ ਸਮਝਦੇ ਹਾਂ ਵੀ ਸਾਨੂੰ ਆਪਣਾ ਨੈਰੇਟਿਵ ਕਿ ਵੀ ਇਹ ਟਰਾਂਸਨੈਸ਼ਨਲ ਟੈਰਰਿਜ਼ਮ ਕਰ ਰਹੇ ਨੇ, ਇਹ ਬਾਹਰਲੇ ਲੋਕਾਂ, ਬਾਹਰਲੇ ਜਿਹੜੇ ਮੁਲਕਾਂ ਤੋਂ ਆਏ ਪਰ ਇਹਨਾਂ ਮੁਲਕਾਂ ਦੇ ਸ਼ਹਿਰੀ ਬਣੇ ਨੇ, ਉਹਨਾਂ ਦੇ ਹੱਕਾਂ ਤੇ ਛਾਪਾ ਮਾਰ ਰਹੇ ਨੇ। ਇਸ ਲਈ ਪੋਲੀਟੀਕਲ ਲੌਬੀ ਬਹੁਤ ਇੰਪੋਰਟੈਂਟ ਹੈ ਔਰ ਉਹ ਜਿੱਥੇ ਵੀ ਕੋਈ ਸਿੱਖ ਹੈ ਜਿਸ ਖੇਤਰ 'ਚ ਵੀ, ਔਰ ਸਾਡੇ ਕੋਲ ਤਾਂ ਇੰਨਾ ਵੱਡਾ ਨੈਟਵਰਕ ਹੈ ਦੁਨੀਆ 'ਚ 193 UN ਦੇ ਮੈਂਬਰ ਦੇਸ਼ ਨੇ, ਅਦਰਵਾਈਜ਼ ਤਾਂ 200 ਤੋਂ ਜ਼ਿਆਦਾ ਨੇ। ਐਸੇ ਮੁਲਕ ਵੱਡੇ ਮੁਲਕ ਅਮਰੀਕਾ ਵਰਗਿਆਂ ਦੀਆਂ ਵੀ ਸਾਰਿਆਂ ਦੇਸ਼ਾਂ 'ਚ ਐਮਬੈਸੀਆਂ ਨਹੀਂ ਨੇ, ਕਈ ਵਾਰੀ 4-4 5-5 ਮੁਲਕਾਂ 'ਚ ਇੱਕ ਥਾਂ ਹੁੰਦਾ ਹੈ ਕਿ ਜੀ ਉੱਥੇ ਵੀਜ਼ੇ ਲਵਾ ਲੈਣਗੇ। ਸਾਡੇ ਕੋਲ ਤਾਂ 150 ਮੁਲਕਾਂ ਦੇ ਵਿੱਚ ਗੁਰਦੁਆਰੇ ਨੇ। ਸਾਡਾ ਇੱਕ ਨੈਟਵਰਕ, ਬੇਸ਼ੱਕ ਗਿਣਤੀ ਸਾਡੀ 35 ਮਿਲੀਅਨ ਹੈ, ਪਰ ਸਾਡੀ ਜਿਹੜੀ ਨੈਟਵਰਕਿੰਗ ਹੈ ਔਰ ਗੁਰਦੁਆਰੇ ਸਾਡੇ ਲਿਵਡ ਇੰਸਟੀਟਿਊਸ਼ਨਸ ਨੇ, ਥ੍ਰੋਬਿੰਗ ਵਿਦ ਲਾਈਫ। ਇਹ ਕੋਈ ਚਰਚ ਨਹੀਂ ਨੇ ਕਿ ਸੰਡੇ ਨੂੰ ਖੁੱਲ੍ਹਣਾ, ਸਵੇਰ ਵੇਲੇ ਪਾਸਟਰ ਨੇ ਕਰਨਾ, ਟੋਕਰੀ ਘੁਮਾ ਦੇਣੀ ਹੈ ਤੇ ਫਿਰ ਉਹਨੇ ਚਲੇ ਜਾਣਾ ਅੱਠੇ ਪੈਰ। ਫਿਰ ਉਹ ਗੁਰਦੁਆਰਾ ਇੰਸਟੀਟਿਊਸ਼ਨ, ਜੇ ਤੁਸੀਂ ਕਦੇ ਭਾਈ ਕਾਹਨ ਸਿੰਘ ਨਾਭਾ ਦੀ ਡੈਫੀਨੇਸ਼ਨ ਦੇਖੋ, ਸਪਿਰਿਚੁਅਲ ਫੀਡ ਵੀ ਹੈ, ਕਿਸੇ ਮੁਸਾਫਰ ਲਈ ਟਿਕਾਣਾ ਵੀ ਹੈ। ਉਹ ਕਹਿੰਦੇ ਨੇ ਕਿਲੇ ਵੀ ਨੇ, ਦੁਰਗ ਵੀ ਨੇ ਸਾਡੇ, ਕਿਉਂਕਿ ਜੇ ਕੋਈ ਵੀ ਡਿਫੈਂਸਲੈਸ ਆਉਂਦਾ ਉਸ ਦਾ ਡਿਫੈਂਸ ਕਰਨਾ ਵੀ ਬਣਦਾ ਔਰ ਉੱਥੇ ਕੋਈ ਵੀ ਗੁਰੂ ਦਾ ਘਰ ਹੈ, ਸਭ ਦੇ ਲਈ ਖੁੱਲ੍ਹਾ, ਲੇਕਿਨ ਉੱਥੇ ਹੀ ਸਾਡੇ ਬੱਚਿਆਂ ਦੀ ਵੀ ਟ੍ਰੇਨਿੰਗ ਹੁੰਦੀ ਹੈ। ਹੁਣ ਜਿਵੇਂ ਅੱਜ ਗੁਰਦੁਆਰਾ ਸਾਹਿਬ ਜਦੋਂ ਅਸੀਂ ਗਏ ਤੇ ਹਰਪ੍ਰੀਤ ਸਿੰਘ ਦੱਸ ਰਹੇ ਸੀ ਵੀ ਇਹਨਾਂ ਦਾ ਗੁਰਮਤ ਸਕੂਲ ਬਹੁਤ ਵਧੀਆ, 100 ਤੋਂ ਜ਼ਿਆਦਾ ਬੱਚੇ ਨੇ ਔਰ ਦੂਸਰਾ। ਸੋ ਮੈਂ ਸਮਝਦਾ ਹਾਂ ਵੀ ਇਹ ਜਦੋਂ ਅਸੀਂ ਇਸ ਕਿਸਮ ਦੇ ਕਪਟੀ ਦੁਸ਼ਮਣ ਦੇ ਨਾਲ, ਜਿਹੜੇ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਨੇ, ਅੰਗਰੇਜ਼ਾਂ ਤੋਂ ਜ਼ਿਆਦਾ ਸ਼ੈਤਾਨ ਨੇ, ਉਹਨਾਂ ਦੇ ਨਾਲ ਸਾਡਾ ਵਾਹ ਪਿਆ ਹੋਇਆ ਤੇ ਇੱਕ ਪਾਸੇ ਤਾਂ ਇਮੀਡੀਏਟ ਸਾਨੂੰ ਉਹਨਾਂ ਦੇ ਨਾਲ ਉਹ ਹਿਸਾਬ ਬਰਾਬਰ ਅਸੀਂ ਕਰਦੇ ਰਹਿਣਾ। ਜਿਵੇਂ ਜੇ ਖਾਲਿਸਤਾਨ ਰੈਫਰੈਂਡਮ ਦੇ ਵਿੱਚ ਵੱਡੀ ਗਿਣਤੀ 'ਚ ਸਾਡੇ ਵੀਰ ਭੈਣਾਂ ਨਿਕਲਦੇ ਨੇ, ਅੱਗੋਂ ਵੀ ਜਿੱਥੇ ਜਿੱਥੇ ਹੋਣਾ ਨਿਕਲਣ, ਇਹ ਵੀ ਜਵਾਬ ਹੈ। ਪਰ ਸਾਨੂੰ ਲੌਂਗ ਟਰਮ ਬੈਟਲ ਦੇ ਲਈ, ਜਿਹੜਾ ਆਪਣਾ ਨੈਰੇਟਿਵ ਸਿਰਜਣ ਦੇ ਲਈ, ਜਿੱਥੇ ਸਟਰੋਂਗ ਆਰਗੇਨਾਈਜੇਸ਼ਨਸ ਬਿਲਡ ਕਰਨ ਦੀ ਲੋੜ ਹੈ। ਹਿਊਮੈਨਿਟੇਰੀਅਨ ਲੈਵਲ ਤੇ ਬਹੁਤ ਚੰਗਾ ਕੰਮ ਹੈ। ਹੁਣ ਅੱਜ ਹੀ ਫਾਲਟ ਲਾਈਨਸ ਦੇ ਵਿੱਚ ਸਾਡੇ ਐਂਕਰ ਸੁਖਵਿੰਦਰ ਸਿੰਘ ਹੋਰਾਂ ਨੇ ਕਿ ਯੂਨਾਈਟਿਡ ਸਿੱਖਸ ਮਨੀਪੁਰ ਦੇ ਵਿੱਚ ਕੀ ਕਰ ਰਿਹਾ ਉਸ ਨੂੰ ਕਵਰ ਕੀਤਾ। ਖਾਲਸਾ ਏਡ ਪੰਜਾਬ ਦੇ, ਹੁਣ ਜੇ NIA ਦੇ ਅਟੈਕ ਵੇਲੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ, ਮੈਂ ਸਮਝਦਾ ਰਾਦਰ
ਨੈਗੇਟਿਵਿਟੀ ਚੋਂ ਪੋਜ਼ਿਟਿਵਿਟੀ ਇਹ ਨਿਕਲੀ ਕਿ ਉਹਨਾਂ ਦੇ ਪੱਤਰਕਾਰ ਉੱਥੇ ਜਿਹੜੇ ਨੇ ਥੋੜੇ ਬਹੁਤ ਫੇਅਰ ਉਹ ਦੱਸ ਰਹੇ ਨੇ ਜੀ ਉਹਨਾਂ ਨੇ ਇੰਨੇ ਘਰ ਇਸ ਪਿੰਡ 'ਚ ਬਣਾ ਕੇ ਦਿੱਤੇ, ਇੰਨੇ ਘਰ ਇਸ ਪਿੰਡ 'ਚ ਬਣਾ ਕੇ ਦਿੱਤੇ, ਇੰਨੇ ਪ੍ਰੋਜੈਕਟ ਚੱਲ ਰਹੇ ਨੇ। ਦੂਜੇ ਨੇ ਜੇ ਹੁਣ ਹਕੂਮਤ ਦੌੜੀ ਹੋਈ ਹੈ, ਸੈਂਟਰ ਨੇ ਕੋਈ ਪੈਕੇਜ ਨਹੀਂ ਦਿੱਤਾ, ਪੰਜਾਬ ਵਾਲਾ ਭੰਡ ਜਿਹੜਾ ਉਹ ਕਹਿੰਦਾ ਜੀ ਅਸੀਂ ਕੋਈ ਜਿਹੜਾ ਬਹੁਤ ਪੈਸੇ ਨੇ ਸਾਡੇ ਕੋਲ, ਬਹੁਤ ਪੈਸੇ ਨੇ, ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨਹੀਂ ਨੇ। ਸੋ ਸਾਨੂੰ ਜਿਹੜੀਆਂ ਸੌਫਟ ਪਾਵਰਸ ਨੇ ਹਿਊਮੈਨਿਟੇਰੀਅਨ ਵੀ ਉਹ ਵੀ ਡਿਵੈਲਪ ਕਰਨ ਦੀ ਲੋੜ ਹੈ। ਔਰ ਮੋਸਟ ਇੰਪੋਰਟੈਂਟਲੀ ਮੈਂ ਸਮਝਦਾ ਵੀ ਆਪਣੇ ਟੱਬਰਾਂ ਨੂੰ ਸੰਭਾਲੀਏ, ਆਪਣੇ ਪਰਿਵਾਰਾਂ ਨੂੰ, ਬੱਚੇ ਬੱਚੀਆਂ ਦੇ ਅੰਦਰ ਉਹ ਵੈਲਿਊ ਸਿਸਟਮ ਭਰੀਏ। ਕਿਉਂਕਿ ਅਲਟੀਮੇਟਲੀ ਦੇਖੋ ਇਹ ਅਸੀਂ ਸਿੱਖ ਕੌਮ ਤੋਂ ਬਿਹਤਰ ਕੌਣ ਜਾਣਦਾ ਕਿ ਵੀ ਅਸੀਂ 18ਵੀਂ ਸਦੀ 'ਚ ਆਪਣੀ ਐਗਜ਼ਿਸਟੈਂਸ ਦੀ ਲੜਾਈ ਨਹੀਂ ਲੜੀ, ਅਸੀਂ ਆਪਣੀ ਪੋਲੀਟੀਕਲ ਸੋਵਰਨਿਟੀ ਦੀ ਲੜਾਈ ਵੀ ਲੜੀ ਨਾਲ। 1699 ਤੋਂ 1799 ਤੱਕ ਕਿੰਨੇ ਦੌਰ ਪਰਸੀਕਿਊਸ਼ਨ ਦੇ, ਇੱਕੋ ਵੇਲੇ ਦੋ ਐਨਮੀ, ਇੱਕ ਦਿੱਲੀ ਦਰਬਾਰ, ਇੱਕ ਦਰਾ ਖੈਬਰ ਪਾਰ ਦੇ। ਔਰ ਸਾਡੇ ਕੋਲ ਕੀ ਸੀ, ਕਿੰਨੇ ਕੁ ਸਾਧਨ ਸੀ, ਕਿੰਨੀ ਕੁ ਸਾਡੀ ਗਿਣਤੀ ਸੀ, ਕਿਹੜੀ ਇੰਟਰਨੈਸ਼ਨਲ ਪਾਵਰ ਸਾਡੀ ਹਮਾਇਤ ਤੇ ਖਲੋਤੀ ਸੀ। ਲੇਕਿਨ ਸਾਡਾ ਫੇਥ ਈਮਾਨ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਕਿ ਸਾਡਾ ਕਲੇਮ ਸੋਵਰਨਿਟੀ ਤੇ, ਕਿਉਂਕਿ ਗੁਰੂ ਨੇ ਸਾਨੂੰ ਸੋਵਰਨ ਬਣਾਇਆ ਹੈ। इन गरीब सिखन को देऊं पातशाही, ये याद करें हमरी गुरियाई। सो एक अपने बच्चे बच्चियां दे अंदर, और हर सिख ਜਦੋਂ ਅਰਦਾਸ ਕਰਦਾ ਇੱਕ ਪੂਰੇ ਦਾ ਪੂਰਾ ਇੱਕ ਕਪਲੇਟ, ਜੇ ਸਾਡੇ 6 ਹਿੱਸੇ ਨੇ ਅਰਦਾਸ ਦੇ, ਤੇ ਉਹਦੇ ਚੋਂ ਇੱਕ ਫੁੱਲ ਫਲੈਜਡ ਜਿਹੜਾ ਉਹ ਖਾਲਸਾ ਪੰਥ ਦੀ ਹੋਣੀ ਨੂੰ ਸਮਰਪਿਤ ਹੈ। ਸ਼ੁਰੂ ਹੀ ਇੱਥੋਂ ਹੁੰਦਾ ਹੈ ਕਿ ਭਾਈ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਇਹ ਅਕਾਲ ਪੁਰਖ ਵਾਚਕ ਹੈ ਕਿ ਹੁਣ ਹਿਊਮੈਨਿਟੀ ਦੀ ਅਸੀਂ ਗੱਲ ਨਹੀਂ ਕਰ ਰਹੇ, ਉਹ ਸਰਬੱਤ ਦਾ ਭਲਾ, ਉਹ ਬਿਗਨਿੰਗ ਚੋਂ ਗੁਰੂ ਸਾਹਿਬਾਨ ਨੂੰ ਯਾਦ ਕਰਕੇ ਅਸੀਂ ਇਹ ਜਿਹੜਾ ਐਕਸਕਲੂਸਿਵਲੀ पंथ दी होनी दी गल है। प्रथमे सरबत खालसा जी की अरदास है जी। सरबत खालसा जी को वाहिगुरु 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 चित आवे, चित आवण का सदका सर्ब सुख होवे। क्योंकि किसी हालत च भी रब नालों नहीं टुटना। यारड़े दा सानू सत्थर चंगा, पट खेड़ियां दा रहना, कि सत्थर भी ते भी तुसी पए हो पर प्यारा ना भुले, मित्र प्यारे नू हाल मुरीदां दा कहना। हुण उस वाहिगुरू नूं अपनियां यादां च लिया के फिर असी जहां जहां खालसा जी साहिब तहां तहां रक्षा रियायत, प्रोटैक्शन, कंसैशन। हुण खालसा जी की गल हो रही है, सरबत खालसा जी की अरदास है, वो हर एक दी जिहड़ी रक्षा रियायत, देग तेग फतेह। हुण ये है देग तेग जग में दऊ चले, इकनॉमिकल प्रॉस्पैरिटी, और उहदे नाल तेग, तेग हमेशा पावर दे नाल जुड़ी हुंदी है, पोलीटिकल सॉवरनिटी दे नाल जुड़ी हुंदी है। जां सॉवरनिटी लैंड लई है जां उहनूं डिफेंड करन लई है। जे भाई रतन सिंह पंघू खालसा बादशाह जां बागी कहंदे ने, बादशाहत भी तलवार दे नाल है। एवें नहीं अज भी जदों किसी नूं सल्यूट दिता जांदा, एक हैड ऑफ द स्टेट दूजे वाल जांदा है ते ओह सॉर्ड खड़ी करके जिहड़ा ओह पैरेड कर रहे हुंदे ने जी, क्योंकि ताकत ही देग तेग जग में दऊ चले। ये है कि जिथे तुहाडा देग तेग फतेह असी मंगते हैं अकाल पुरख तो, पंथ की जीत खालसा जी के बोल बाले मंगते। मैं कई बार इन्हों इंटरप्रेट किया, पर मैं याद दहानी इसलिए करवा रहे हैं कि ये हर सिख दे जिम्मे ये फर्ज है, ये लाजम है। एक होंदा है भी तुहाडी ऑप्शन है, लाजम है कि तुसी अकाल पुरख तो मंगना है खालसा जी के बोल बाले। ऐसा सिस्टम जिथे खालसे दा बोल उच्चा होए, डिसीजन मेकिंग पावर शुड बी विद द खालसा जी, उत्थे ही होएगी जिहड़ी तुहाडी पोलीटिकल सॉवरनिटी होएगी। सो मैं समझदा हां बाकी जिहड़े चैलेंजेस ने, हाँ असी सिर्फ इस गल तक ना रहीए जी असी रिएक्ट करना, वो एक लूजिंग लाइन हुंदी है। सानू बहुत ध्यान नाल चलण दी लोड़ है। असी कल दे प्रोग्राम च भी ये कहा सी कि भी जिहड़ा प्रैशर हुणे बाहरले मुल्कां च बिल्ड कर रहे ने, उहदे थल्ले इस हुकूमतां नूं भी खास तौर ते अमरीका, कनेडा, आस्ट्रेलिया और यूके, उन्हां दे उत्ते बहुत प्रैशर बिल्ड किया होया है। उन्हां दे अगे जिहड़े पुलिस ऑफिशियल्स और उन्हां दी होमलैंड सिक्योरिटीज़ और दूसरियां ईवन हुण प्रोटेस्ट दे जां दूजे परमिट देण दे वेले भी सख्तियां कर रही ने, शर्तां ला रही ने, कई थावां दे उत्ते वो स्पेस चेंज कर रही हैं। कुछ साडे वीर जिहड़े ने वो उस नूं डिफाई करन दे मूड च भी आ जांदे ने। पर मैं कल भी एडवाइस कीता सी कि सानू भी
ਵਕਤ ਵਿਚਾਰੇ ਸੋ ਬੰਦਾ ਹੋਏ। ਇਹ ਇਵੇਂ ਦਾ ਨਹੀਂ ਰਹਿਣਾ ਸਦਾ। ਇਹਨਾਂ ਦਾ ਝੂਠ ਉਗੜ ਰਿਹਾ ਹੈ, ਜੋ ਕੁਝ ਮਨੀਪੁਰ 'ਚ ਚੱਲ ਰਿਹਾ ਹੈ, ਜੋ ਹੁਣ ਨੂਹ ਔਰ ਗੁੜਗਾਵਾਂ 'ਚ ਹੋ ਰਿਹਾ ਹੈ, ਜੋ ਪੰਜਾਬ 'ਚ ਹੈ। ਹੌਲੀ 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 ਦੁਨੀਆ ਦੇ ਵਿੱਚ ਨਵੇਂ ਨਕਸ਼ੇ ਹਰ 100 ਸਾਲ ਬਾਅਦ ਨਵੇਂ ਮੁਲਕ ਬਣਦੇ ਨੇ, ਸਰਹੱਦਾਂ ਬਦਲਦੀਆਂ ਰਹਿੰਦੀਆਂ ਨੇ। ਸੋ ਸਾਨੂੰ ਇਹਨਾਂ ਦੇ ਸਿਸਟਮ ਦੇ ਵਿੱਚ ਰਹਿ ਕੇ ਆਪਣਾ ਨੈਰੇਟਿਵ ਕੰਟੀਨਿਊਸਲੀ, ਔਰ ਇਹ ਜਿਹੜਾ ਅੱਜ ਇਸ ਲੈਵਲ ਦਾ ਇਹਨਾਂ ਨੇ ਟੈਰਰਿਜ਼ਮ ਡਾਇਸਪੋਰਾ ਦੇ ਵਿੱਚ ਡਾਇਰੈਕਟ ਅਸੈਸੀਨੇਸ਼ਨਸ ਦੇ ਨਾਲ ਔਰ ਇਹ ਟਰਾਂਸਨੈਸ਼ਨਲ ਟੈਰਰਿਜ਼ਮ ਆਪਣੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੂੰ, ਆਪਣੇ ਥਿੰਕ ਟੈਂਕਸ ਨੂੰ ਜਿਹੜੇ ਇਹਨਾਂ ਮੁਲਕਾਂ 'ਚ ਨੇ ਔਰ ਲਾਅ ਮੇਕਰਸ ਨੂੰ, ਉਹਨਾਂ ਤੱਕ ਆਪਣਾ ਨੈਰੇਟਿਵ ਜ਼ਰੂਰ ਪਹੁੰਚਾਈਏ। ਜੀ ਡਾਕਟਰ ਸਾਹਿਬ, ਬਿਲਕੁਲ ਇਹ ਡਾਇਸਪੋਰਾ ਦੇ ਜ਼ਿੰਮੇ ਆ ਜ਼ਰੂਰ। ਤੇ ਨਾਲ ਹੀ ਨਾਲ ਵਿਊਅਰਸ ਇੱਕ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਸ਼ੁਰੂ ਕਰਦੇ ਹਾਂ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਜਿਹੜੀ ਮਤਲਬ ਪਿਛਲੇ ਹੁਣ ਥੋੜ੍ਹੇ ਹਫ਼ਤਿਆਂ ਦੇ ਵਿੱਚ ਜੇ ਅਸੀਂ ਦੇਖਣਾ ਹੋਵੇ ਤੇ ਮਤਲਬ ਮਣੀਪੁਰ ਦੇ ਵਿੱਚ ਜੋ ਚੱਲ ਰਿਹਾ ਸੀ, ਹਾਲਾਂਕਿ ਇਹਦੀ ਜਿਹੜਾ ਪਿਛੋਕੜ ਹੈ ਕਾਫੀ ਲੰਬਾ ਆ ਮਣੀਪੁਰ ਦੀ। ਜਦੋਂ ਅਸੀਂ ਹਿਸਟਰੀ ਦੇ ਵਿੱਚ ਦੇਖਦੇ ਹਾਂ ਜੋ ਉੱਥੇ ਇਸ ਵਕਤ ਚੱਲ ਰਿਹਾ ਤੇ ਕਿਵੇਂ ਉਹਨੂੰ ਭੜਕਾਇਆ ਗਿਆ, ਪਿਛਲੇ ਇੰਸੀਡੈਂਟਸ ਇਹ ਵੀ ਆ ਰਿਹਾ ਵੀ ਕੁਝ ਮਹੀਨਿਆਂ ਤੋਂ ਚੱਲ ਰਿਹਾ ਸੀ ਪਹਿਲਾਂ, ਪਰ ਉਹਨੂੰ ਦੱਬਿਆ ਗਿਆ ਤੇ ਹੁਣ ਉਹ ਇਰਪਟ ਹੋਈ ਹੈ ਜਿਹੜੀ ਉੱਥੇ ਵਾਇਲੈਂਸ। ਫਿਰ ਉਹਦੇ ਤੋਂ ਕਿਵੇਂ ਹੁਣ ਹਰਿਆਣੇ ਦੇ ਵਿੱਚ ਜਾਂ ਬਾਕੀ ਥਾਵਾਂ ਦੇ ਉੱਤੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਨਾਲ ਹੀ ਨਾਲ ਪੰਜਾਬ ਦੇ ਵਿੱਚ NIA ਦੀਆਂ ਜਿਹੜੀਆਂ ਰੇਡਸ ਹੋਈਆਂ ਨੇ ਤੇ ਡਾਇਸਪੋਰਾ ਤੇ ਜਿਹੜਾ ਸਿੱਧਾ ਟਾਰਗੇਟ ਹੈ ਜਿਹਦਾ ਜ਼ਿਕਰ ਪਿਛਲੇ ਦੋਵੇਂ ਸੈਗਮੈਂਟਸ ਦੇ ਵਿੱਚ ਅਸੀਂ ਕੀਤਾ। ਸੋ ਹੁਣ ਮਤਲਬ ਅਸੀਂ ਜੇ ਇਹ ਸਾਰੇ ਵਰਤਾਰੇ ਨੂੰ ਸਮਝਣਾ ਹੋਵੇ, ਸਟੇਟ ਕਿਵੇਂ ਆਪਰੇਟ ਕਰਦੀ ਹੈ, ਮਤਲਬ ਮਣੀਪੁਰ ਦੇ ਵਿੱਚ, ਪੰਜਾਬ ਦੇ ਵਿੱਚ ਤੇ ਬਾਕੀ ਸੂਬਿਆਂ ਦੇ ਵਿੱਚ ਮੁਸਲਮਾਨਾਂ ਨੂੰ ਜਿਵੇਂ ਟਾਰਗੇਟ ਕੀਤਾ ਗਿਆ, ਮਤਲਬ ਵੱਖੋ ਵੱਖਰੀਆਂ ਕਮਿਊਨਿਟੀਜ਼ ਨੂੰ ਸਟੇਟ ਟੈਕਲ ਕਰ ਰਹੀ ਹੈ ਤੇ ਕੀ ਇਹ ਸਾਰਾ ਮਤਲਬ ਜਿਹਨੂੰ ਓਵਰਆਲ ਟੋਟੈਲਿਟੀ ਦੇ ਵਿੱਚ ਭਾਰਤ ਦੇ ਨਕਸ਼ੇ ਦੇ ਵਿੱਚ ਸਮਝਣਾ ਹੋਵੇ ਤੇ ਕਿਵੇਂ ਦੇਖ ਰਹੇ ਹੋ ਵੀ ਸਟੇਟ ਕੀ ਐਕਟ ਕਰ ਰਹੀ ਹੈ ਤੇ ਉਹਦੇ ਵਿੱਚੋਂ ਕੀ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ? ਦੇਖੋ, ਤੁਹਾਡੇ ਸਵਾਲ ਨੂੰ ਰਿਸਪੌਂਡ ਕਰਨ ਤੋਂ ਪਹਿਲਾਂ YouTube ਤੇ ਸਾਡੇ ਜਿਹੜੇ ਲਾਈਵ ਚੈਟ ਨਾਲ ਜੁੜੇ ਹੋਏ ਵੀਰ ਭੈਣਾਂ ਨੇ, ਇੱਕ ਵੀਰ ਜੀ ਨੇ ਪੁੱਛਿਆ ਕਿ ਕੀ ਯੂਨਾਈਟਿਡ ਨੇਸ਼ਨਸ ਰਾਹੀਂ ਇੰਡੀਆ ਦੇ ਨਾਲ ਨੈਗੋਸ਼ੀਏਸ਼ਨ ਜਾਂ ਟਾਕ ਨਹੀਂ ਕੀਤੀ ਜਾ ਸਕਦੀ। ਭਾਈ ਸਾਹਿਬ, ਇਵੇਂ ਹੈ ਕਿ ਯੂਨਾਈਟਿਡ ਨੇਸ਼ਨਸ ਉਹਨਾਂ ਨੇਸ਼ਨਸ ਦਾ ਮਜਮੂਆ ਹੈ ਜਿਨ੍ਹਾਂ ਨੂੰ ਐਜ਼ ਏ ਨੇਸ਼ਨ ਯੂਨਾਈਟਿਡ ਨੇਸ਼ਨਸ ਨੇ ਰੈਕਗਨਾਈਜ਼ ਕੀਤਾ ਹੋਇਆ। ਸੋ ਉੱਥੇ ਸਿਰਫ ਨੇਸ਼ਨਸ ਦੀ ਹੀ ਆਪਸ ਦੇ ਵਿੱਚ ਗੁਫ਼ਤਗੂ ਹੁੰਦੀ ਹੈ, ਜਾਂ UN ਜਨਰਲ ਅਸੈਂਬਲੀ ਜੇ ਕਿਸੇ ਨੇਸ਼ਨ ਨੂੰ ਲੱਗਦਾ ਉਹਦੇ ਨਾਲ ਧੱਕਾ ਹੋਇਆ, ਜਿਵੇਂ ਯੂਕਰੇਨ ਦੇ ਉੱਤੇ ਰਸ਼ੀਆ ਹਮਲਾਵਰ ਹੈ, ਉਹ UN ਜਨਰਲ ਅਸੈਂਬਲੀ 'ਚ ਉਸ ਮਤੇ ਨੂੰ ਲੈ ਆਉਂਦੇ ਨੇ, ਜਾਂ ਕਿਸੇ ਨੂੰ UN ਸਿਕਿਉਰਿਟੀ ਕੌਂਸਲ ਦੇ ਵਿੱਚ ਲਿਜਾਇਆ ਜਾ ਸਕਦਾ ਹੈ ਜੀ। ਕੋਈ ਵੀ ਹੋਰ ਤਨਜ਼ੀਮ ਜਾਂ ਕਮਿਊਨਿਟੀ ਜਾਂ ਕੋਈ ਲੋਕ, ਉਹਨਾਂ ਦਾ ਇਸ਼ੂ ਕੋਈ ਹੋਰ ਮੁਲਕ ਤਾਂ ਲਿਆ ਸਕਦਾ ਹੈ ਜੇ ਉਹ ਚਾਹੇ, ਲੇਕਿਨ ਉਹ ਆਪਣੇ ਤੌਰ ਦੇ ਉੱਤੇ ਉਹਨਾਂ ਦੀ UN 'ਚ ਕੋਈ ਹੋਂਦ ਨਹੀਂ ਹੈ। ਹਾਂ, ਜਿਹੜੀਆਂ ਇਹਨਾਂ ਦਾ ਜਨੀਵਾ ਬੇਸਡ ਹਿਊਮਨ ਰਾਈਟਸ ਕੌਂਸਲ ਹੈ, ਉਹਦੇ 'ਚ ਜਿਹੜੀਆਂ NGOs ਨੇ ਜਿਨ੍ਹਾਂ ਨੂੰ ਸਾਲ ਦੇ ਵਿੱਚ 1-2 ਹੀਅਰਿੰਗਸ ਹੁੰਦੀਆਂ ਨੇ, ਉਹਦੇ 'ਚੋਂ NGOs ਆਪਣਾ ਕੇਸ ਦਿੰਦੀਆਂ ਨੇ, ਉਹ ਸਿੱਖ NGOs ਵੀ ਦਿੰਦੀਆਂ ਨੇ, ਉਹ ਕੋਈ ਬਹੁਤਾ ਇਫੈਕਟਿਵ ਨਹੀਂ ਹੁੰਦਾ। ਸੋ ਮੈਂ ਤੁਹਾਡੇ ਸਵਾਲ ਨੂੰ ਦੇਖਿਆ ਔਰ ਮੈਂ ਉਹਦਾ ਜਵਾਬ ਦੇ ਰਿਹਾ ਜੀ। ਦੇਖੋ,
ਇਸ ਨੂੰ ਸਮਝਣਾ, ਜਿਵੇਂ ਕਿਸੇ ਨੇ ਪੁੱਛਿਆ, ਇੱਕ ਵੱਡਾ ਸਕਾਲਰ ਸੀ 20th ਸੈਂਚੁਰੀ ਦਾ, ਕਿ ਵੀ ਤੂੰ ਜਿਹਨੇ ਬਹੁਤ ਸਟੱਡੀ ਕੀਤੀ ਵੇਦਾਂ ਦੀ ਵੀ, ਉਪਨਿਸ਼ਦਾਂ ਦੇ ਵੀ, ਸ਼ਾਸਤਰਾਂ ਦੀ ਵੀ, ਕਿ ਵੀ ਕੀ ਹੈ ਤੇਰੇ ਕਹਿਣ ਦੇ ਵਿੱਚ ਕਿ ਵੀ ਇਹ ਵਿਜ਼ਡਮ ਇਹਨਾਂ ਦੀ ਕਿੱਥੇ ਹੈ? ਉਹਨੇ ਕਿਹਾ ਕਿ ਵੀ ਦੇ ਹੈਵ ਵੈਰੀ ਕਨਵੋਲੂਟਡ ਮਾਈਂਡ। ਹੁਣ ਜਦੋਂ ਤੁਸੀਂ ਕਨਵੋਲੂਟਡ ਲਫ਼ਜ਼ ਨੂੰ ਦੇਖੋਗੇ ਤਾਂ ਉਹਦੇ 'ਚ ਇਹ ਹੈ ਕਿ ਇੱਕ ਤਹਿ ਦੇ ਵਿੱਚ ਤਹਿ ਹੈ, ਉਹਦੇ ਅੰਦਰ ਤਹਿ, ਔਰ ਕਿੱਥੋਂ ਤੱਕ ਇਹ ਗੱਲ ਜਾਂਦੀ ਹੈ ਉਸ ਦਾ ਸਾਨੂੰ ਕਦੇ ਅਹਿਸਾਸ ਹੀ ਨਹੀਂ ਹੋ ਸਕਦਾ ਕਿ, ਔਰ ਆਮ ਲੋਕਾਂ ਨੇ ਜਿਹੜੀ ਫੋਕ ਵਿਜ਼ਡਮ ਦੇ ਵਿੱਚ ਗੱਲ ਆਈ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਉਹਨਾਂ ਨੇ ਉਹਨੂੰ ਬਿਲਕੁਲ ਠੀਕ ਸਮਝਿਆ ਜੀ। ਹੁਣ ਜੇ ਤੁਸੀਂ ਦੇਖੋ ਕਿ ਇੱਕ ਪਾਸੇ ਮੋਦੀ ਅਮਰੀਕਾ ਦੇ ਦੌਰੇ ਤੇ ਚੜ੍ਹਿਆ, ਉਸ ਤੋਂ ਪਹਿਲਾਂ ਜੇ ਤੁਸੀਂ ਮਾਰਚ ਤੋਂ ਲੈ ਕੇ, ਕਿਉਂਕਿ 3 ਮਈ ਨੂੰ ਮਨੀਪੁਰ ਦੇ ਵਿੱਚ ਕੁਕੀ ਟਰਾਈਬ ਵਾਲਿਆਂ ਦਾ ਇੱਕ ਪ੍ਰੋਟੈਸਟ ਹੈ, ਜਿਹਦੇ 'ਚ ਉਹ ਜਿਹੜਾ ਮਨੀਪੁਰ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਜਿਹੜੇ ਮਤਈ ਹਿੰਦੂ ਨੇ ਕਿਉਂਕਿ ਚੀਫ ਮਿਨਿਸਟਰ ਵੀ ਉਹਨਾਂ ਦਾ ਹੈ, ਉਹਨਾਂ ਨੂੰ ਵੀ ਸ਼ਡਿਊਲ ਟਰਾਈਬ ਦਾ ਦਰਜਾ ਦਿੱਤਾ ਜਾਏ। ਹੁਣ ਕਿਉਂਕਿ ਇਹ ਹਾਈ ਕੋਰਟ ਲੈਵਲ ਤੇ ਤਾਂ ਹੁਣ ਇਹ ਮੈਨੀਪੂਲੇਟ ਕਰ ਹੀ ਰਹੇ ਨੇ, ਗੁਜਰਾਤ ਹਾਈ ਕੋਰਟ 'ਚੋਂ ਵੀ ਆਪਣੀ ਮਰਜ਼ੀ ਦੇ ਫੈਸਲੇ ਲੈ ਰਹੇ ਨੇ, ਇਲਾਹਾਬਾਦ ਹਾਈ ਕੋਰਟ 'ਚੋਂ ਵੀ ਲੈ ਰਹੇ ਨੇ, ਮਨੀਪੁਰ ਵੀ ਇਹਨਾਂ ਦਾ ਹੀ ਹੈ। ਹੁਣ ਇਸ ਦੇ ਪ੍ਰੋਟੈਸਟ ਦੇ ਵਿੱਚ ਕਿਉਂਕਿ ਜਿਹੜਾ ਉਹਨਾਂ ਦਾ ਕੁਕੀ ਕਬੀਲਾ ਹੈ ਉਹ ਸ਼ਡਿਊਲ ਟਰਾਈਬ ਹੈ, ਉਹਨਾਂ ਦਾ ਨਾਗਾ ਕਬੀਲਾ ਸ਼ਡਿਊਲ ਟਰਾਈਬ ਹੈ, ਲੇਕਿਨ ਮਤਈ ਕਿਉਂਕਿ ਵੈਲੀ 'ਚ ਰਹਿੰਦੇ ਨੇ, ਬਹੁਤ ਪ੍ਰੋਸਪਰਸ ਨੇ, ਸਾਰਾ ਉਹ ਤਾਂ ਹੈ ਵੀ ਨਹੀਂ ਸ਼ੁਰੂ ਤੋਂ ਗਏ ਵੀ ਇਥੋਂ ਰਾਜਸਥਾਨ, ਮੱਧ ਪ੍ਰਦੇਸ਼, ਸੈਂਟਰਲ ਇੰਡੀਆ ਵਗੈਰਾ ਤੋਂ ਗਏ ਹੋਏ ਲੋਕ ਨੇ। ਔਰ ਦਿਲਚਸਪ ਗੱਲ ਇਹ ਹੈ ਕਿਉਂਕਿ ਮੈਨੂੰ ਵੀ ਕੋਈ ਬਹੁਤੀ ਪਹਿਲਾਂ ਦਿਲਚਸਪੀ ਨਹੀਂ ਸੀ ਮਨੀਪੁਰ ਦੇ ਹਵਾਲੇ ਨਾਲ, ਇੱਕ ਇੰਟਰਸਟਿੰਗ ਫੈਕਟ ਵੀ ਸਾਹਮਣੇ ਆਇਆ ਕਿ ਵੀ ਇਹਨਾਂ ਦਾ ਇਹ, ਔਰ ਹਾਲਾਂ ਇਹਦਾ ਇੱਕ ਸਿੰਬੋਲਿਜ਼ਮ ਹੈ ਜਿਹਦੀ ਮੈਂ ਗੱਲ ਕਰਾਂਗਾ ਬਿਫੋਰ ਮੈਂ ਤੁਹਾਡੇ ਉਸ ਨੂੰ ਕਰਾਂ, ਕਿ ਅਰਜਨ ਜਿਸ ਜ਼ਮਾਨੇ 'ਚ ਪਾਂਡਵਾਂ ਨੂੰ, ਇਹਨਾਂ ਦੀ ਕਹਾਣੀ ਔਰ ਮਹਾਭਾਰਤ 'ਚ 3-4 ਥਾਂ ਤੇ ਮਨੀਪੁਰ ਦਾ ਜ਼ਿਕਰ ਆਉਂਦਾ ਹੈ ਕਿ ਅਰਜਨ ਪਾਂਡਵ ਜਦੋਂ ਕਿ ਇਹ 12 ਸਾਲ ਦਾ ਇਹਨਾਂ ਨੂੰ ਐਗਜ਼ਾਈਲ ਮਿਲਦੀ ਹੈ ਕਿ ਭਾਈ ਉਹ ਜੂਆ ਖੇਡਿਆ, ਹਾਰਿਆ, ਔਰ ਉਹਦੇ ਥੱਲੇ ਜੋ ਦ੍ਰੋਪਦੀ ਦੇ ਨਾਲ ਹੋਇਆ, ਔਰ ਉਹਦੇ 'ਚ ਹੀ ਆਪਣੇ ਕਲਾਕਾਰਾ ਉਹ ਕਿਸੇ ਵੇਲੇ ਜਿਹੜਾ ਇਸ ਪਾਸੇ ਨੂੰ ਨਿਕਲ ਜਾਂਦਾ ਹੈ ਉੜੀਸਾ ਕ੍ਰਾਸ ਕਰਕੇ ਦੂਜਾ, ਔਰ ਮਨੀਪੁਰ ਦੇ ਵਿੱਚ ਤੁਸੀਂ ਦੇਖੋਗੇ ਕਿ ਵੀ ਉਹਨਾਂ ਦੇ ਮੰਗਲੋਇਡ ਫੀਚਰ ਨੇ, ਉਹਨਾਂ ਦੀਆਂ ਬੀਬੀਆਂ ਦੂਸਰੇ ਉਹਨਾਂ ਦੇ ਵਿੱਚ, ਕਿਉਂਕਿ ਸਾਰੀ ਬੈਲਟ ਮਨੀਪੁਰ ਤੋਂ ਲੈ ਕੇ ਨੇਪਾਲ ਔਰ ਬੰਗਾਲ ਔਰ ਭੂਟਾਨ ਤੱਕ ਉਸ ਲੈਵਲ ਦੀ ਹੈ। ਉੱਥੇ ਜਿਹੜਾ ਉਹਨਾਂ ਦਾ ਰਾਜਾ ਮਨੀਪੁਰ ਦਾ, ਜਿਹਦੀ ਇੱਕੋ ਇੱਕ ਡਾਟਰ ਹੈ, ਉਹਦੇ ਨਾਲ ਉਹ ਜਿਹੜਾ ਉਸ ਨੂੰ ਆਪਣੇ ਜਿਹੜਾ ਉਹਦੇ ਨਾਲ ਉਹ ਵਿਆਹ ਕਰ ਲੈਂਦਾ। ਪਰ ਉਹਨਾਂ ਨੇ ਸ਼ਰਤ ਰੱਖੀ ਮਨੀਪੁਰ ਦੇ, ਉਹਨਾਂ ਨੇ ਕਿਹਾ ਜੀ ਸਾਡੀ ਪਰੰਪਰਾ ਹੈ ਵੀ ਕਿਉਂਕਿ ਵਿਮਨ ਬਹੁਤ ਪਾਵਰਫੁਲ ਨੇ, ਜਿੰਨੇ ਵੀ ਇਹ ਟਰਾਈਬਸ ਨੇ ਉਹਨਾਂ ਦੇ ਰਾਈਟਸ ਵੀ ਜ਼ਿਆਦਾ ਨੇ, ਕਿ ਵੀ ਜਿਹੜਾ ਵੀ ਔਲਾਦ ਹੋਏਗਾ ਉਹੀ ਮੁੰਡਾ ਹੋਏ ਜਾਂ ਕੁੜੀ ਹੋਏ, ਰਾਜਾ ਜਾਂ ਰਾਣੀ, ਉਹੀ ਬਣੇਗੀ ਹਕੂਮਤ। ਇਹ ਅਰਜਨ ਮੰਨ ਗਿਆ। ਇਹ ਉਹ ਪੀਰੀਅਡ ਸੀ ਜਦੋਂ ਕਿ ਉਹ ਐਗਜ਼ਾਈਲ ਦੇ ਵਿੱਚ ਸੀ, ਵਾਪਸ ਆਇਆ, ਟਾਈਮ ਪੂਰਾ ਹੋਇਆ, ਉਹਨਾਂ ਨੂੰ ਰਾਜ ਵਾਪਸ ਨਹੀਂ ਦਿੱਤਾ, ਮਹਾਭਾਰਤ ਹੋ ਗਿਆ, ਮਰੇ ਗਏ ਕੌਰਵ, ਇਹ ਉਹ। ਹੁਣ ਉਸ ਸਾਰੇ ਤੋਂ ਬਾਅਦ ਤੁਸੀਂ ਇਹਨਾਂ ਦੀ ਅਕਿਰਤ ਘਣਤਾ ਵੀ ਦੇਖੋ, ਤੇ ਮੈਂ ਜਦੋਂ ਦੇਖਦਾ ਵੀ ਮਨੀਪੁਰ ਗੇਮ ਚੇਂਜਰ ਵੀ ਹੋ ਸਕਦਾ ਹੈ, ਕਿਉਂਕਿ ਜਦੋਂ ਇਹ ਸਾਰਾ ਹੋ ਗਿਆ ਤੇ ਇਹ ਦੱਸਣ ਲਈ ਵੀ ਅਸੀਂ ਅਸ਼ਵਮੇਘ ਜਿਹੜਾ ਯੱਗ ਦਾ ਇੱਕ ਘੋੜਾ ਛੱਡਿਆ ਜਾਂਦਾ ਸੀ, ਇਹ ਦੱਸਣ ਲਈ ਕਿ ਵੀ ਜਿੱਥੇ ਜਿੱਥੇ ਘੋੜਾ ਫਿਰ ਰਿਹਾ ਉਹਨੂੰ ਕੋਈ ਰੋਕ ਨਹੀਂ ਰਿਹਾ, ਉਹ ਸਾਡੀ ਜ਼ਮੀਨ ਹੈ ਜਾਂ ਉੱਥੇ ਸਾਡਾ ਰਾਜ ਚੱਲਦਾ। ਇਹ ਇਹਨਾਂ ਦੀ ਕਹਾਣੀ ਹੈ ਔਰ ਤੁਸੀਂ ਇਹਨੂੰ ਸਰਚ ਕਰਕੇ ਦੇਖ ਸਕਦੇ ਹੋ। ਹੁਣ ਅਰਜਨ ਉਸ ਘੋੜੇ ਦੇ ਨਾਲ ਹੈ ਕਿ ਵੀ ਜਾ ਰਿਹਾ, ਔਰ ਜਦੋਂ ਮਨੀਪੁਰ ਦੀ ਹੱਦ ਜਾਂ ਦੂਜਾ ਆਉਂਦਾ ਹੈ, ਹੁਣ ਉੱਥੇ ਅਰਜਨ ਦੇ ਉਸ ਵਿਆਹ 'ਚੋਂ ਮੁੰਡਾ ਪੈਦਾ ਹੋਇਆ ਸੀ, ਪਰ ਇਹ ਆ ਕੇ ਛੜਾ ਕੇ ਆਪਣੇ 4 ਵਿਆਹ ਇਹਨੇ ਹੋਰ ਕੀਤੇ ਹੋਏ ਸੀ। ਉੱਥੇ ਉਸ ਘੋੜੇ ਨੂੰ ਇੱਕ ਨੌਜਵਾਨ ਜਿਹੜਾ ਰਾਜਾ ਉਸ ਰਿਆਸਤ ਦਾ ਆ ਕੇ ਰੋਕ ਲੈਂਦਾ ਔਰ ਜੰਗ ਸ਼ੁਰੂ ਹੁੰਦਾ, ਜਿਹਦੇ 'ਚ ਅਰਜਨ ਮਾਰਿਆ ਜਾਂਦਾ। ਬਾਅਦ 'ਚ ਹੁੰਦਾ ਕਿ ਬੂਟੀ ਲਿਆਂਦੀ ਦੂਜਾ, ਔਰ ਉਹਨੂੰ ਮਰਨ ਤੋਂ ਪਹਿਲਾਂ ਇਹ ਹੁੰਦਾ ਵੀ ਇਹ ਤਾਂ ਮੇਰਾ ਹੀ ਪੁੱਤਰ ਹੈ, ਜਿਹਨੂੰ ਮੈਂ ਬਿਲਕੁਲ ਉਹ ਵਾਅਦੇ ਕਰਕੇ ਮੁਕਰਨਾ ਤੇ ਇਹਨਾਂ ਦੇ ਹਿੱਸੇ ਆਇਆ ਵੀ ਇਹਨਾਂ ਨੂੰ ਵੰਡਨ ਕੀਤਾ। ਹੁਣ ਇਹਦਾ ਸਿੰਬੋਲਿਜ਼ਮ ਮੈਂ ਇਹ ਦੇਖਦਾ ਹਾਂ ਕਿ ਵੀ ਇਹ ਕਹਾਣੀ ਹੈ, ਮਿਥਿਹਾਸ ਹੈ, ਕਿੰਨਾ ਕੁ ਸੱਚ ਹੈ, ਕਿੰਨਾ ਕੀ ਹੈ, ਇਹ ਬਿਸਾਈਡਸ ਦਾ ਪੁਆਇੰਟ ਹੈ। ਮੈਂ ਸਮਝਦਾ ਹਾਂ ਵੀ ਜੇ ਇੱਕ ਪਾਸੇ ਤਾਂ ਇਹਨਾਂ ਦਾ ਅਸ਼ਵਮੇਘ ਯੱਗ ਦਾ ਘੋੜਾ ਸਿੱਖਾਂ ਨੇ ਪੰਜਾਬ 'ਚ ਰੋਕਿਆ, 2014 'ਚ ਵੀ ਰੋਕਿਆ ਜੀ, ਮੋਦੀ ਨੂੰ ਜਿੱਤਣ ਨਹੀਂ ਦਿੱਤਾ। ਕਿਸਾਨ ਮੂਵਮੈਂਟ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ, 2019 'ਚ ਵੀ ਪੰਜਾਬ 'ਚ ਇਹਨਾਂ ਦੇ ਪੈਰ ਨਹੀਂ ਲੱਗੇ।
ਤੇ ਜੇ ਮਨੀਪੁਰ ਦੇ ਵਿੱਚ ਇਹਨਾਂ ਨੇ ਹਿੰਦੂ ਤਵੀਆਂ ਰਾਹੀਂ ਉਹ ਈਸਾਈਆਂ ਦਾ, ਕਿਉਂਕਿ ਮਨੀਪੁਰ ਦਾ ਜਿਹੜਾ ਨਾਗਾ ਕਬੀਲਾ ਹੈ ਉਹ ਕੁੱਕੀ ਕਬੀਲੇ ਦੇ ਨਾਲ ਕਲੋਜ਼ ਹੈ, ਹਾਲਾਂਕਿ ਉਹ ਆਪਸ 'ਚ ਵੀ ਲੜਦੇ ਨੇ, ਪਰ ਮਿਜ਼ੋਰਮ ਦੇ ਵਿੱਚ ਵੀ ਕੁੱਕੀ ਕਬੀਲਾ ਡੋਮੀਨੇਟ ਕਰਦਾ ਹੈ, ਔਰ ਜਿਹੜਾ ਨਾਲ ਲੱਗਦਾ ਮਿਆਂਮਾਰ ਹੈ ਉਹਦੇ 'ਚ ਵੀ ਕੁੱਕੀ ਕਬੀਲਾ ਡੋਮੀਨੇਟ ਕਰਦਾ। ਹੁਣ ਇਹਨਾਂ ਨੇ ਤਾਂ ਸ਼ਾਇਦ ਕੋਰਟਾਂ ਦਾ ਸਹਾਰਾ ਲੈ ਕੇ ਅਲਟੀਮੇਟਲੀ ਆਪਣੇ ਯਾਰਾਂ ਅਡਾਨੀਆਂ ਦੂਜਿਆਂ ਨੂੰ, ਕਿਉਂਕਿ ਮਤਾਈ ਹਿੰਦੂ ਤਵੀ ਨੇ ਉਹ ਜ਼ਮੀਨਾਂ ਲੈਣ ਦਾ, ਹੁਣ ਸ਼ਡਿਊਲ ਟਰਾਈਬ, ਹੁਣ ਜਿਹੜਾ ਵੈਲੀ ਏਰੀਆ ਇੰਫਾਲ ਵੈਲੀ ਦਾ ਜਿੱਥੇ ਕਿ ਮੈਜੋਰਿਟੀ ਇਹਨਾਂ ਦੀ ਆਬਾਦੀ ਉਹਨਾਂ ਦੀ 4.5 ਮਿਲੀਅਨ ਦੇ ਕਰੀਬ ਹੈ ਸਾਰੀ ਮਨੀਪੁਰ ਦੀ, ਲੇਕਿਨ 92% ਲੈਂਡ ਜਿਹੜੀ ਹੈ ਉਹ ਕੁੱਕੀਆਂ ਔਰ ਨਾਗਿਆਂ ਕੋਲ ਹੈ, ਹਿੱਲੀ ਲੈਂਡ ਹੈ, ਉਹ ਵਿਕ ਨਹੀਂ ਸਕਦੇ। ਪਰ ਉਹ ਇੰਨੀ ਕੁ ਅਮੀਰ ਜ਼ਮੀਨ ਹੈ, ਉਹਦੇ ਥੱਲੇ ਮਿਨਰਲਸ ਨੇ ਬਹੁਤ ਹੈ। ਹੁਣ ਇਹਨਾਂ ਨੇ ਜਦੋਂ ਇਹ ਲਾਅ ਬਣਵਾਇਆ ਕਿ ਜੀ ਸ਼ਡਿਊਲ ਟਰਾਈਬ ਤੇ ਉਹਨਾਂ ਨੂੰ ਵੀ ਜ਼ਮੀਨ ਲੈਣ ਦਾ ਹੱਕ ਹੋਏਗਾ, ਉੱਥੇ ਉਹ ਵੀ ਖਰੀਦ ਸਕਦੇ ਨੇ, ਉਹਨਾਂ ਨੂੰ ਨਜ਼ਰ ਆਇਆ ਵੀ ਇਹ ਤਾਂ ਸਾਡੀ ਜ਼ਮੀਨਾਂ ਵੀ ਗਈਆਂ ਜੋ ਪੰਜਾਬ 'ਚ ਅਡਾਨੀਆਂ ਤੋਂ ਕਰਵਾਉਣਾ ਚਾਹੁੰਦੇ ਸੀ 3 ਖੇਤੀ ਕਾਨੂੰਨ ਬਣਾ ਕੇ ਜੀ। ਉਹ 3 ਮਈ ਨੂੰ ਉਹ ਪ੍ਰੋਟੈਸਟ ਕਰਦੇ ਨੇ ਇਸ ਕਾਨੂੰਨ ਦੇ ਖਿਲਾਫ, ਔਰ ਆਲਰੇਡੀ 5000 ਤੋਂ ਜ਼ਿਆਦਾ ਹਥਿਆਰ ਜਿਹੜੇ ਇਹਨਾਂ ਨੇ ਉਹਨਾਂ ਮਤਈ ਹਿੰਦੂਆਂ ਨੂੰ ਦਿੱਤੇ ਹੋਏ ਸੀ, ਉਹਨਾਂ ਥੱਲੇ 4 ਮਈ ਨੂੰ 3 ਮਈ ਨੂੰ ਵੀ ਝਗੜਾ ਹੋ ਜਾਂਦਾ ਹੈ। 4 ਜਿਹੜਾ ਹੁਣ ਉਹ 2 ਬੀਬੀਆਂ ਨੂੰ ਬੇਪਤ ਕਰਨ ਦਾ ਔਰ ਨੇਕਡ ਪੈਰੇਡ ਕਰਨ ਦੀ ਵੀਡੀਓ ਹੈ 4 ਮਈ ਦੀ ਹੈ। ਹੁਣ ਉਹਨਾਂ ਮਹੀਨਿਆਂ 'ਚ 2 ਮਹੀਨੇ 'ਚ ਕੀ ਚੱਲਦਾ ਰਿਹਾ, ਮੋਦੀ ਆਰਾਮ ਨਾਲ ਆਪਣੀ ਬਾਸਕਟ 'ਚ ਹੱਥ ਪਾ ਕੇ ਅਮਰੀਕਾ ਵੀ ਘੁੰਮ ਰਿਹਾ ਵਾਈਟ ਹਾਊਸ ਦੇ ਵਿੱਚ, ਉਹ ਫਰਾਂਸ ਵੀ ਜਾ ਰਿਹਾ ਹੈ, ਉਹ ਇਜਿਪਟ ਵੀ ਜਾ ਰਿਹਾ ਹੈ, ਉਹ UAE ਵੀ ਜਾ ਰਿਹਾ ਹੈ, ਜਿਵੇਂ ਕੁਝ ਨਹੀਂ ਹੋ ਰਿਹਾ। ਇਹ ਤਾਂ ਵੈਸਟਰਨ ਵਰਲਡ ਨੂੰ ਜੇ ਯੂਰਪੀਅਨ ਪਾਰਲੀਮੈਂਟ ਇਸ ਦੇ ਉੱਤੇ ਮਤਾ ਨਾ ਲਿਆਂਦੀ ਤਾਂ ਈਵਨ ਪਤਾ ਵੀ ਨਹੀਂ ਸੀ ਲੱਗਣਾ ਵੀ ਕੀ ਚੱਲ ਰਿਹਾ ਜੀ। ਹਾਲਾਂ ਅਸੀਂ ਇਸ ਦਾ, ਕਿਉਂਕਿ ਜਦੋਂ 22 ਜੂਨ ਨੂੰ ਪ੍ਰੋਟੈਸਟ ਵੀ ਹੋਇਆ ਸਾਡੇ ਬਰਾਬਰ ਮਨੀਪੁਰ ਵਾਲਿਆਂ ਦਾ ਪ੍ਰੋਟੈਸਟ ਸੀ, ਅਸੀਂ ਗਏ ਵੀ, ਔਰ ਜਿੰਨਾ ਸਾਡਾ ਲੰਗਰ ਦਾ ਪ੍ਰਬੰਧ ਸੀ ਸਾਰੇ ਉਹਨਾਂ ਨੇ ਵੀ ਉੱਥੇ ਹੀ ਆ ਕੇ ਫੂਡ ਲਿਆ, ਲੇਕਿਨ ਸ਼ਾਇਦ ਇਹ ਅੰਡਰ ਦਾ ਕਾਰਪੇਟ ਨੂੰ ਕਰ ਰਹੇ ਸੀ। ਪਰ ਨਾਲ ਦੀ ਨਾਲ ਹੁਣ ਕਿਵੇਂ ਹਿੰਦੂ ਤਾਂ ਵੀ, ਜਿਵੇਂ ਮੈਂ ਕਿਹਾ ਵੀ ਇਹਨਾਂ ਦਾ ਕਨਵੋਲੂਟਡ ਮਾਈਂਡ ਹੈ, ਏਜੰਡੇ 'ਚ ਕੀ ਹੈ, ਪਰ ਇੱਕੋ ਵੇਲੇ ਹੁਣ ਜਿਵੇਂ ਉਹਨਾਂ ਨੇ ਮੁਸਲਮਾਨਾਂ ਨੂੰ ਵੀ ਫਾਈਨਲ ਸੋਲੂਸ਼ਨ ਦੇ ਥੱਲੇ ਲੈ ਆਂਦਾ, ਜੋ ਨੂਹ ਦੇ ਵਿੱਚ ਹੋਇਆ, ਗੁੜਗਾਵਾਂ 'ਚ ਹੋਇਆ, ਬੜੇ ਗਿਣੇ ਮਿੱਥੇ ਢੰਗ ਨਾਲ ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ ਨੂੰ ਜਿਹੜਾ ਮੇਵਾਤੀ ਮੁਸਲਮਾਨ ਨੇ ਉਹਨਾਂ 'ਚੋਂ ਪਰੇਡ ਕੱਢਣੀ ਹੈ, ਇਹ ਉਹ ਉੱਥੇ ਹੀ ਕਰਕੇ ਹੁਣ ਦਿੱਲੀ ਔਰ ਦੂਸਰੀਆਂ ਥਾਵਾਂ ਤੇ ਅੱਜ ਵਿਸ਼ਵ ਹਿੰਦੂ ਪਰਿਸ਼ਦ ਔਰ ਕੱਢਿਆ ਕਿ ਜੀ ਮੁਸਲਮਾਨਾਂ ਨੇ ਸਾਡੇ ਤੇ ਹਮਲਾ ਕਰਤਾ, ਫਲਾਣਾ ਕਰਤਾ। ਹੁਣ ਤੁਸੀਂ ਉਸ ਸਾਰੇ 'ਚ ਦੇਖੋ ਕਿ ਵੀ ਈਵਨ ਕਿੱਥੋਂ ਗੋਲੀ ਆਈ, ਕਿਹਨੇ ਮਾਰੇ। ਹੁਣ ਜਿਹੜੇ 2 ਹੋਮਗਾਰਡ ਵਾਲੇ ਮਾਰੇ ਗਏ ਉਹਨਾਂ ਦੇ ਵਿੱਚ ਗੁਰਸੇਵਕ ਸਿੰਘ ਹੈ, ਸਿੱਖ ਲੜਕਾ 32 ਸਾਲਾਂ ਦਾ, ਜਿਹਦੇ 2-3 ਬੱਚੇ। ਹੁਣ ਉਹਦੀ ਪਿਕਚਰ ਬਾਰ-ਬਾਰ ਦਿਖਾ, ਉਹਨਾਂ ਨੂੰ ਇਹ ਦੇਖੋ, ਜੇ ਸਾਨੂੰ ਲੱਗਦਾ ਹੈ ਕਿ ਅਸੀਂ ਸਿੱਖ, ਈਸਾਈ, ਮੁਸਲਮਾਨ, ਦਲਿਤ, ਟਰਾਈਬਲਸ ਇੱਕ ਜੁਆਇੰਟ ਫਰੰਟ ਬਣਾ ਕੇ ਇੰਟਰਨੈਸ਼ਨਲੀ ਜਿਹੜਾ ਇਹਨਾਂ ਦੇ ਨੈਰੇਟਿਵ ਨੂੰ ਬਦਲ ਸਕਦੇ ਹਾਂ, ਤੇ ਉਹ ਤਾਂ ਉਸ ਨੂੰ ਪਹਿਲਾਂ ਹੀ ਅਨਡੂ ਕਰ ਰਹੇ ਨੇ ਉਸ ਸਾਰੇ ਲਿਹਾਜ਼ ਦੇ ਨਾਲ। ਸੋ ਇਸ ਦੇ ਵਿੱਚ ਮਲਟੀਪਲ ਇਹਨਾਂ ਦੇ ਐਂਗਲ ਨੇ। ਇੱਕ ਪਾਸੇ ਇੰਟਰਨੈਸ਼ਨਲੀ ਵੀ ਇਹ ਮੈਸੇਜ ਦੇਣਾ ਕਿ ਵੀ ਡੋਂਟ ਗਿਵ ਅ ਡੈਮ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੀ ਚਾਈਨਾ ਫੈਕਟਰ ਹੋਣ ਕਰਕੇ ਅਮਰੀਕਾ ਔਰ ਵੈਸਟਰਨ ਕੰਟਰੀਜ਼ ਦੀ ਲੋੜ ਹੈ। ਦੂਸਰੇ ਪਾਸੇ 2024 ਦੀਆਂ ਇਲੈਕਸ਼ਨਾਂ ਵੀ ਸਿਰ ਤੇ ਨੇ, ਉਹਨਾਂ ਦੇ ਕੋਲ ਹੋਰ ਕੋਈ ਵਿਚਣ, ਸਭ ਪਾਸਿਓਂ ਫੇਲ ਹੋਏ ਨੇ। 43 ਲੱਖ ਬੰਦਾ, ਮੈਂ ਅੱਜ ਹੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਇੱਥੇ ਹਿਊਮਨ ਲਾਈਫ ਦੀ ਗੱਲ ਤਾਂ ਛੱਡੋ, ਦੁਨੀਆ ਦੇ 50 ਮੁਲਕ ਹੋਣਗੇ ਜਿਨ੍ਹਾਂ ਦੀ ਆਬਾਦੀ ਜਿਹੜੀ ਆ 43 ਲੱਖ ਨਹੀਂ ਹੋਣੀ। ਕੋਵਿਡ-19 ਦੇ ਚੌਰ ਮੈਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਫਿਗਰ ਦੇ ਰਿਹਾ, ਦੁਨੀਆ ਦੇ ਵਿੱਚ 1.5 ਕਰੋੜ ਲੋਕ ਮਰਿਆ ਕੋਵਿਡ-19 ਦੇ ਨਾਲ, 43 ਲੱਖ ਭਾਰਤ ਦੇ ਵਿੱਚ ਮਰਦਾ ਜੀ। ਦਿੱਲੀ ਤੋਂ ਯੂਪੀ ਤੱਕ ਲਾਸ਼ਾਂ ਵਿਖਰੀਆਂ ਹੋਈਆਂ ਨੇ, ਕਿਤੇ ਆਕਸੀਜਨ ਦੀ ਕਮੀ, ਕਿਤੇ ਦੂਜਾ ਈਵਨ ਮੁਰਦ ਘਾਟਾਂ ਦੇ ਵਿੱਚ ਵੀ ਜਿਹੜਾ ਉਹ ਸ਼ਮਸ਼ਾਨ ਘਾਟਾਂ 'ਚ ਵੀ ਥਾਂ ਨਹੀਂ ਹੈ। ਤੇ ਜੇ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਤਾਂ ਉਹਨਾਂ ਨੂੰ ਲੱਗਦਾ ਕਿ ਵੀ ਹੁਣ ਤਾਂ ਚਾਈਨਾ ਦੇ ਅਗੇਂਸਟ ਅਸੀਂ ਇਹਨਾਂ ਦੇ ਬਣੇ ਹੋਏ ਆ ਪਿਆਦੇ ਔਰ ਸਾਨੂੰ ਕੁਝ ਨਹੀਂ ਹੈ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਨਾਲ ਦੀ ਨਾਲ ਉਹਨਾਂ ਨੇ, ਜੇ ਨੂਹ ਦੇ ਵਿੱਚ ਹੋ ਰਿਹਾ ਤੇ ਨਾਲ ਦੀ ਨਾਲ NIA 31 ਥਾਵਾਂ ਦੇ ਉੱਤੇ ਪੰਜਾਬ ਹਰਿਆਣੇ 'ਚ ਸਿੱਖਾਂ ਦੇ ਘਰਾਂ ਤੇ ਰੇਡ ਕਰਦੀ ਹੈ, ਡਾਇਸਪੋਰਾ ਸਿੱਖਾਂ ਦੇ ਖਿਲਾਫ। ਸੋ ਮੈਨੂੰ ਇਹ ਲੱਗਦਾ ਵੀ ਪਤਾ ਨਹੀਂ, ਜਾਂ ਤਾਂ ਇਹਨਾਂ ਦਾ ਅੰਤ ਆਇਆ, ਜਿਹੜਾ ਜ਼ਿਆਦਾ ਪੋਸੀਬਿਲਿਟੀ ਹੈ, ਔਰ ਇਹਨਾਂ ਦੇ ਆਪਣੇ ਹੀ ਸੰਸਕ੍ਰਿਤ ਦਾ ਸ਼ਲੋਕ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੇ, ਕਿ ਜਦੋਂ ਕਿਸੇ ਦਾ ਵਿਨਾਸ਼ ਆਉਂਦਾ ਹੈ ਤੇ ਉਹਦੀ ਅਕਲ ਪੁੱਠੀ ਹੋ ਜਾਂਦੀ ਹੈ। ਸੋ ਇਹ ਸਾਰੇ ਜਿਹੜੇ ਨੇ ਮਲਟੀਪਲ ਫੈਕਟਰਸ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਨੀਪੁਰ ਦੇ ਈਸਾਈਆਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਹੈ, ਨੂਹ, ਗੁੜਗਾਵਾਂ ਔਰ ਈਵਨ ਹੁਣ ਅਲਵਰ ਤੱਕ ਵੀ
ਔਰ ਕਿਉਂਕਿ ਰਾਜਸਥਾਨ ਇਹਨਾਂ ਲਈ ਅਹਿਮ ਹੈ, ਆਉਣ ਵਾਲੇ ਪੀਰੀਅਡ 'ਚ ਅਸੈਂਬਲੀ ਇਲੈਕਸ਼ਨਾਂ ਹੋਣੀਆਂ ਨੇ, ਕੀਤਾ ਔਰ ਪੰਜਾਬ ਦੇ ਵਿੱਚ ਤਾਂ ਰਿਪੀਟਡਲੀ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਨੂੰ 2900 ਕਿਲੋਮੀਟਰ ਦੂਰ ਪਹੁੰਚਾਉਣਾ, ਔਰ ਹੁਣ ਇਹ ਲੇਟੈਸਟ NIA ਦੇ ਰੇਡ ਔਰ ਜਿਸ ਕਿਸਮ ਦੀਆਂ ਡਾਇਸਪੋਰਾ ਅਸੈਸੀਨੇਸ਼ਨਸ ਨੇ, ਉਹ ਦੱਸਦੇ ਨੇ ਕਿ ਹੁਣ ਉਹਨਾਂ ਨੇ ਜਾਂ ਤਾਂ ਉਹਨਾਂ ਨੇ ਕਨਕਲੂਡ ਹੀ ਕਰ ਲਿਆ ਵੀ ਦੁਨੀਆ ਕੀ ਕਰ ਲਏਗੀ, ਹਿਟਲਰ ਵਾਂਗ ਖੁੱਲ੍ਹ ਕੇ ਹੀ ਆ ਗਿਆ ਕਿ ਮਾਰ ਦਿਓ ਇਹਨਾਂ ਨੂੰ ਗੈਸ ਚੈਂਬਰਾਂ 'ਚ, ਕੰਸਨਟ੍ਰੇਸ਼ਨ ਕੈਂਪਾਂ 'ਚ, ਕਿਉਂਕਿ ਉਹਨਾਂ ਦਾ ਮੀਡੀਆ ਵੀ ਕਹਿਣ ਲੱਗ ਗਿਆ ਕਬ ਹੋਗਾ ਫਾਈਨਲ ਸੋਲਿਊਸ਼ਨ ਨੂੰਹ ਦੀਆਂ ਘਟਨਾਵਾਂ ਨੂੰ ਲੈ ਕੇ। ਸੋ ਆਲਰੇਡੀ ਇਹ ਗੱਲ ਇਹਨਾਂ ਦੇ ਜਿਹੜੇ ਆਈਡੀਆਲੋਗ ਉਹ ਸਾਵਰਕਰ ਹੋਏ, ਗੋਲਵਲਕਰ ਹੋਏ, ਹੈਡਗਵੇਅਰ ਹੋਏ, ਉਹ ਜਿਹੜੇ ਹਿਟਲਰ ਨੂੰ ਐਪਰੀਸ਼ੀਏਟ ਕਰਦੇ ਸੀ, ਕੱਲਾ ਹਿਟਲਰ ਨੂੰ ਹੀ ਨਹੀਂ। ਬਹੁਤ ਵਾਰੀ ਜਦੋਂ ਅਸੀਂ ਲਫ਼ਜ਼ ਫਾਸ਼ਿਜ਼ਮ ਕਹਿੰਦੇ ਹਾਂ, ਫਾਸ਼ਿਜ਼ਮ ਦਾ ਸੰਬੰਧ ਮੁਸੋਲਿਨੀ ਦੇ ਨਾਲ ਹੈ, ਇਟਲੀ ਦਾ ਜਿਹੜਾ ਸੀ ਪ੍ਰੈਜ਼ੀਡੈਂਟ, ਔਰ ਜਿਹਨੇ ਔਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਉਹਨੂੰ ਮਿਲਣ ਦੇ ਲਈ ਰਵਿੰਦਰਨਾਥ ਟੈਗੋਰ ਗਿਆ, 2 ਵਾਰ ਮਿਲਿਆ ਟੈਗੋਰ ਮੁਸੋਲਿਨੀ ਨੂੰ, ਘੰਟੇ ਦੀ ਮੀਟਿੰਗ। ਗਾਂਧੀ ਮਨਾ ਕਰਨ ਦੇ ਬਾਵਜੂਦ ਗਾਂਧੀ ਜਾ ਕੇ ਮੁਸੋਲਿਨੀ ਨੂੰ ਮਿਲਿਆ। ਬਾਕੀ ਇਹਨਾਂ ਦੇ ਜਿਹੜੇ ਨੇ, ਔਰ ਇਹ ਤਾਂ ਮੁਸੋਲਿਨੀ ਔਰ ਨਾਜ਼ੀਆਂ ਦੇ ਐਡਮਾਇਰਰ ਨੇ ਉਹਨਾਂ ਦੇ, ਔਰ ਉਦੋਂ ਇਹਨਾਂ ਨੇ ਗੋਲਵਲਕਰ ਔਰ ਸਾਵਰਕਰ ਦਾ ਕਹਿਣਾ ਸੀ ਕਿ ਜੋ ਹੱਲ ਜਿਹੜਾ ਉਹ ਘੱਟ ਗਿਣਤੀਆਂ ਦਾ ਨਾਜ਼ੀਆਂ ਨੇ ਕੱਢਿਆ, ਉਹੀ ਜਿਹੜਾ ਭਾਰਤ ਦੇ ਵਿੱਚ ਇਹਨਾਂ ਦਾ ਕੱਢਿਆ ਜਾਣਾ ਚਾਹੀਦਾ। ਸੋ ਇਹਦੇ 'ਚ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਪਰ ਅਜੇ ਇਹਨਾਂ ਦਾ ਹਿਡਨ ਏਜੰਡਾ ਜਿਹੜਾ ਹੈ ਉਹ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਅਨਰੇਵਲ ਹੋਏਗਾ। ਜੀ ਡਾਕਟਰ ਸਾਹਿਬ, ਬਿਲਕੁਲ। ਪਰ ਇੱਥੇ ਇਹ ਦੇਖਣ ਵਾਲੀ ਗੱਲ ਜ਼ਰੂਰ ਹੈ ਕਿ ਜਿਹੜੀਆਂ ਘੱਟ ਗਿਣਤੀਆਂ ਨੇ, ਸਾਨੂੰ ਇਕੱਠੇ ਹੋ ਕੇ ਜੇ ਅਸੀਂ ਚੱਲ ਸਕੀਏ ਤੇ ਉਹਦੇ ਬਿਨਾਂ ਗੁਜ਼ਾਰਾ ਨਹੀਂ। ਐਬਸੋਲੂਟਲੀ। ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਦੁਬਾਰਾ ਅੱਗੇ ਤੋਰਦੇ ਹਾਂ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਪਿਛਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਹੈ ਵੀ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਘੱਟ ਗਿਣਤੀਆਂ ਦੇ ਨਾਲ ਮਤਲਬ ਹਿੰਦੂਤਵ ਦਾ ਜਿਹੜਾ ਏਜੰਡਾ ਆ ਉਹ ਲਾਗੂ ਕੀਤਾ ਜਾ ਰਿਹਾ ਹੈ ਮੋਦੀ ਹੁਕੂਮਤ ਵੱਲੋਂ। ਹੁਣ ਇਹਦੇ 'ਚ ਵੀ ਦੋ ਪੱਖ ਆਉਂਦੇ ਆ, ਜਿਵੇਂ ਕਿ 2014 ਦੇ ਵਿੱਚ ਜਦੋਂ ਮੋਦੀ ਹੁਕੂਮਤ ਬਣੀ ਆ, ਇਹ ਐਲਾਨ ਕੀਤਾ ਗਿਆ ਕਿ ਜੀ 800 ਸਾਲਾਂ ਤੋਂ ਬਾਅਦ ਸਾਡਾ ਜਿਹੜਾ ਰਾਜ ਹੈ ਉਹ ਆਇਆ। ਹੁਣ ਇੱਕ ਤੇ ਹਿੰਦੂਤਵ ਦਾ ਏਜੰਡਾ ਆ ਜਿਹੜਾ ਇਹਨਾਂ ਨੇ ਪਹਿਲਾਂ ਇਸਟੈਬਲਿਸ਼ ਕੀਤਾ, ਇਸਟੈਬਲਿਸ਼ ਕਰਨ ਤੋਂ ਬਾਅਦ ਆਪਣੀ ਪਾਵਰ ਡਿਵੈਲਪ ਕੀਤੀ। ਜੇ ਅਸੀਂ ਪਿਛਲੇ 100 ਸਾਲ ਦੀ RSS ਦੀ ਹਿਸਟਰੀ ਹੈਗੀ ਆ ਉਹਨੂੰ ਦੇਖਣਾ ਹੋਵੇ ਤੇ ਉਹਦੇ ਤੇ ਤੁਸੀਂ ਜ਼ਿਕਰ ਵੀ ਕਰਦੇ ਰਹਿੰਦੇ ਹੋ। ਇੱਕ ਤੇ ਉਹ ਪੱਖ ਹੈ। ਦੂਜਾ ਪੱਖ ਹੈ ਜਿਹੜੀ ਵੋਟ ਪੋਲੀਟਿਕਸ ਹੈਗੀ ਹੈ ਭਾਰਤ ਦੇ ਅੰਦਰ। BJP ਦੀ RSS ਦਾ ਜਿਹੜਾ ਕਿ ਇੱਕ ਸਿਆਸੀ ਵਿੰਗ ਹੈ BJP, ਤੇ ਉਹਨਾਂ ਵੱਲੋਂ ਜਿਹੜੀ ਵੋਟ ਪੋਲੀਟਿਕਸ ਕ੍ਰੀਏਟ ਕੀਤੀ ਗਈ, ਉਹਦਾ ਸਾਰਾ ਜਿਹੜਾ ਦਾਰੋਮਦਾਰ ਹੈ ਉਹ ਇਹ ਹਿੰਦੂ ਮੁਸਲਮਾਨ ਤੇ ਜਿਹੜੀ ਵੋਟ ਪੋਲਰਾਈਜੇਸ਼ਨ ਹੈ, ਰਿਲੀਜੀਅਸ ਪੋਲਰਾਈਜੇਸ਼ਨ ਦੇ ਥੱਲੇ ਉਹਦੇ ਆਧਾਰ ਦੇ ਉੱਤੇ ਖੜਾ ਆ। ਸੋ ਇਹਨਾਂ ਨੂੰ ਦੋਹੇ ਪੱਖਾਂ ਨੂੰ ਜੇ ਦੇਖਣਾ ਹੋਵੇ ਕਿ ਇੱਕ ਪਾਸੇ ਹਿੰਦੂਤਵ ਦਾ ਏਜੰਡਾ ਜਿਹੜਾ ਇਹਨਾਂ ਦਾ ਲੌਂਗ ਟਰਮ ਚੱਲ ਰਿਹਾ, ਤੇ ਦੂਜੇ ਪਾਸੇ ਜਿਹੜੀ ਇਹਨਾਂ ਦੀ ਅੰਦਰੂਨੀ ਸਿਆਸਤ ਹੈ ਉਸ ਨੂੰ ਮੁੱਖ ਰੱਖਦਿਆਂ ਹੋਇਆਂ, ਸੇ ਦੋਹਾਂ ਪੱਖਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਜੋ ਇਹ ਇਸ ਵਕਤ ਵਰਤਾਰਾ ਚੱਲ ਰਿਹਾ, ਇਹ ਇਹਨਾਂ ਦਾ ਮਕਸਦ ਏਜੰਡਾ ਕੀ ਹੈ? ਦੇਖੋ, ਵੈਸੇ ਸਾਈਮਲਟੇਨੀਅਸਲੀ ਦੋਨੋਂ ਹੀ ਏਜੰਡਿਆਂ ਤੇ ਕੰਮ ਹੋ ਰਿਹਾ। ਜਿਨ੍ਹਾਂ ਨੂੰ ਮੋਹਨ ਭਾਗਵਤ ਦੀ ਉਹ ਪ੍ਰੈਸ ਕਾਨਫਰੰਸ ਯਾਦ ਹੈ ਕਿ 2014 'ਚ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਦਾ, ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਨਹੀਂ ਹੈ ਵੀ BJP ਦਾ ਪ੍ਰਾਈਮ ਮਿਨਿਸਟਰ ਪਹਿਲੀ ਵਾਰ ਬਣਿਆ ਸੀ, ਉਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ 3 ਵਾਰ ਪ੍ਰਾਈਮ ਮਿਨਿਸਟਰ ਬਣਿਆ ਸੀ। ਇੱਕ ਵਾਰੀ 13 ਦਿਨ, ਇੱਕ ਵਾਰੀ 13 ਮਹੀਨੇ, ਇੱਕ ਵਾਰੀ ਪੂਰੇ ਆਲਮੋਸਟ 5 ਸਾਲ। ਔਰ ਵਾਜਪਾਈ ਕਮਿਟਡ ਹਿੰਦੂਤਵੀ ਸੀ, ਲੇਕਿਨ ਉਦੋਂ BJP ਦੇ ਕੋਲ ਐਬਸੋਲੂਟ ਮੈਜੋਰਿਟੀ ਨਹੀਂ ਸੀ, ਜਿਹਨੂੰ NDA ਕਹਿੰਦੇ ਨੇ, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ, ਜਿਸ ਦੇ ਵਿੱਚ 32-33 ਪਾਰਟੀਆਂ ਨੇ,
ਉਹਨਾਂ ਦਾ ਮਜਮੂਆ ਜਿਹੜਾ ਹੈ ਉਹ ਉਹਨਾਂ ਦੀ ਹਮਾਇਤ ਕਰ ਰਿਹਾ ਸੀ ਜੀ। 2014 ਚ ਪਹਿਲੀ ਵਾਰ ਇੱਕ ਤਾਂ ਮੋਦੀ ਨੂੰ, ਜਿਵੇਂ 2002 ਚ ਮੁਸਲਿਮ ਨਸਲਕੁਸ਼ੀ ਕਰਨ ਤੋਂ ਬਾਅਦ ਉਸ ਦਾ ਇਮੇਜ ਅੰਬਾਨੀ ਅਡਾਨੀ ਦੇ ਮੀਡੀਆ ਨੇ 24/7 ਪ੍ਰਚਾਰ ਕਰਕੇ ਹਿੰਦੂ ਹਿਰਦੇ ਸਮਰਾਟ ਵਜੋਂ ਉਭਾਰਿਆ। ਔਰ ਇਲੈਕਸ਼ਨਾਂ ਵੀ ਜਿਹੜੀਆਂ ਨੇ ਟੋਟਲੀ ਇਹਨੇ ਮੋਦੀ ਨੇ ਉਹਨੇ ਨਾ ਰਿਗਰੈਟ ਕੀਤਾ 2002 ਲਈ। ਔਰ ਇਹੀ ਉਹਨੇ ਪੋਲਰਾਈਜੇਸ਼ਨ ਦੀ ਪਾਲਿਸੀ, ਔਰ RSS ਨੇ ਵਾਜਪਾਈ ਤੋਂ ਹੱਥ ਚੁੱਕ ਕੇ, ਕਿਉਂਕਿ ਵਾਜਪਾਈ 2002 ਦੀ ਨਸਲਕੁਸ਼ੀ ਤੋਂ ਬਾਅਦ ਚਾਹੁੰਦਾ ਸੀ ਕਿ ਮੋਦੀ ਰਾਜ ਧਰਮ ਦਾ ਉਹਨੇ ਪਾਲਣ ਨਹੀਂ ਕੀਤਾ ਔਰ ਰਿਜ਼ਾਈਨ ਕਰੇ, ਪਰ ਉਹਨਾਂ ਨੇ ਉਹਦੇ 'ਚ ਸੰਭਾਵਨਾ ਦੇਖੀ ਸੀ ਕਿ ਜਿਹੜਾ ਹਿੰਦੂ ਰਾਸ਼ਟਰ ਇੰਪਲੀਮੈਂਟ ਕਰਨਾ ਚਾਹੁੰਦੇ ਨੇ, ਹੁਣ ਉਹ ਵਕਤ ਆ ਗਿਆ ਕਿ ਜਿਹੜਾ ਮੋਡਰੇਟ ਸੋ ਕਾਲਡ ਫੇਸ ਰੱਖਿਆ ਸੀ ਉਹਨੂੰ ਪਾਸੇ ਕਰੋ ਤੇ ਅਗਲੀ ਹਿੰਦੂਤਵਾ ਦਾ ਦੈਂਤ ਫੇਸ ਜਿਹੜਾ ਜੇ ਇੱਕ ਹੋਰ ਦੈਂਤ ਆਦਿੱਤਿਆਨਾਥ ਯੋਗੀ ਰੱਖਿਆ ਹੋਇਆ ਉਹ ਤੁਸੀਂ ਲਿਆਓ। ਸੋ 2014 ਦੇ ਵਿੱਚ मोदी ਦੇ ਬਣਨ ਤੋਂ ਬਾਅਦ ਹੀ ਮੋਹਨ ਭਾਗਵਤ ਨੇ ਕਿਹਾ ਸੀ ਕਿ 1000 साल की गुलामी के बाद अब हिंदू राज आया है। सो ਇਹ ਉਹਨਾਂ ਦਾ ਸੀ। ਹੁਣ ਜੇ ਤੁਸੀਂ 2014 ਤੋਂ ਹੁਣ ਤੱਕ ਦੇਖੋ 2023 ਤੱਕ ਇਹਨਾਂ 9 ਸਾਲਾਂ 'ਚ ਤੇ ਤੁਸੀਂ RSS ਦਾ ਮੈਨੀਫੈਸਟੋ ਜਿਹੜਾ ਲੰਬਾ ਵਕਤ BJP ਦਾ ਵੀ ਮੈਨੀਫੈਸਟੋ ਰਿਹਾ ਜੀ, ਉਹਨੂੰ ਦੇਖੋਗੇ ਤੇ ਤੁਹਾਨੂੰ ਲੱਗੇਗਾ ਵੀ ਆਲਰੇਡੀ ਉਹਨਾਂ ਨੇ ਜੋ ਰਿਪੀਟਡਲੀ ਕਹਿੰਦੇ ਸੀ ਉਹਦੇ ਚੋਂ ਕਾਫੀ ਕੁਝ ਲਾਗੂ ਕਰ ਦਿੱਤੇ। ਜਿਵੇਂ ਜੇ ਅਸੀਂ ਆਰਟੀਕਲ 370 ਦੀ ਗੱਲ ਕਰੀਏ, 370(35)A, ਪਹਿਲੇ ਦਿਨ ਤੋਂ ਇਹਨਾਂ ਦੀ RSS ਦੀ ਪੋਜੀਸ਼ਨ, ਈਵਨ ਜਦੋਂ ਭਾਰਤੀ ਜਨਸੰਘ ਸੀ, ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜਾ ਕੇ ਗ੍ਰਿਫਤਾਰੀ ਵੀ ਦਿੱਤੀ ਸੀ ਉੱਥੇ ਜੰਮੂ 'ਚ, ਮਰਿਆ ਵੀ ਉੱਥੇ ਕਿਸੇ ਜੇਲ੍ਹ ਦੇ ਵਿੱਚ, ਕਿ ਇਹ ਨਹੀਂ ਹੋਣਾ ਚਾਹੀਦਾ। ਔਰ ਤੁਸੀਂ ਦੇਖੋ ਕਿ 5 ਅਗਸਤ 2019 ਨੂੰ ਕਿਵੇਂ ਉਸ ਨੂੰ ਖਤਮ ਕੀਤਾ ਗਿਆ। ਔਰ ਅੱਜ ਜਦੋਂ ਅਮਿਤ ਸ਼ਾਹ 2 ਦਿਨ ਪਹਿਲਾਂ ਇਹ ਕਹਿ ਰਿਹਾ ਸੀ ਕਿ ਜੀ ਇਹ ਤਾਂ ਕਸ਼ਮੀਰੀਆਂ ਨੂੰ ਪੁਚਕਾਰ ਰਹੇ ਸੀ, ਅਪੀਜ਼ਮੈਂਟ ਕਰ ਰਹੇ ਸੀ, ਅਸੀਂ ਖਤਮ ਕਰਕੇ ਉਹਨਾਂ ਨੂੰ ਭਾਰਤ ਦੀ ਮੁੱਖ ਧਾਰਾ ਦੇ ਵਿੱਚ ਲਿਆਂਦਾ। ਫਿਰ ਤੁਸੀਂ ਹੁਣ ਅੱਜ ਕੱਲ੍ਹ ਮੋਦੀ ਦਾ ਦੇਖੋਗੇ, ਟ੍ਰਿਪਲ ਤਲਾਕ ਦੀ ਗੱਲ ਕਰਦੇ ਆ ਜੀ, ਅਸੀਂ ਮੁਸਲਮਾਨ ਔਰਤਾਂ ਨੂੰ ਲਿਬਰੇਟ ਕੀਤਾ ਹੈ ਟ੍ਰਿਪਲ ਤਲਾਕ ਦੇ ਨਾਲ। ਫਿਰ ਬੇਸ਼ੱਕ ਅਜੇ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਨੈਸ਼ਨਲ ਰਜਿਸਟ੍ਰੇਸ਼ਨ ਵਾਲਾ ਲਾਗੂ ਨਹੀਂ ਹੋਇਆ, ਲੇਕਿਨ ਤੁਸੀਂ ਦੇਖੋਗੇ ਕਿ ਬਈ ਹੁਣ ਜੇ ਉਹਨਾਂ ਨੇ ਆਪਣਾ ਏਜੰਡਾ ਲਾਗੂ ਕਰਨਾ ਹੈ ਹਿੰਦੂਤਵਾ ਦਾ ਤੇ ਵੋਟਾਂ ਵੀ ਲੈਣੀਆਂ ਸਾਈਮਲਟੇਨੀਅਸਲੀ, ਤੇ ਉਹਦੇ ਲਈ ਕੀ ਵੈਪਨ ਹੈ? ਪੋਲਰਾਈਜੇਸ਼ਨ, ਧਰੁਵੀਕਰਨ, ਜਿਹਦੇ ਲਈ ਲਫ਼ਜ਼ ਜ਼ਿਆਦਾ ਔਖਾ ਹੈ ਸਗੋਂ ਹਿੰਦੀ ਪੰਜਾਬੀ ਦਾ, ਪਰ ਪੋਲਰਾਈਜੇਸ਼ਨ। ਤੇ ਪੋਲਰਾਈਜੇਸ਼ਨ ਕਿਵੇਂ ਹੋਏਗੀ? ਉਹਦਾ ਕੀ ਬੇਸ ਹੈ? ਨਫ਼ਰਤ ਤੁਸੀਂ ਕਿਵੇਂ ਪੈਦਾ ਕਰੋਗੇ? ਜੇ ਯਹੂਦੀਆਂ ਦੇ ਖਿਲਾਫ ਜਾਂ ਜਿਪਸੀਆਂ ਦੇ ਖਿਲਾਫ ਹਿਟਲਰ ਜਾਂ ਨਾਜ਼ੀਆਂ ਨੇ ਨਫ਼ਰਤ ਪੈਦਾ ਕੀਤੀ ਕਿ ਹਰ ਕਮੀ ਦੇ ਲਈ ਬਲੇਮ ਉਹਨਾਂ ਨੂੰ ਕਰੋ, ਆਰਥਿਕਤਾ ਮਾੜੀ ਇਹ ਜ਼ਿੰਮੇਵਾਰ, ਭਾਰਤ ਤਰੱਕੀ ਨਹੀਂ ਕਰ ਰਿਹਾ, ਦੇਖੋ ਜੀ ਮੁਸਲਮਾਨ ਕਿੰਨੇ ਨਿਆਣੇ ਜੰਮ ਰਹੇ ਨੇ, ਦੇਖੋ ਜੀ ਔਰੰਗਜ਼ੇਬ ਦੀ ਔਲਾਦ, ਇਹਨਾਂ ਦੀਆਂ ਲਾਇਲਟੀਜ਼ ਪਾਕਿਸਤਾਨ ਨਾਲ, ਇਹ ਹੈ ਹੀ ਨਹੀਂ ਭਾਰਤੀ, ਇਹਨਾਂ ਦੇ ਵਿੱਚ ਇਹ ਜ਼ਬਰਦਸਤੀ ਬਣਾਏ ਗਏ ਸੀ ਘਰ ਵਾਪਸੀ ਕਰੋ, ਵਾਪਸ ਆਓ, ਸ਼ੁੱਧੀਕਰਨ ਕਰੋ ਇਹਨਾਂ ਦਾ, ਇਹਨਾਂ ਦੀਆਂ ਆਬਾਦੀਆਂ ਬਦਲੋ। ਔਰ ਇੱਥੋਂ ਤੱਕ ਆਦਿੱਤਿਆਨਾਥ ਯੋਗੀ ਦਾ ਸੀ ਕਿ ਵੀ ਇਹਨਾਂ ਦੀਆਂ ਕਬਰਾਂ 'ਚੋਂ ਵੀ ਕੱਢ ਕੇ ਔਰਤਾਂ ਦੇ ਨਾਲ ਜਿਹੜਾ ਉਹ ਜ਼ਬਰ ਜਨਾਹ ਕੀਤਾ ਜਾਏ। ਹੁਣ ਮੋਦੀ ਦੀਆਂ ਤੁਸੀਂ ਸਪੀਚਸ ਦੇਖ ਲਓ ਕਿ ਭਾਈ ਸ਼ਮਸ਼ਾਨ ਘਾਟ ਵਰਸਸ ਕਬਰਸਤਾਨ, ਉਹ ਕਹਿੰਦਾ ਵੀ ਜੇ ਇਹਨਾਂ ਨੂੰ ਬਣਾਓਗੇ ਨੌਨ BJP ਨੂੰ ਤਾਂ ਕਬਰਸਤਾਨ ਬਣਨਗੇ ਉਹਨਾਂ ਦੀ, ਯਾਨੀ ਇਸਲਾਮ ਵਾਲਿਆਂ ਦੀ, ਤੇ ਅਦਰਵਾਈਜ਼ ਜੇ ਕਿਉਂ ਤੇ ਅਸੀਂ ਦੂਜੇ ਕਲਚਰ ਨੂੰ ਪ੍ਰਮੋਟ ਕਰਦੇ। ਸੋ ਆਲਰੇਡੀ ਇਹ ਦੋਨੋਂ ਚੀਜ਼ਾਂ ਸਾਈਮਲਟੇਨੀਅਸਲੀ ਚੱਲ ਰਹੀਆਂ ਨੇ। ਔਰ ਜਿਸ ਤੇਜ਼ੀ ਨਾਲ ਜੇ ਅਸੀਂ ਇਹਨਾਂ ਦੇ ਫੈਸਲੇ ਦੇਖੀਏ, ਇਸੇ ਪੀਰੀਅਡ ਦੇ ਵਿੱਚ ਹੀ ਬਾਬਰੀ ਮਸਜਿਦ ਢਾਈ ਵੀ ਇਹਨਾਂ ਨੇ ਜੁਡੀਸ਼ਰੀ ਨੂੰ ਕਿਵੇਂ ਮੈਨੀਪੂਲੇਟ ਕਰਕੇ ਫੈਸਲਾ ਲਿਆ ਕਿ ਜੀ ਬੇਸ਼ੱਕ ਕੋਈ ਸਬੂਤ ਨਹੀਂ ਹੈ ਵੀ ਇੱਥੇ ਕਦੇ ਮੰਦਰ ਜਾਂ ਕੋਈ ਸੀ, ਲੇਕਿਨ ਇਹ ਬਹੁਗਿਣਤੀ ਕੀ ਆਸਥਾ का मामला है जी कि भी ਇਹਨਾਂ ਦੇ ਹਵਾਲੇ ਕਰ। ਹੁਣ ਉਹ ਹੈ, ਹੁਣ 2 ਦਿਨ ਪਹਿਲਾਂ ਆਦਿੱਤਿਆਨਾਥ ਯੋਗੀ ਗਿਆਨ ਵਿਆਪੀ ਮਸਜਿਦ ਬਨਾਰਸ ਦੀ ਚ ਕਹਿੰਦਾ ਹੈ ਕਿ ਜੀ ਮੁਸਲਮਾਨਾਂ ਨੇ ਜੇ ਸਾਡੇ ਨਾਲ ਸਦਭਾਵਨਾ ਨਾਲ ਰਹਿਣਾ ਤੇ ਇਹ ਹਵਾਲੇ ਕਰੋ ਸਾਡੇ। ਹਾਲਾਂਕਿ ਕੋਰਟ ਦੇ ਵਿੱਚ ਕੇਸ ਚੱਲ ਖਾਮ-ਖਾ ਦੇ ਕੇਸ ਇਸ ਕਿਸਮ ਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਨੇ ਸਾਈਮਲਟੇਨੀਅਸਲੀ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ, ਜੇ ਆਰਗੇਨਾਈਜੇਸ਼ਨਲ ਨੈਟਵਰਕ ਦੀ ਗੱਲ ਕਰੀਏ ਤੇ RSS ਤੋਂ ਬਿਹਤਰ ਨੈਟਵਰਕ ਕਿਸੇ ਕੋਲ ਨਹੀਂ। ਉਹਨਾਂ ਦੇ ਕੋਲ ਸਾਡੇ ਤਾਂ 4 ਬੰਦੇ ਜੇ ਇੱਥੇ ਕੰਮ ਕਰਨ ਵਾਲੇ ਹੋਣ ਵਲੰਟੀਅਰ ਆਰਗੇਨਾਈਜੇਸ਼ਨਸ ਦੇ, ਤੇ ਸਾਡੇ 'ਚੋਂ ਅੱਧਿਓਂ ਜ਼ਿਆਦਾ ਜਿਹੜੇ ਨੇ ਉਹ ਇਹ ਕਹਿਣ ਲੱਗ ਜਾਣਗੇ ਜੀ ਇਹ
ਜਿਹੜਾ ਇਹ ਮੁਫਤ ਦੀ ਤਨਖਾਹ ਲੈ ਰਿਹਾ। ਸਾਡੇ ਕਨਸੈਪਟ ਹੀ ਨਹੀਂ ਹੈ ਕਿ ਵੀ ਅਸੀਂ ਕਿਸੇ ਨੂੰ ਜਿਹੜਾ ਸਭ ਕੁਝ ਛੱਡ ਛਡਾ ਕੇ ਕੰਮ ਕਰਨਾ ਚਾਹੇ ਉਹਨੂੰ ਸਪੋਰਟ ਕਰੀਏ। RSS ਦੇ ਕੋਲ ਹਜ਼ਾਰਾਂ ਦੀ ਗਿਣਤੀ 'ਚ ਐਸੇ ਲੋਕ ਨੇ ਜਿਨ੍ਹਾਂ ਨੇ ਵਿਆਹ ਨਹੀਂ ਕਰਾਏ ਹੈ, ਜਿਹੜੇ ਸਵੈਮ ਸੇਵਕ ਨੇ ਉਹਨਾਂ ਦੇ, ਜਿਹੜੇ ਗ੍ਰਾਸ ਰੂਟ ਤੇ ਕੰਮ ਕਰਦੇ ਨੇ, ਜਿਹੜੇ ਬੱਚਿਆਂ ਨੂੰ ਐਜ਼ ਯੰਗ 4-5 ਸਾਲ ਦੇ ਹਿੰਦੂਤਵਾ ਉਹਨਾਂ ਦੀ ਖੋਪੜੀ 'ਚ ਪਾਉਂਦੇ ਨੇ, ਉਹਨਾਂ ਨੂੰ ਗੁਰੂ ਦਕਸ਼ਣਾ ਔਰ ਫਲਾਣੇ ਟਮਕੇ ਸਾਰੇ ਕਾਨਸੈਪਟ ਜਿਹੜੇ ਨੇ, ਔਰ ਉਹ ਉਹਨਾਂ ਦੇ ਫੁੱਟ ਸੋਲਜਰ ਨੇ। ਫਿਰ ਇਹਨਾਂ ਦਾ ਇੱਕ ਨੈਟਵਰਕ ਹੈ ਜਿਹਦੇ ਥੱਲੇ ਨਾਗਪੁਰ ਐਵੇਂ ਨਹੀਂ ਹੈ ਕਿ ਉੱਥੇ ਮੋਹਨ ਭਾਗਵਤ ਬੈਠਾ ਉਹ ਬਿਆਨ ਦੇ ਰਿਹਾ। ਉਹਨਾਂ ਦੇ ਜੇ 72 ਆਰਗੇਨਾਈਜੇਸ਼ਨਸ ਨੇ, ਉਹਨਾਂ ਨੇ ਜੇ ਐਕਸ ਆਰਮੀ ਜਨਰਲ ਰਿਟਾਇਰ ਹੁੰਦੇ ਨੇ ਉਹ ਉਹਨਾਂ ਦੀ ਪੇਰੋਲ ਤੇ ਨੇ, ਜੇ ਇਕਨੋਮਿਸਟ ਹੁੰਦੇ ਨੇ ਉਹ ਇਹਨਾਂ ਦੀ ਪੇਰੋਲ ਤੇ ਨੇ। ਹੁਣ ਉਹ ਕੀ ਸੀ, ਨੈਪੋਲ ਵਰਗਾ ਨੋਬਲ ਲੌਰੀਏਟ ਜਿਹੜਾ ਉਹ ਇਹਨਾਂ ਦਾ ਹਿੰਦੂਤਵੀ ਵਿਚਾਰਕ ਸੀ। ਸੁਬਰਾਮਨੀਅਮ ਸਵਾਮੀ ਵਰਗਾ ਜਿਹੜਾ ਹਾਰਵਰਡ 'ਚ ਪੜ੍ਹਾਉਂਦਾ ਰਿਹਾ, ਵਰਲਡ ਲੈਵਲ ਦਾ ਇਕਨੋਮਿਸਟ, ਉਹ ਇਹਨਾਂ ਦਾ ਵਿਚਾਰਕ ਹੈ। ਸੋ ਨੈਟਵਰਕ ਗਰਾਊਂਡ ਲੈਵਲ ਦੇ ਉੱਤੇ, ਉੱਪਰੋਂ ਪੈਸੇ ਦੀ ਵੈਸੇ ਕੋਈ ਕਮੀ ਨਹੀਂ। ਜਿਵੇਂ ਇਹਨਾਂ ਨੇ ਲੁੱਟਿਆ 2-2 ਹੱਥਾਂ ਨਾਲ, ਐਵੇਂ ਨਹੀਂ ਉਹ ਲੈ ਕੇ ਦੌੜ ਗਏ, ਕੋਈ ਲਲਿਤ ਮੋਦੀ ਦੌੜ ਗਿਆ, ਕੋਈ ਵਿਜੇ ਮਲਾਇਆ, ਕੋਈ, ਉਹ ਸਾਰੀ ਵਿਦ ਕੰਸੈਂਟ ਇਹਨਾਂ ਦਾ ਸਾਰਾ ਸੈਟਅਪ ਚੱਲ ਰਿਹਾ। ਔਰ ਜਿਵੇਂ ਉਹਨਾਂ ਨੇ ਮੀਡੀਆ ਕਾਬੂ ਕੀਤਾ 600 ਤੋਂ 800 ਇੱਕ ਅੱਧਾ ਜਿਹੜਾ ਉਹ ਸੀ ਉਹ ਵੀ ਅਡਾਨੀ ਨੇ ਲੈ ਲਿਆ, ਤਾਂ ਕਿ ਜਿਹੜਾ ਥੋੜਾ ਬਹੁਤ ਇਰੀਟੇਟ ਕਰਨ ਵਾਲਾ ਕੋਈ ਜਰਨਲਿਸਟ ਹੈ ਉਹਨੂੰ ਪਾਸੇ ਕਰ। ਸੋਸ਼ਲ ਮੀਡੀਆ ਕਿਸ ਲੈਵਲ ਤੇ ਡਰਾਏ ਹੋਏ ਨੇ ਕਿ ਟਵਿੱਟਰ ਵਾਲੇ ਜਿਹੜੇ ਨੇ ਉਹ BBC ਦੀ 2 ਪਾਰਟ ਡਾਕੂਮੈਂਟਰੀ ਨੂੰ ਆਫ ਕਰ ਦਿੰਦੇ ਨੇ ਜੀ, ਅਸੀਂ ਜਿਹੜਾ ਉਹ ਉੱਥੇ ਆਪਣੇ ਬੰਦੇ ਥੋੜੀ ਜੇਲ੍ਹਾਂ 'ਚ ਭੇਜਣੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਇਸ ਵੇਲੇ ਉਹਨਾਂ ਦੇ ਕੋਲ ਉਸ ਲੈਵਲ ਦਾ, ਨਾਜ਼ੀਆਂ ਦਾ ਵੀ ਇੱਕ ਕੰਮ ਸੀ ਕਿ ਉਹਨਾਂ ਦਾ ਆਰਗੇਨਾਈਜੇਸ਼ਨਲ ਨੈਟਵਰਕ ਬਹੁਤ ਮਜ਼ਬੂਤ ਸੀ ਜੀ। ਕਿਸ ਲੈਵਲ ਤੱਕ ਚੱਲਣਾ, ਘਰਾਂ 'ਚ ਕੀ ਗੱਲ ਹੁੰਦੀ ਹੈ, ਤੁਸੀਂ ਨਾਜ਼ੀਆਂ ਦੀ ਹਿਸਟਰੀ ਪੜ੍ਹੋ। ਕਈ ਵਾਰ ਬੱਚੇ ਜਿਹੜੇ ਨੇ ਉਹਨਾਂ ਨੇ ਆਪਣੇ ਮਾਪਿਓ ਨੂੰ ਫੜਾਇਆ ਸੀ, ਕਿਉਂਕਿ ਬੱਚਿਆਂ ਦੇ ਅੰਦਰ ਉਹਨਾਂ ਨੇ ਇਨਸਟਿਲ ਕੀਤੀ ਸੀ ਇਹ ਰੇਸਿਜ਼ਮ, ਜਿਹੜਾ ਵਾਈਟ ਸੁਪਰਾਮਿਸ ਉਹਨਾਂ ਨੂੰ ਸੀ ਕਿ ਜੀ ਸਾਡੇ ਪੇਰੈਂਟਸ ਇੱਦਾਂ ਦੀ ਗੱਲ ਕਰਦੇ ਨੇ। ਔਰ ਅੱਜ ਤੁਸੀਂ ਦੇਖੋਗੇ, ਔਰ ਇਹ ਇੱਕ ਪ੍ਰੋਮੀਨੈਂਟ ਡਾਕਟਰ ਪੰਜਾਬ ਦੇ, ਹਿੰਦੂ ਡਾਕਟਰ, ਜਿਹੜਾ ਅਦਰਵਾਈਜ਼ ਪੰਜਾਬੀ ਸਿੰਪੈਥਾਈਜ਼ਰ ਹੈ, ਹਾਲਾਂ ਖਾਲਿਸਤਾਨੀ ਨਹੀਂ ਹੈ, ਉਹ ਕਹਿ ਰਿਹਾ ਸੀ ਕਿ ਜੀ ਮੈਨੂੰ ਹੈਰਾਨੀ ਹੈ ਕਿ ਮੈਂ ਜਦੋਂ ਡਾਕਟਰਾਂ ਵੱਲ ਦੇਖਦਾ ਜਿਹੜੇ ਲੋਕ ਬੜੇ ਭਲੇ ਚੰਗੇ ਹਿੰਦੂਆਂ ਦੀ ਗੱਲ ਕਰ ਰਹੇ ਸੀ, ਉਹ ਜੀ ਬੈਲੈਂਸ ਮਾਈਂਡਡ ਸੀ, ਉਹ ਬਿਲਕੁਲ ਹਿੰਦੂਤਵਾ ਦੇ ਰੰਗ 'ਚ ਰੰਗੇ ਗਏ ਨੇ। ਮਤਲਬ ਉਹਨਾਂ ਨੂੰ ਮੋਦੀ ਤੋਂ ਬਿਨਾਂ ਕੁਝ ਹੋਰ ਨਜ਼ਰ ਹੀ ਨਹੀਂ ਆਉਂਦਾ। ਸੋ ਇਹ ਜਦੋਂ ਇੱਕ ਇਮੇਜ ਬਿਲਡਿੰਗ ਕੀਤੀ ਜਾਂਦੀ ਹੈ, ਇਸ ਦੇ ਨਾਲ ਜੁੜਿਆ ਹੋਇਆ ਇਹੀ ਪਾਰਟ ਹੁੰਦਾ ਹੈ ਜੋ ਹੈ ਕਿ ਵੀ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਹੈ ਔਰ ਇਹ ਕਦੇ ਗਲਤ ਹੋ ਹੀ ਨਹੀਂ ਸਕਦਾ, ਤੋਂ ਦੇਵਤਾ ਬਣਾ ਕੇ ਰੱਖ ਦਿੱਤਾ। ਔਰ ਇਹੀ ਫਾਸ਼ਿਜ਼ਮ ਹੁੰਦਾ ਹੈ, ਤੁਸੀਂ ਇੱਕ ਆਈਕੋਨਿਕ ਫਿਗਰ 'ਚ ਰੱਖੋ। ਔਰ ਇਹੀ ਨਾਰਾ ਨਾਜ਼ੀਆਂ ਦਾ ਸੀ, 1 ਰੇਸ 1 ਨੇਸ਼ਨ 1 ਪੀਪਲ 1 ਲੀਡਰ। ਹਿੰਦੁਸਤਾਨ ਉਹਦੀ ਆਲਰੇਡੀ ਆਈਡੀਓਲੋਜੀ ਸੀ। ਮੋਦੀ ਦੇ ਰੂਪ ਦੇ ਵਿੱਚ ਉਹਨਾਂ ਨੇ 1 ਲੀਡਰ ਵਾਲਾ ਕਾਨਸੈਪਟ ਵੀ ਐਸਟੈਬਲਿਸ਼ ਕਰ ਦਿੱਤਾ ਹੈ। ਨਤੀਜੇ ਦੇ ਤੌਰ ਤੇ ਜੇ ਮੋਦੀ ਦੇ ਖਿਲਾਫ ਕੋਈ ਲਿਖਦਾ ਹੈ ਤੇ ਉਹ ਛਾਪੇ ਪੈ ਰਹੇ ਹੁੰਦੇ ਨੇ, ਕੋਰਟ ਉਹਨਾਂ ਨੂੰ ਸੰਮਣ ਦੇ ਰਹੇ ਹੁੰਦੇ ਨੇ, ਜਾਂ ਦੂਜੇ ਨੇ ਕਿ ਵੀ ਇਹ ਜਿਹੜਾ ਔਰ ਫਾਸ਼ਿਜ਼ਮ ਆਲਰੇਡੀ। ਔਰ ਜੇ ਤੁਸੀਂ ਬਾਕੀ ਪਾਰਟ ਵੀ ਦੇਖੋ, ਜਿਵੇਂ ਇੰਡੀਅਨ ਕਨਸਟੀਟਿਊਸ਼ਨ ਨੂੰ ਰਿਡੀਕਿਊਲ ਕਰ ਰਹੇ ਨੇ। ਹੁਣ ਚੰਦਰਚੂੜ ਜਿਹੜਾ ਚੀਫ ਜਸਟਿਸ ਹੈ, ਰੈਲੇਟਿਵਲੀ ਫੇਅਰ ਹੈ, ਰੈਲੇਟਿਵਲੀ, ਲੇਕਿਨ ਜੇ ਉਹਨੇ 1-2 ਮੁੱਦਿਆਂ ਦੇ ਉੱਤੇ ਕਾਮੈਂਟਰੀ ਕੀਤੀ, ਜਿਵੇਂ ਟ੍ਰੋਲਿੰਗ ਉਹਦੀ ਹੋ ਰਹੀ ਹੈ, ਕਦੇ ਭਾਰਤ ਦੇ ਵਿੱਚ ਬੇਸ਼ੱਕ ਇਨਸਾਫ ਤਾਂ ਪਹਿਲਾਂ ਤੋਂ ਹੀ ਗਾਇਬ ਰਿਹਾ, ਪਰ ਅੱਜ ਇਸ ਲੈਵਲ ਤੱਕ ਹੈ ਕਿ ਬਾਕੀ ਸਾਰੇ ਇਹਨਾਂ ਨੇ ਕਾਬੂ ਕੀਤੇ ਨੇ। ਸੁਪਰੀਮ ਕੋਰਟ 'ਚ ਮਾੜਾ ਮੋਟਾ ਇਹਨਾਂ ਨੂੰ ਕਈ ਵਾਰੀ ਝਾੜ ਝੂੜ ਪੈ ਜਾਂਦੀ ਹੈ, ਤਾਂ ਉਹਨਾਂ ਦੇ ਮਗਰ ਆਪਣੇ ਉਹ ਸੋਸ਼ਲ ਮੀਡੀਆ ਦੇ ਕੁੱਤਿਆਂ ਨੂੰ ਪਾ ਦਿੰਦੇ ਨੇ। ਸੋ ਇਸ ਸਾਰੇ ਦੇ ਚੱਲਦਿਆਂ ਦੋਨੋਂ ਹੀ ਪਰਪਸ ਇਹ ਵੀ ਕਹਿਣਾ ਚਾਹੁੰਦੇ ਨੇ। ਹੁਣ ਜਨਵਰੀ ਦੇ ਵਿੱਚ ਇਹਨਾਂ ਨੇ ਜਿਹੜਾ ਰਾਮ ਮੰਦਿਰ ਦੇ ਨਾਂ ਥੱਲੇ ਉਹਦਾ ਉਦਘਾਟਨ ਮੋਦੀ ਤੋਂ ਕਰਵਾਉਣਾ ਜੀ। ਦਿੱਲੀ 'ਚ ਨਵੀਂ ਪਾਰਲੀਮੈਂਟ ਬਿਲਡਿੰਗ ਬਣੀ, ਮੋਦੀ ਜਿਹੜਾ ਉਹ ਕਿਵੇਂ ਉੱਥੋਂ ਚੁੱਕ ਕੇ ਉਹ ਡੰਡਾ ਜਿਹਾ ਕਿ ਜੀ ਉਹ ਤਮਿਲਨਾਡੂ ਤੋਂ ਆਇਆ, ਪੁਰੀਆਂ ਨੇ ਭੇਜਿਆ, ਜਾਂ ਦੂਜਾ ਹਿੰਦੂ ਰਾਸ਼ਟਰ ਸੰਗੋਲ, ਉਸ ਦੇ ਵੇਦ ਮੰਤਰਾਂ ਦੇ ਉਚਾਰਨ ਦੇ ਵਿੱਚ ਉਹ ਸਾਰਾ। ਹੁਣ G20 ਮੁਲਕਾਂ ਦੀ ਸਪਟੈਂਬਰ ਦੇ ਵਿੱਚ ਮੀਟਿੰਗ, ਜਿਸ ਵੱਡੇ ਕਈ ਹਜ਼ਾਰ ਕਰੋੜ ਦੀ ਲਾਗਤ ਨਾਲ ਬਣਿਆ, ਉਹਦੇ 'ਚ ਵੇਦ ਮੰਤਰਾਂ ਦੇ ਨਾਲ ਮੋਦੀ ਸਵੇਰੇ ਹੀ ਪਹਿਲਾਂ ਪੂਜਾ ਕਰ ਰਿਹਾ ਜਾ ਕੇ। ਸੋ ਆਲਰੇਡੀ ਹਿੰਦੂ, ਤੁਹਾਡਾ ਜੋ ਸਵਾਲ ਸੀ, ਹਿੰਦੂ ਰਾਸ਼ਟਰ ਵੀ ਆਲਮੋਸਟ ਬਣ ਚੁੱਕਿਆ। ਝੰਡਾ ਬਦਲਨੇ ਉਹ ਜਦੋਂ ਮਰਜ਼ੀ, ਕਿਉਂਕਿ ਇਹਨਾਂ ਨੇ ਤਾਂ ਕਦੇ ਤਿਰੰਗਾ ਮੰਨਿਆ, ਕਨਸਟੀਟਿਊਸ਼ਨ ਬਦਲਨੇ। ਬਾਕੀ ਘੱਟ ਗਿਣਤੀਆਂ ਨੂੰ ਸਾਈਮਲਟੇਨੀਅਸਲੀ ਉਹਨਾਂ ਨੇ, ਤਿੰਨੋਂ ਹੀ ਮੇਜਰ ਘੱਟ ਗਿਣਤੀਆਂ ਨੇ, ਉਹਨਾਂ ਨੂੰ ਮੈਸੇਜ ਦੇ ਦਿੱਤਾ ਉਹਨਾਂ ਨੇ। ਔਰ ਉਹ ਜਿਵੇਂ ਹੁਣ ਉਹ ਰੇਲਵੇ ਪ੍ਰੋਟੈਕਸ਼ਨ ਪੁਲਿਸ ਵਾਲਾ ਪੁਲਸੀਆ ਆਪਣੇ ਬੌਸ ਨੂੰ ਵੀ ਮਾਰਦਾ ਮਹੀਨੇ ਨੂੰ, ਤੇ 3 ਮੁਸਲਮਾਨ ਮੁਸਾਫਰਾਂ ਨੂੰ ਡੱਬਿਆਂ 'ਚੋਂ ਕੱਢ ਕੇ ਮਾਰਦਾ, ਔਰ ਇੱਕ ਦੀ ਲਾਸ਼ ਦੇ ਕੋਲ ਖਲੋ ਕੇ ਰਿਕਾਰਡ ਕਰਾ ਰਿਹਾ।
कि अगर हिंदुस्तान में रहना होगा मोदी योगी कहना होगा, वोट इनको डालनी होगी, जो ਉਹਨਾਂ ਦਾ ਹੈ। ਸੋ ਹੋਰ ਕੀ ਹੁੰਦਾ ਹੈ, ਇਸ ਵੇਲੇ ਘੱਟ ਗਿਣਤੀਆਂ ਵੀ ਖੌਫ 'ਚ ਜੀ ਰਹੀਆਂ ਨੇ ਔਰ ਇੱਕੋ ਹੀ ਨੈਰੇਟਿਵ ਜਿਹੜਾ ਉਹਨਾਂ ਦਾ ਮੀਡੀਆ ਬਿਲਟ ਕਰਦਾ ਔਰ ਸੋਸ਼ਲ ਮੀਡੀਆ ਵੀ ਉਸੇ ਨੂੰ ਹੀ ਅੱਗੇ ਤੋਰਦਾ, ਉਹੀ ਜਿਹੜਾ ਉੱਥੇ ਵਿਕ ਰਿਹਾ। ਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਜਿਹੜੀ ਮੀਡੀਆ ਵਾਲੀ ਗੱਲ ਕੀਤੀ ਹੈ ਨੈਰੇਟਿਵ ਦੀ, ਇਹ ਵੀ ਇੰਪੋਰਟੈਂਟ ਆ। ਈਵਨ ਜਦੋਂ ਅਸੀਂ ਵੀ, ਮੈਂ TV 84 ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਜਦੋਂ ਬੰਦੇ ਕਿਸੇ ਨਾਲ ਗੱਲ ਕਰਨ ਦੀ ਲਾਈਨ ਹੁੰਦੀ ਹੈ, ਆਫ ਦ ਰੈਕਰਡ ਤੁਹਾਡੇ ਨਾਲ ਗੱਲ ਕਰਦੇ ਆ, ਪਰ ਆਨਲਾਈਨ ਆ ਕੇ ਜਾਂ ਮੀਡੀਆ ਦੇ ਕੈਮਰੇ ਦੇ ਸਾਹਮਣੇ ਆ ਕੇ ਗੱਲ ਕਰਨ ਤੋਂ ਵੱਡੇ ਵੱਡੇ ਬੰਦੇ ਵੀ ਇਸ ਵਕਤ ਕਤਰਾ ਰਹੇ ਆ। ਇਹ ਹਾਲਾਤ ਨੇ, ਗਰਾਊਂਡ ਰਿਐਲਿਟੀ ਆ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਲਈ ਰੁਕਾਂਗੇ। ਇੱਥੇ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ, ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਦੋਂ ਅਸੀਂ ਦੇਖਦੇ ਹਾਂ, ਅਸੀਂ ਮਤਲਬ ਡਾਇਸਪੋਰਾ ਦੇ ਹਵਾਲੇ ਨਾਲ ਗੱਲ ਕੀਤੀ ਹੈ, ਪਰ ਜੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਦੇਖਣਾ ਹੋਵੇ, ਜਿਵੇਂ ਚਿਚੜੀ ਵਾਂਗ ਚਿੰਬੜੇ ਹੋਏ ਆ ਤੇ ਜਿਵੇਂ ਮਤਲਬ ਸਿੱਖ ਇੰਸਟੀਚਿਊਟਸ ਤਬਾਹ ਕੀਤੇ ਆ ਹੌਲੀ ਹੌਲੀ ਕਰਕੇ, ਵਕਾਰ ਤੇ ਉਹਨਾਂ ਦਾ ਜਿਹੜੀ ਇੱਕ ਸਟੈਂਡਿੰਗ ਸੀ, SGPC ਹੋਵੇ, ਅਕਾਲ ਤਖਤ ਹੋਵੇ, ਜਾਂ ਸਾਡੀਆਂ ਜਿਹੜੀਆਂ ਪੋਲੀਟੀਕਲ ਆਰਗੇਨਾਈਜੇਸ਼ਨਸ ਹੋਣ, ਅਕਾਲੀ ਦਲ ਮਤਲਬ ਇੱਕ ਮੇਨ ਸੰਸਥਾ ਸੀ ਪੰਜਾਬ ਦੀ, ਨਹੀਂ ਮਤਲਬ ਜੇ ਓਵਰਆਲ ਇੰਡੀਆ ਦੇਖਣਾ ਹੋਵੇ ਤੇ ਉਸ ਟਾਈਮ ਦੇ ਉੱਤੇ ਬਣੀ ਸੀ ਜਦੋਂ ਉਦੋਂ ਦਾ ਮਤਲਬ ਸਟਰਕਚਰ ਕੋਈ ਐਗਜ਼ਿਸਟ ਨਹੀਂ ਸੀ ਕਰਦਾ, ਉਦੋਂ ਕੋਈ ਆਰਗੇਨਾਈਜੇਸ਼ਨਲ ਜਿਹੜਾ ਸਟਰਕਚਰ ਹੈਗਾ ਓਵਰਆਲ ਉਸ ਖਿੱਤੇ ਦੇ ਵਿੱਚ। ਸੋ ਮਤਲਬ ਜੇ ਅਸੀਂ ਲੜਾਈ ਲੜਨੀ ਹੈ ਇੰਸਟੀਚਿਊਟਸ ਦੀ, ਸਾਨੂੰ ਸੰਸਥਾਵਾਂ ਦੀ ਸਾਨੂੰ ਲੋੜ ਹੈ, ਭਾਵੇਂ ਉਹ ਡਾਇਸਪੋਰਾ ਦੇ ਵਿੱਚ ਹੋਣ ਜਾਂ ਪੰਜਾਬ ਦੇ ਵਿੱਚ, ਤੇ ਗਰਾਊਂਡ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਉੱਥੇ ਹੋਵੇ। ਸੋ ਕੀ ਜੋ ਅੱਜ ਹਾਲਾਤ ਬਣੇ ਹੋਏ ਨੇ, ਲੱਗਦਾ ਤੁਹਾਨੂੰ ਵੀ ਇਹਨਾਂ ਨੂੰ, ਸੰਸਥਾਵਾਂ ਨੂੰ ਰਿਵਾਈਵ ਕੀਤਾ ਜਾ ਸਕਦਾ ਜਾਂ ਸੰਸਥਾਵਾਂ ਤੋਂ ਕੰਮ ਲਿਆ ਜਾ ਸਕਦਾ ਕੌਮੀ ਪੱਖ ਤੋਂ? ਦੇਖੋ, ਤੁਸੀਂ ਬੜਾ ਢੁਕਵਾਂ ਸਵਾਲ ਕੀਤਾ ਹੈ, ਕਿਉਂਕਿ ਅਸੀਂ ਇੱਕ ਪਾਸੇ ਹਿੰਦੂ ਸਟੇਟ ਦੀ ਪਾਵਰ ਦੀ ਗੱਲ ਕੀਤੀ ਹੈ, ਉਹਨਾਂ ਦੇ ਰਿਸੋਰਸਿਸ, ਉਹਨਾਂ ਦਾ ਮਾਈਟ, ਉਹਨਾਂ ਦੀ ਡਰਟੀ ਥਿੰਕਿੰਗ, ਉਹਨਾਂ ਦੀ ਜਿਹੜੀ ਹੈ ਉਹ ਬਿਲਕੁਲ ਐਗਰੈਸਿਵ ਮਾਰੂ ਪਹੁੰਚ ਸਿੱਖਾਂ ਦੇ ਖਿਲਾਫ, ਟੋਟਲ ਵਾਰ। ਹੁਣ ਜਦੋਂ ਵੀ ਅਸੀਂ ਕਾਊਂਟਰ ਕਰਦੇ ਹਾਂ, ਇੱਕ ਪਾਸੇ ਅਸੀਂ ਨੈਰੇਟਿਵ ਦੀ ਗੱਲ ਕੀਤੀ, ਡਾਇਸਪੋਰਾ ਕੀ ਕਰ ਸਕਦਾ ਹੈ, ਕਿਵੇਂ ਜੀ, ਲੇਕਿਨ ਜੇ ਅਸੀਂ ਆਪਣੀ ਹਿਸਟਰੀ ਵਾਲੀ ਜਾਈਏ, ਆਪਣੀ 18ਵੀਂ ਸਦੀ 'ਚ ਜਾਈਏ, ਜਦੋਂ ਕਿ ਸਾਈਮਲਟੇਨੀਅਸਲੀ ਚੈਲੰਜ ਮੁਗਲਾਂ ਵੱਲੋਂ ਵੀ ਔਰ ਦਰਾ ਖੈਬਰ ਪਾਰ ਵੀ, ਵਕਤੀ ਤੌਰ ਤੇ ਨਾਦਰ ਸ਼ਾਹ ਵੀ ਈਰਾਨ 'ਚੋਂ ਆਇਆ, ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਸਾਡੇ ਕੋਲ ਪਹਿਲਾ ਇੱਕ ਜਰਨੈਲ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਭੇਜਿਆ, ਅਸੀਂ ਪਹਿਲਾ ਰਾਜ 1710 ਸਥਾਪਿਤ ਕੀਤਾ। ਬੰਦਾ ਸਿੰਘ ਬਹਾਦਰ ਦੇ ਖਾਤਮੇ ਨਾਲ ਉਹ ਸਾਰਾ ਤਹਿਸ ਨਹਿਸ ਹੋ ਗਿਆ। ਅਗਲੇ 12-14 ਸਾਲ ਕੁਝ ਨਹੀਂ ਹੋਇਆ, ਕਿਉਂਕਿ ਅਲਟੀਮੇਟਲੀ ਤੁਸੀਂ ਗੋਲ ਨੂੰ ਅਚੀਵ ਕਰਨ ਦੇ ਲਈ ਇੰਸਟੀਟਿਊਸ਼ਨ ਹੁੰਦੀ ਹੈ, ਸੰਸਥਾ ਹੁੰਦੀ ਹੈ। ਔਰ ਉਹ ਪੀਰੀਅਡ ਸੀ ਕਿ ਜਦੋਂ 1730 ਤੱਕ ਪਹੁੰਚਦੇ ਆ, ਸਰਬੱਤ ਖਾਲਸਾ ਦੇ ਰੂਪ ਦੇ ਵਿੱਚ, ਭਾਵੇਂ ਉਹਦੇ ਜਰਨੈਲ ਪਹਿਲੇ ਮੁਖੀ ਦਰਬਾਰਾ ਸਿੰਘ, ਫਿਰ ਨਵਾਬ ਕਪੂਰ ਸਿੰਘ, ਫਿਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਨ੍ਹਾਂ ਨੇ 45 ਸਾਲ ਲੀਡ ਕੀਤਾ। ਅੱਜ ਹੀ ਕੁਦਰਤੀ ਸਾਡੇ ਵੀਰ ਸਰ ਗੁਰਭੇਜ ਸਿੰਘ ਬਰਾੜ, ਜਿਹੜੇ ਗੁਰਭੇਜ ਸਿੰਘ ਵੜੈਚ, ਜਿਹੜੇ ਲੰਬੇ ਵਕਤ ਤੋਂ ਚਾਹੁੰਦੇ ਸੀ ਕਿ ਵੀ ਅਸੀਂ ਉਹਨਾਂ ਨੂੰ ਮਿਲੀਏ, ਅੱਜ ਉਹ ਸੰਸਕਾਰ ਦੇ ਮੌਕੇ ਵੀ ਸੀ ਔਰ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਘਰ ਵੀ ਗਏ, ਤੁਸੀਂ ਵੀ ਨਾਲ ਸੀ। ਔਰ ਇਹ ਰਾਹ ਦੇ ਵਿੱਚ ਇਹੀ ਗੱਲਬਾਤ ਹੋ ਰਹੀ ਸੀ ਕਿ ਵੀ ਕਿਵੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ, ਬਾਬਾ ਬਘੇਲ ਸਿੰਘ,
ਇਹ ਆਲ ਆਫ ਏ ਸਡਨ ਨਹੀਂ ਨਿਕਲੇ। ਬੇਸ਼ੱਕ ਜੇ ਤੁਸੀਂ ਉਹਨਾਂ ਦੇ ਜੰਗਾਂ ਦਾ ਜਾਂ ਦੂਸਰਿਆਂ ਦਾ ਦੇਖੋ ਤਾਂ ਇੱਕ ਲੰਬੀ ਫਰਿਸ਼ਤ ਹੋਏਗੀ ਕਿ ਕਿਵੇਂ ਬਿਲਟ ਹੋਏ, ਔਰ ਲੇਕਿਨ ਸਰਬੱਤ ਖਾਲਸਾ ਇੰਸਟੀਟਿਊਸ਼ਨ ਜਿਹੜੀ ਹੈ ਉਸ ਪੀਰੀਅਡ 'ਚ ਹੀ ਡਿਵੈਲਪ ਹੋਈ। ਫੈਸਲੇ ਕਲੈਕਟਿਵਲੀ ਕਰਨੇ ਨੇ, ਭਾਵੇਂ ਇੰਡੀਵਿਜੂਅਲੀ ਹੋਮੇ ਵੀ ਕਲੈਸ਼ ਹੁੰਦੀ ਸੀ, ਇੰਡੀਵਿਜੂਅਲ ਐਂਬੀਸ਼ਨ ਵੀ ਕਲੈਸ਼ ਹੁੰਦਾ ਸੀ। ਹੁਣ ਉਸ ਸਰਬੱਤ ਖਾਲਸਾ ਇੰਸਟੀਟਿਊਸ਼ਨ ਦੇ ਥੱਲੇ ਖਾਲਸਾ ਦਲਾਂ ਨੇ 65 ਜਥੇ ਸੀ, 12 ਮਿਸਲਾਂ 'ਚ ਨਿਕਲੇ, ਲੇਕਿਨ ਇੱਕੋ ਵੇਲੇ ਉਹਨਾਂ ਨੇ ਦੋਨਾਂ ਐਨੀਮੀਜ਼ ਨੂੰ ਡਿਫੀਟ ਕੀਤਾ। ਇਹਨਾਂ ਨੂੰ ਜਮਨਾ ਤੋਂ ਪਾਰ ਤੱਕ ਧੱਕਣ ਤੱਕ, ਦੂਜੇ ਪਾਸੇ ਇੰਡਸ ਤੱਕ ਪਹੁੰਚ ਕੀਤੀ। ਹੁਣ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ ਜ਼ਿਆਦਾ, ਉਹ 3rd ਜਨਰੇਸ਼ਨ ਹੈ ਮਹਾਰਾਜਾ ਰਣਜੀਤ ਸਿੰਘ। ਉਹਦਾ ਦਾਦਾ ਸਰਦਾਰ ਚੜ੍ਹਤ ਸਿੰਘ ਹੈ ਜਿਹੜਾ ਗੁਜਰਾਂਵਾਲੇ 'ਚ ਹੈੱਡਕੁਆਟਰ ਬਣਾ ਕੇ ਮਿਸਲ ਹੈੱਡਕੁਆਟਰ ਬਣਾਉਂਦਾ। ਹੁਣ ਇਹ ਸਾਰੇ ਹੀ ਇਧਰਲੇ ਚੜ੍ਹਦੇ ਪੰਜਾਬ ਦੇ ਜਿਹੜੇ ਸਿੱਖ ਸਰਦਾਰ ਨੇ, ਜੇ ਤੁਸੀਂ ਦੇਖੋਗੇ ਨਕਈ ਮਿਸਲ ਹੈ ਜਾਂ ਦੂਸਰੇ, ਉਹ ਸਾਰੇ ਇਲਾਕਿਆਂ ਦੇ ਵਿੱਚ ਉਹੀ ਜਾ ਕੇ ਸਪਰੈਡ ਕਰਦੇ ਨੇ ਔਰ 3rd ਜਨਰੇਸ਼ਨ ਤੱਕ ਪਹੁੰਚਦੇ ਆ। ਜੇ ਅਸੀਂ ਫਿਰ 40 ਸਾਲ ਰਣਜੀਤ ਸਿੰਘ ਦੀ ਕਮਾਂਡ ਥੱਲੇ ਇੱਕ ਸਾਊਥ ਏਸ਼ੀਅਨ, ਜਿਹਨੂੰ ਸਿੱਖ ਅੰਪਾਇਰ ਕਿਹਾ ਗਿਆ, ਬਣਾਇਆ, ਉਹਦੇ ਪਿੱਛੇ ਤੁਸੀਂ ਸੰਸਥਾ ਦੇਖੋਗੇ ਤਾਂ ਸਰਬੱਤ ਖਾਲਸਾ ਹੈ। ਸਰਬੱਤ ਖਾਲਸੇ ਦੇ ਥੱਲੇ ਹੀ ਸਾਡੀ ਪਾਵਰ ਨਿਕਲੀ, ਫੈਸਲਾ ਲੈਣਾ ਔਰ ਉਹਦੀ ਤਰਕੀਬ ਕੰਸੈਂਸਸ ਨਾਲ ਫੈਸਲੇ, ਬਹੁ ਗਿਣਤੀ ਘੱਟ ਗਿਣਤੀ ਨਹੀਂ, ਡਿਸਕਸ਼ਨ। ਹੁਣ ਔਰ ਅਨਫੋਰਚੂਨੇਟਲੀ ਜਦੋਂ ਫਿਰ ਬਾਦਸ਼ਾਹਤ ਆ ਜਾਂਦੀ ਹੈ, ਸੰਸਥਾ ਸਾਡੀ ਖਤਮ ਹੋ ਗਈ। ਅੰਗਰੇਜ਼ਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਿੱਖਾਂ 'ਚ ਇੱਕ ਮਰਸਨਰੀ ਕਰੈਕਟਰ ਖੜਾ ਕਰ ਦਿੱਤਾ ਹੈ। ਆਪਣੇ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਉਸ ਕਿਸਮ ਦੇ ਲੋਕ ਜਿਨ੍ਹਾਂ ਦੀਆਂ ਔਲਾਦਾਂ ਹੈ, ਮਜੀਠੀਏ ਤੇ ਦੂਜੀਆਂ ਤੀਜਿਆਂ ਨਾਲ ਅੱਜ ਵੀ ਸਾਡੇ ਇਹ ਜਿਹੜੇ ਨੇ ਚੰਬੜੇ ਹੋਏ ਨੇ ਸਾਨੂੰ, ਔਰ ਉਹਨਾਂ ਨੇ ਸਾਡੀ ਸਰਬੱਤ ਖਾਲਸਾ ਉਹਨਾਂ ਦੇ ਮਹੰਤਾਂ ਦੇ ਹਵਾਲੇ ਕਰਤੇ ਗੁਰਦੁਆਰੇ। 70 ਸਾਲ ਤੋਂ ਉਹੀ ਬੈਠੇ ਰਹੇ ਆ ਕੇ ਜੀ। ਸ਼੍ਰੋਮਣੀ ਕਮੇਟੀ ਦੀ ਬਣਤਰ, ਤੁਸੀਂ ਬਿਲਕੁਲ ਠੀਕ ਕਿਹਾ ਕਿ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਕੋਈ ਇਹਨਾਂ ਦਾ ਛੋਟਾ ਇਤਿਹਾਸ ਨਹੀਂ। ਇਹ ਤਾਂ ਜਦੋਂ ਅਜੇ ਇਹ ਜਿਹੜੀ ਕਾਂਗਰਸ ਸਰ ਹਿਊ ਰੋਜ਼ ਨੇ 1885 'ਚ ਬਣਾਈ, ਉਦੋਂ ਕੋਈ ਸੰਸਥਾ ਥੋੜੀ, ਉਹ ਤਾਂ ਅੰਗਰੇਜ਼ਾਂ ਤੋਂ ਮਾੜੀਆਂ ਮੋਟੀਆਂ ਫੇਵਰਸ ਲੈ ਕੇ ਇਹ ਲੌਂਗ ਲਿਵ ਦਾ ਕਿੰਗ ਦੀਆਂ ਪ੍ਰੇਅਰ ਕਰਨ ਵਾਲੇ ਸੀ। ਲੇਕਿਨ ਜਿਹੜੀ ਸਿੱਖਾਂ ਦੀ ਪਹਿਲੀ ਸੰਸਥਾ ਹੈ 1919 ਦੇ ਬਾਅਦ ਤੋਂ ਬਾਅਦ 1920 'ਚ ਅਕਾਲੀ ਦਲ ਔਰ ਫਿਰ ਸ਼੍ਰੋਮਣੀ ਕਮੇਟੀ ਦਾ ਸਿੱਧੀ ਟੱਕਰ ਲਈ ਹਕੂਮਤ ਨਾਲ ਔਰ ਚੈਲੰਜ ਕਰਕੇ ਲਈ। ਅਕਾਲ ਤਖਤ ਮਰਕਜ਼ ਬਣਿਆ ਸਾਰੇ ਮੋਰਚਿਆਂ ਦਾ ਔਰ 4 ਸਾਲ ਇਹ ਮੂਵਮੈਂਟ ਚੱਲਦੀ ਹੈ। ਗੋਡੇ ਅੰਗਰੇਜ਼ਾਂ ਦੇ ਲੱਗਦੇ ਨੇ ਔਰ ਗਾਂਧੀ ਵਰਗਾ ਜਿਹੜਾ ਉਹ ਫਰਾਡੀ ਹੈ, ਉਹ ਟੈਲੀਗ੍ਰਾਮ ਦੇ ਰਿਹਾ ਚਾਬੀਆਂ ਦਾ ਮੋਰਚਾ ਫਤਿਹ ਹੋਣ ਤੇ। ਕੰਗ੍ਰੈਚੁਲੇਸ਼ਨ, you have won the first battle of freedom of India, now liberate the whole of India। ਵੀ ਜਿਵੇਂ ਸਾਨੂੰ ਠੇਕੇ ਤੇ ਦਿੱਤਾ ਹੁੰਦਾ ਸਾਰਾ ਕੰਮ। ਸੋ ਉਹ ਜਿਹੜਾ ਇੱਕ ਸਾਡਾ ਸਿਸਟਮ ਡਿਵੈਲਪ ਹੋਇਆ, ਉਹ ਅਸੀਂ ਦੇਖਦੇ ਹਾਂ ਕਿ ਹੌਲੀ ਹੌਲੀ, ਬੇਸ਼ੱਕ 47 ਦੇ ਦੌਰ ਲਈ ਅਸੀਂ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ ਇਸ ਤਿਕੜੀ ਨੂੰ ਦੋਸ਼ੀ ਦੱਸਦੇ ਹਾਂ, ਮਾਸਟਰ ਤਾਰਾ ਸਿੰਘ ਜ਼ਿਆਦਾ, ਲੇਕਿਨ ਇਹਦੇ ਬਾਵਜੂਦ ਜੇ 47 ਤੋਂ ਬਾਅਦ ਫਸ ਵੀ ਗਏ ਤੇ ਜੇ ਮੋਰਚਿਆਂ ਦਾ ਇਤਿਹਾਸ ਸ਼ੁਰੂ ਹੁੰਦਾ ਹੈ, ਇਸ ਲਈ ਕਿ ਜਿਹੜੀ ਲੀਡਰਸ਼ਿਪ ਹੈ ਉਸ ਦੇ ਕੋਲ ਅਕਾਲ ਤਖਤ ਮਰਕਜ਼ ਹੈ, ਪੰਥ ਤੱਕ ਮੈਸੇਜ ਦੇਣਾ ਹੈ, ਗੱਲ ਕਰਨ ਵਾਲੀ ਸੰਸਥਾ ਅਕਾਲੀ ਦਲ, ਮੋਟੀਵੇਸ਼ਨ ਗੁਰਦੁਆਰਿਆਂ 'ਚੋਂ, ਸਾਧਨ ਵੀ ਗੁਰਦੁਆਰਿਆਂ 'ਚੋਂ ਨੇ, ਸਟੇਜਾਂ ਵੀ ਬਣਾਈਆਂ ਨੇ। ਹੁਣ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਦੋਨੋਂ ਹੀ, ਔਰ ਇਹੀ ਕਾਰਨ ਸੀ ਕਿ 47 ਤੋਂ ਬਾਅਦ ਵੀ ਕੈਰੋਂ ਸਾਧ ਸੰਗਤ ਬੋਰਡ ਬਣਾ ਕੇ ਸ਼੍ਰੋਮਣੀ ਕਮੇਟੀ ਚੋਣਾਂ ਲੜਦੇ ਸੀ, ਕਾਮਰੇਡ ਚੋਣਾਂ ਲੜਦੇ ਸੀ ਆਪਣੇ ਪਾਰਟੀ ਦੇ ਨਾਂ ਥੱਲੇ। ਲੇਕਿਨ ਇਹ ਕ੍ਰੈਡਿਟ ਮਾਸਟਰ ਤਾਰਾ ਸਿੰਘ ਨੂੰ ਜਾਂਦਾ ਹੈ ਕਿ ਉਸ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਵੀ ਸ਼੍ਰੋਮਣੀ ਕਮੇਟੀ ਦੇ ਉੱਤੇ ਅਕਾਲੀਆਂ ਦੇ ਧੜੇ ਬਣਦੇ ਰਹੇ। ਮਾਸਟਰ ਤਾਰਾ ਸਿੰਘ ਕੋਈ ਟੁੱਟ ਕੇ ਫਤਿਹ ਸਿੰਘ ਦਲ ਬਣਿਆ ਜਾਂ ਦੂਜੇ, ਲੇਕਿਨ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਕਾਂਗਰਸੀਆਂ ਦੇ ਜਾਂ ਕਾਮਰੇਡਾਂ ਦੇ ਜਾਂ ਦਿੱਲੀ ਦਰਬਾਰ ਦੇ ਹੱਥਾਂ 'ਚ ਨਹੀਂ ਜਾਣ ਦਿੱਤੀ। ਉਹਦਾ ਨਤੀਜਾ ਸੀ ਕਿ ਜੇ ਅਸੀਂ ਕੁਛ ਐਜੂਕੇਸ਼ਨ ਇੰਸਟੀਟਿਊਸ਼ਨਸ ਨਿਕਲੀਆਂ, ਜੇ ਅੱਜ ਵੀ ਤੁਸੀਂ ਅਮਰੀਕਾ 'ਚ ਦੇਖੋਗੇ ਬਹੁਤੇ ਇੰਜੀਨੀਅਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਨੇ, ਸ਼੍ਰੋਮਣੀ ਕਮੇਟੀ ਦਾ ਖੋਲ੍ਹਿਆ ਕਾਲਜ ਸੀ ਜੀ। ਕਿ ਵੀ ਜਦੋਂ ਥਾਪਰ ਇੰਜੀਨੀਅਰਿੰਗ ਜਾਂ ਰੀਜਨਲ ਇੰਜੀਨੀਅਰਿੰਗ ਕਾਲਜ ਜਾਂ ਦੂਜੇ ਤਾਂ ਵੜਨ ਨਹੀਂ ਸੀ ਦਿੰਦੇ ਪੇਂਡੂ ਸਿੱਖ ਮੁੰਡਿਆਂ ਨੂੰ, ਲੇਕਿਨ ਇਹਨਾਂ 'ਚੋਂ ਨਿਕਲੇ ਕਿਉਂਕਿ ਤੁਹਾਡੇ ਕੋਲ ਸਾਧਨ। ਫਿਰ ਬਾਅਦ 'ਚ ਹਸਪੀਟਲ, ਮੈਡੀਕਲ ਕਾਲਜ ਵੀ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਹੁਣ ਕਿੰਨੇ ਇੰਸਟੀਟਿਊਸ਼ਨਸ ਨੇ। ਲੇਕਿਨ ਸਭ ਤੋਂ ਜ਼ਿਆਦਾ ਖੌਰਾ ਜਿਹੇ ਇੰਸਟੀਟਿਊਸ਼ਨਸ ਨੂੰ ਸਾਡੀਆਂ ਨੂੰ, ਇਨਕਲੂਡਿੰਗ ਅਕਾਲ ਤਖਤ, ਭਾਵੇਂ ਇਹ ਸ਼੍ਰੋਮਣੀ ਕਮੇਟੀ ਦੀ ਚਲਾਕੀ ਸੀ ਕਿ ਵੀ ਉਹਨਾਂ ਨੇ ਕਿਵੇਂ ਗੁਰਦੁਆਰਾ ਐਕਟ ਦੇ ਵਿੱਚ ਤਾਂ ਜ਼ਿਕਰ ਹੀ ਨਹੀਂ ਸੀ ਕਿ ਅਕਾਲ ਤਖਤ ਦਾ ਜਥੇਦਾਰ ਇਹਨਾਂ ਦਾ ਤਨਖਾਹੀ ਹੈ,
ਜੀ ਕਿ ਉਹਨੂੰ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਖੌਫ ਸੀ। ਔਰ ਉਸ ਵੇਲੇ ਜਥੇਦਾਰ ਅਛਰ ਸਿੰਘ ਜਿਹਨੇ ਮਾਸਤਾਰਾ ਸਿੰਘ ਨੂੰ ਤਲਬ ਕੀਤਾ ਵੀ ਤੂੰ ਵਰਤ ਕਿਵੇਂ ਛੱਡਿਆ ਵੀ ਮਰਨ ਵਰਤ, ਉਸ ਤੋਂ ਬਾਅਦ ਵਾਲੇ ਵੀ, ਲੇਕਿਨ ਹੌਲੀ ਹੌਲੀ ਉਹਨਾਂ ਨੂੰ ਦੁਬੈਲ ਬਣਾਇਆ ਸ਼੍ਰੋਮਣੀ ਕਮੇਟੀ ਨੂੰ। ਔਰ ਬਾਦਲਾਂ ਦਾ ਜਿਹੜਾ ਦੌਰ ਹੈ ਅੱਧੀ ਸਦੀ ਦਾ, ਇਹਨਾਂ ਨੇ ਡਿਸਟਰੋਏ ਕਰਕੇ ਰੱਖ ਦਿੱਤਾ। ਅੱਜ ਅਸੀਂ ਦੇਖਦੇ ਹਾਂ ਕਿ ਕਿਸ ਹੱਦ ਤੱਕ YouTube ਚੈਨਲ ਜੀ ਸ਼੍ਰੋਮਣੀ ਕਮੇਟੀ ਦਾ, ਤੁਸੀਂ ਦੇਖੋ 1400 ਕਰੋੜ ਦਾ ਬਜਟ, 100 ਸਾਲ ਪੁਰਾਣੀ ਤੁਹਾਡੀ ਸੰਸਥਾ, 5 ਮਿਲੀਅਨ ਤੁਹਾਡਾ ਸਿੱਖ ਬਾਹਰ ਬੈਠਾ, ਜਿਹੜਾ ਕੱਲਾ ਜਿਹੜਾ ਇੱਥੇ ਕਈ ਮਿਲੀਅਨ ਯੂਨੀਵਰਸਿਟੀਆਂ ਨੂੰ ਦੇਣ ਵਾਲੇ ਸਿੱਖ ਨੇ ਜਿਨ੍ਹਾਂ ਨੇ ਉਹਨਾਂ ਨੂੰ ਜਿਹੜਾ ਚੈਰਿਟੀ ਦੇ ਥੱਲੇ ਦਿੱਤਾ ਹੋਇਆ। ਕੱਲਾ ਸਿੱਖ ਕੀ ਕਰਨ ਦੀ ਸਮਰੱਥਾ ਰੱਖਦਾ, ਪਰ ਉੱਥੇ ਸਾਡੀਆਂ, ਕਿਉਂਕਿ ਹਰ ਸਕਸੈਸਿਵ ਹਕੂਮਤ ਨੇ ਨਹਿਰੂ ਤੋਂ ਲੈ ਕੇ ਮੋਦੀ ਤੱਕ ਅੱਜ ਵੀ, ਜੇ ਹੁਣ ਸ਼੍ਰੋਮਣੀ ਕਮੇਟੀ ਇੱਕ ਪਾਸੇ ਸਿੱਖਾਂ ਦੀ ਮੰਗ ਗੁਰਦੁਆਰਾ ਐਕਟ ਬਣਾਉਣ ਦੀ ਸੀ, ਧਰਮਯੁੱਧ ਮੋਰਚੇ ਦੇ ਵੀ ਰਾਜੀਵ ਲੌਂਗੋਵਾਲ ਅਕੋਰਡ 'ਚ ਵੀ ਇਹ ਮੰਨਿਆ ਹੋਇਆ ਬਣਾਵਾਂਗੇ, ਉਹਨਾਂ ਨੇ ਉਹ ਹਜ਼ੂਰ ਸਾਹਿਬ ਔਰ ਪਟਨਾ ਸਾਹਿਬ ਦੇ ਪਹਿਲਾਂ ਹੀ ਆਪਣੇ ਜਿਹੜੇ ਸੀ ਉਹਨਾਂ ਦੇ ਕੁੱਤੇ, ਉਹਨਾਂ ਦੀਆਂ ਬਣਾਈਆਂ ਹੀ ਹੋਈਆਂ ਸੀ ਕਮੇਟੀਆਂ। ਆ ਹਰਿਆਣੇ ਦੇ 55 ਹਿਸਟੋਰੀਕਲ ਗੁਰਦੁਆਰੇ ਔਰ ਕਰੋੜਾਂ ਦੇ ਬਜਟ ਵਾਲੇ ਉਹ ਟਿਕਾਣੇ, ਉਹ ਹਰਿਆਣਾ ਕਮੇਟੀ ਬਣਾ ਕੇ ਉਹ ਮੰਤ ਉੱਥੇ ਬਿਠਾ ਦਿੱਤਾ ਲਿਆ ਕੇ, ਉਹ ਖੱਟੜ ਦੇ ਪੈਰਾਂ 'ਚ ਬੈਠਾ ਹੋਇਆ। ਹੁਣ ਰਹਿੰਦ ਖੂੰਹਦ ਸ਼੍ਰੋਮਣੀ ਕਮੇਟੀ ਨੂੰ ਵੀ ਡਿਸਟਰੋਏ ਕਰਨ ਦੇ ਲਈ ਜਿਹੜੀ ਹੈ ਉਹ ਆਪਣੇ ਹੀ ਜ਼ਿੰਮੇਵਾਰ ਨੇ। ਕੀ ਉਹਦੀ ਕਾਰਗੁਜ਼ਾਰੀ ਹੈ ਹਰਜਿੰਦਰ ਸਿੰਘ ਧਾਮੀ ਦੀ, ਤੇ ਈਵਨ ਭਗਵੰਤ ਮਾਨ, ਅਦਰਵਾਈਜ਼ ਲੱਗੇਗਾ ਜੀ ਇਹ ਟਕਰਾ ਰਹੇ ਨੇ, ਕੇਜਰੀਵਾਲ ਨੇ ਮੋਦੀ ਨੂੰ ਕੀ ਕਿਹਾ। ਇਹ ਸਭ ਤੋਂ ਜ਼ਿਆਦਾ ਇਸ ਵੇਲੇ ਸਿੱਖ ਸੰਸਥਾਵਾਂ ਦੇ ਉੱਤੇ ਅਟੈਕ ਕਰ ਰਿਹਾ ਸ਼੍ਰੋਮਣੀ ਕਮੇਟੀ ਤੇ ਦੂਜੇ, ਕਦੇ ਟੈਲੀਕਾਸਟ ਨੂੰ ਲੈ ਕੇ, ਕਦੇ ਗੋਲਕਾਂ 'ਚ ਨਾ ਪੈਸੇ ਪਾਓ, ਜਾਂ ਹੁਣ ਕੋਈ ਹੋਰ ਬਿਆਨਬਾਜ਼ੀਆਂ ਜਾਂ ਦੂਜੀ ਕਰ ਰਿਹਾ। ਹੁਣ ਤੁਹਾਡਾ ਜਿਹੜਾ ਇੱਕ ਪਾਰਟ ਤਾਂ ਇਹ ਹੈ ਕਿ ਭਾਈ ਇਹਨਾਂ ਇੰਸਟੀਟਿਊਸ਼ਨਸ ਨੂੰ ਡੀਜਨਰੇਟ ਕੀਤਾ, ਰਿਵਾਈਵਲ ਮੈਂ ਸਮਝਦਾ ਹਾਂ ਵੀ ਇਹਦੇ 'ਚ ਵੀ ਤਾਕਤ ਡਾਇਸਪੋਰਾ ਦੀ ਹੈ। ਇਹ ਗੱਲ ਉੱਥੋਂ ਆਉਣ ਵਾਲੇ ਵੀ ਜਿਹੜੇ ਥੋੜੇ ਬਹੁਤ ਪੰਥ ਪ੍ਰਸਤ ਨੇ, ਭਾਵੇਂ ਬਾਦਲ ਅਕਾਲੀ ਦਲ 'ਚ ਹੀ ਬੈਠੇ ਹੁੰਦੇ ਨੇ, ਉਹ ਆ ਕੇ ਕਹਿਣਗੇ ਜੀ ਬਾਹਰਲੀ ਗੱਲ ਦਾ ਬਹੁਤ ਅਸਰ ਹੁੰਦਾ, ਪੈਸੇ ਦਾ ਵੀ ਹੁੰਦਾ, ਕਿ ਵੀ ਜੇ ਤੁਹਾਡਾ ਛੱਤਰ ਤਗੜਾ ਰਹਿਣਾ ਚਾਹੀਦਾ। ਔਰ ਮੈਂ ਸਮਝਦਾ ਵੀ ਉਹਦੇ ਨਤੀਜੇ ਵੀ ਨੇ। ਐਵੇਂ ਨਹੀਂ ਹੈ ਕਿ ਵੀ ਜੇ ਇੱਥੇ ਗੱਲ ਤੁਰਦੀ ਹੈ ਜਾਂ ਇੱਥੇ ਆਉਂਦੇ ਆ ਇਹ ਕਿਸੇ ਗੁਰਦੁਆਰੇ ਦਾ ਇਹਨਾਂ ਨੂੰ ਸਟੇਜ ਮੁਹੱਈਆ ਨਹੀਂ ਹੁੰਦੀ ਕਿਸੇ ਨੂੰ। ਦੂਜੇ ਵੀ ਜਿਹੜੇ ਕਾਂਗਰਸੀ ਔਰ ਦੂਜੇ ਆਮ ਵਾਲੇ ਵੀ, ਆਮ ਆਦਮੀ ਆ ਪਿੱਛੇ ਜੇ ਉਹ ਕਿਵੇਂ ਉਹ ਬੇਇੱਜ਼ਤੀ ਕਰਾ ਕੇ ਗਿਆ, ਡਿੰਗ ਬੜਿੰਗ ਹੈ ਕੀ ਨਾਂ ਉਹਦਾ, ਰਾਜਾ ਬੜਿੰਗ ਜੀ, ਈਵਨ ਇਹਨਾਂ ਨੂੰ ਪਤਾ ਹੈ ਵੀ ਬਾਹਰ ਵੀ ਕਰੋਗੇ ਪਤਾ ਨਹੀਂ ਕਿਹੜੇ ਸਿੱਖ ਨੇ ਆ ਕੇ ਚੈਲੰਜ ਕਰ। ਸੋ ਇੱਕ ਤਾਂ ਸਾਨੂੰ ਡਾਇਸਪੋਰਾ ਦੇ ਵਿੱਚ ਵੀ ਗੱਲ ਕਰ ਲਈ, ਉੱਥੋਂ ਦੀਆਂ ਤੇ ਸੰਸਥਾਵਾਂ ਡਿਸਟਰੋਏ ਹਕੂਮਤ ਕਰ ਹੀ ਰਹੀ ਹੈ, ਪਰ ਇੱਥੇ ਵੀ ਸਾਨੂੰ ਜਿਹੜੇ ਗੁਰਦੁਆਰਾ ਪਲੇਟਫਾਰਮ ਨੇ ਉਹਨਾਂ ਨੂੰ ਮੋਰ ਆਰਗੇਨਾਈਜ਼ ਕਰਨ ਦੀ ਲੋੜ ਹੈ, ਚੰਗੀ ਥਿੰਕਿੰਗ, ਚੰਗਾ ਦੂਸਰਾ। ਤੇ ਪੰਜਾਬ ਦੇ ਵਿੱਚ ਮੈਂ ਸਮਝਦਾ ਹਾਂ ਕਿ ਵੀ ਜਿਹੜਾ ਆਮ ਲੋਕਾਂ ਦਾ, ਔਰ ਮੇਰਾ ਇਹ ਫੇਥ ਹੈ, ਮੈਂ ਹਮੇਸ਼ਾ ਹੀ ਸਰ ਕਪੂਰ ਸਿੰਘ ਹੋਰਾਂ ਦੇ ਲਫ਼ਜ਼ ਕੋਟ ਕਰਦਾ ਕਿ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਉਹਦੀ ਟਿਊਨਿੰਗ ਕੀਤੀ ਜਾਂਦੀ ਹੈ। ਖਾਲਸਾ ਇੱਕ ਐਸਾ ਸਾਜ਼ ਹੈ ਜਿਹਦੀ ਟਿਊਨਿੰਗ 10ਵੇਂ ਪਾਤਸ਼ਾਹ 10 ਗੁਰੂ ਸਾਹਿਬਾਨ ਨੇ ਕੀਤੀ ਹੋਈ ਹੈ। ਠੀਕ ਨੋਟ ਤੇ ਉਂਗਲ ਰੱਖਣ ਦੀ ਲੋੜ ਹੈ, ਇਸ ਸਾਜ਼ ਨੇ ਗੁੰਜਾਰਾਂ ਪਾਣੀਆਂ। ਸੋ ਪੰਜਾਬ ਦੇ ਵਿੱਚ ਵਕਤੀ ਤੌਰ ਤੇ ਬੇਸ਼ੱਕ ਸੰਸਥਾਵਾਂ ਇਹਨਾਂ ਨੇ ਡਿਸਟਰੋਏ ਕੀਤੀਆਂ, ਬਾਦਲਾਂ ਨੇ ਜਿਹੜਾ ਉਸ ਦਾ ਬਿਲਕੁਲ ਬੇੜਾ ਗਰਕ ਕੀਤਾ, ਲੇਕਿਨ ਜੇ ਅਸੀਂ ਦੇਖੀਏ ਵੀ ਜ਼ਮੀਨ ਹਮੇਸ਼ਾ ਉਹ ਜ਼ਰਖੇਜ਼ ਹੈ, ਤਿਆਰ ਹੈ ਜੀ। ਕਿਸਾਨ ਮੂਵਮੈਂਟ ਦੇ ਵੇਲੇ ਅਸੀਂ ਦੇਖਿਆ, ਦੀਪ ਸਿੱਧੂ ਵੇਲੇ ਦੇਖਿਆ, ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵਾਲਾ ਪਾਰਟ ਕਰੰਟਲੀ ਦੇਖਿਆ, ਤੇ ਸਾਡੀਆਂ ਘੱਟੋ ਘੱਟ ਸੰਸਥਾਵਾਂ ਉਹਦੇ 'ਚ ਚੰਗਾ ਉਦਮ ਵੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਜਿਵੇਂ ਗੁਰਮਤਾ ਕਿਵੇਂ ਕੀਤਾ ਜਾਏ, ਕਿਵੇਂ ਹੋਏ, ਇਕੱਠ ਹੋਏ ਨੇ, ਅਨੰਦਪੁਰ ਸਾਹਿਬ ਹੋਇਆ, ਡਿਸਕਸ਼ਨਸ ਹੋ ਰਹੀਆਂ ਨੇ। ਸੋ ਜਿਹੜੇ ਉੱਥੇ ਵੀ ਬੈਠੇ ਹੋਏ ਨੇ ਉਹ ਇਸ ਨੂੰ ਸਮਝਦੇ ਨੇ, ਲੇਕਿਨ ਹੁਣ ਜਿਹੜੀ ਸਪਿਨ ਹੈ ਉਹ ਇੰਨੀ ਤੇਜ਼ ਘੁੰਮ ਚੁੱਕੀ ਹੈ ਕਿ ਇਸ ਵੇਲੇ ਜੇ ਪੰਜਾਬ ਦੇ ਔਰ ਹੜ੍ਹਾਂ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਇੱਕ ਨਵੀਂ ਅਵੇਅਰਨੈਸ ਦਾ ਲੈਵਲ ਹੈ ਕਿ ਹੁਣ ਸਿੱਧੀ ਗੱਲ ਪੰਥਕ ਆਜ਼ਾਦੀ ਦੀ, ਕੌਮੀ ਆਜ਼ਾਦੀ ਦੀ, ਖਾਲਿਸਤਾਨ ਦੀ ਹੋਣੀ ਚਾਹੀਦੀ। ਕਈ ਵਾਰੀ ਜਥੇਬੰਦੀ ਜਾਂ ਸੰਸਥਾ ਹੋਏ ਉਹ ਏਜੰਡਾ ਦਿੰਦੀ ਹੈ, ਕਈ ਵਾਰੀ ਏਜੰਡੇ ਦੀ ਸਪਿਨ ਇੰਨੀ ਹੁੰਦੀ ਹੈ ਕਿ ਉਹਦੇ ਚੋਂ ਜਥੇਬੰਦੀ ਨਿਕਲ ਆਉਂਦੀ ਜੀ। ਜੇ ਹੁਣ ਅਸੀਂ ਅੰਮ੍ਰਿਤਪਾਲ ਸਿੰਘ ਹੋਰਾਂ ਵੇਲੇ ਇਸ ਲਈ ਹਕੂਮਤ ਨੇ 5 ਮਹੀਨੇ 6 ਮਹੀਨੇ ਨਹੀਂ ਲਾਏ ਕਿਉਂਕਿ ਉਹਨਾਂ ਨੂੰ ਲੱਗਾ ਕਿ ਭਾਈ ਇਹ ਤਾਂ ਪੰਜਾਬ ਦੇ ਵਿੱਚ ਆਪਣੇ ਹੱਕਾਂ ਦੇ ਲਈ ਖਲੋਣ ਵਾਲਿਆਂ ਦੀ ਲਾਈਨ ਲੱਗ ਗਈ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਸਾਨੂੰ ਡਾਇਸਪੋਰਾ ਦੀ ਤਾਕਤ ਬਿਲਡ ਕਰਨ ਦੀ ਲੋੜ ਹੈ। ਪੰਜਾਬ ਦੇ ਵਿੱਚ ਜਿਹੜੇ ਵੀ ਕੰਮ ਕਰਦੇ ਨੇ ਏਜੰਡਾ ਬੇਸ ਵੀ ਅਸੀਂ ਸਪੋਰਟ ਕਰੀਏ,
ਔਰ ਮਨੋਬਲ ਨਾ ਡਿੱਗਣ ਦਈਏ। ਇਸ ਵੇਲੇ ਜਿਹੜੀ ਮੈਨੂੰ ਪੰਜਾਬ ਦੇ ਵਿੱਚ ਜ਼ਿਆਦਾ ਫਿਕਰ ਵਾਲੀ ਗੱਲ ਲੱਗਦੀ ਹੈ, ਇਹ ਕਿਤੇ ਨਾ ਕਿਤੇ ਡੀਪ ਲੈਵਲ ਆਫ ਫਰਸਟ੍ਰੇਸ਼ਨ ਹੈ ਜੇ ਇੱਥੇ ਕੁਝ ਨਹੀਂ ਹੋਣਾ ਜੀ। ਹੁਣ ਜਿਹੜੀ ਮਾਸ ਮਾਈਗ੍ਰੇਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ, 2 ਤੋਂ 3 ਲੱਖ ਨੌਜਵਾਨ ਬੱਚੇ ਬੱਚੀਆਂ 18 ਸਾਲ ਤੋਂ ਉੱਪਰ ਦੀ ਉਮਰ ਦੇ ਟੋਫਲ ਔਰ ਆਈਲੈਟ ਕਰਕੇ ਨਿਕਲ ਰਹੇ ਨੇ ਨਾ ਉਮੀਦੀ। ਸੋ ਸਾਨੂੰ ਜਿੱਥੇ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਨੇ ਠੀਕ ਲਾਈਨ ਦਿੱਤੀ ਸੀ, ਔਰ ਇਹ ਰੁਝਾਨ ਸ਼ੁਰੂ ਵੀ ਹੋ ਗਿਆ ਸੀ ਕਿ ਵੀ ਜਿਹੜੇ ਬਾਹਰੋਂ ਆਓ, ਜਿਹੜੇ ਉੱਥੇ ਨੇ, ਔਰ ਬਿਲਟ ਵੀ ਕਰੋ ਇੰਸਟੀਟਿਊਸ਼ਨਸ ਵੀ, ਘਰਾਂ ਨੂੰ ਵੀ ਸਾਂਭੋ। ਇਹ ਨਾ ਹੋਏ ਵੀ ਤੁਹਾਡੇ ਜੰਦੇ ਲੱਗੇ ਘਰਾਂ ਨੂੰ ਖੋਲ ਕੇ ਮੁੜ ਕੇ ਉੱਥੇ ਬਈਆਂ ਨੇ ਰਹਿਣਾ, ਯੂਪੀ ਬਿਹਾਰ ਵਾਲਿਆਂ ਨੇ ਜੀ। ਸੋ ਇਹ ਮਲਟੀਪਲ ਲੈਵਲ ਤੇ, ਔਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਪਬਲਿਕ ਪਲੇਟਫਾਰਮ ਤੋਂ ਅਸੀਂ ਡਿਸਕਸ ਨਹੀਂ ਕਰ ਸਕਦੇ, ਪਰ ਸਾਨੂੰ ਪੰਜਾਬ ਦੇ ਵਿੱਚ ਜਿਹੜੀ ਨਾ ਉਮੀਦੀ ਹੈ ਉਹ ਖਤਮ ਕਰਨ ਦੀ ਲੋੜ ਹੈ। ਹੋਪ ਔਰ ਈਮਾਨ, ਔਰ ਜਿਹੜਾ ਜਿਵੇਂ ਮੈਂ ਕਿਹਾ ਵੀ ਆਪਣੇ ਬੱਚਿਆਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਇਸ ਗੱਲ ਨੂੰ ਅਸੀਂ ਯਕੀਨੀ ਬਣਾਈਏ। ਇੱਥੇ ਜਿਹੜੇ ਪਰਿਵਾਰ ਆ ਜਾ ਸਕਦੇ ਨੇ, ਤੁਸੀਂ ਬੱਚਿਆਂ ਨੂੰ ਲੈ ਕੇ ਜਾਓ ਉਸ ਧਰਤੀ ਦੇ ਉੱਤੇ ਛੁੱਟੀਆਂ ਦੇ ਮੌਕੇ, ਗੁਰਦੁਆਰਿਆਂ ਦੇ ਦੀਦਾਰ, ਪ੍ਰਾਊਡ ਹਿਸਟਰੀ। ਔਰ ਦੂਜਾ, ਕਿਉਂਕਿ ਅਲਟੀਮੇਟਲੀ ਡਾਇਸਪੋਰਾ ਕਮਿਊਨਿਟੀਜ਼ ਹੀ ਅੱਜ ਦੇ ਪੀਰੀਅਡ 'ਚ ਗੇਮ ਚੇਂਜਰ ਨੇ। ਇਜ਼ਰਾਈਲ ਵੀ ਡਾਇਸਪੋਰਾ ਕਮਿਊਨਿਟੀ ਦੀ ਲੌਬੀ ਨੇ ਬਣਾਇਆ, ਸਾਊਥ ਸੁਡਾਨ 'ਚ ਵੀ ਉਹਨਾਂ ਦਾ ਰੋਲ। ਜੇ ਬੋਸਨੀਆ ਆਜ਼ਾਦ ਹੋਇਆ, ਜਿਹੜਾ ਕਦੇ ਸੋਚਿਆ ਵੀ ਨਹੀਂ, ਜਿਵੇਂ ਸਰਬਾਂ ਨੇ ਘੇਰਿਆ ਹੋਇਆ ਸੀ ਕਿ ਇੱਕ ਮੁਸਲਮਾਨ ਕੰਟਰੀ ਕਿਵੇਂ, ਉਹਦੇ 'ਚ ਵੀ ਡਾਇਸਪੋਰਾ ਦੀ ਲੌਬੀ ਨੇ ਕੰਮ ਕੀਤਾ। ਜੇ ਯੂਕਰੇਨ ਅੱਜ ਉਸ ਰਸ਼ੀਆ ਨਾਲ ਜਿਹਨੇ ਸਭ ਤੋਂ ਪਹਿਲਾਂ ਸਪੇਸ ਦੇ ਵਿੱਚ ਬੰਦਾ ਭੇਜਿਆ, ਰਾਕਟ ਭੇਜਿਆ, ਯੂਰੀ ਗਾਗਰਿਨ ਗਿਆ ਸੀ, ਉਹਨੂੰ ਨਿੱਕਾ ਜਿਹਾ ਯੂਕਰੇਨ ਜਿਹੜਾ ਉਹ 2 ਦਿਨ ਪਹਿਲਾਂ ਡਰੋਨ ਜਾ ਕੇ ਮਾਸਕੋ 'ਚ ਡਿੱਗੇ ਨੇ, ਤੇ ਉਹਦੇ 'ਚ ਯੂਕਰੇਨ ਦੀ ਡਾਇਸਪੋਰਾ ਕਮਿਊਨਿਟੀ ਜਿਹੜੀ ਹੈ, ਜਿਹੜੇ 25 ਸਾਲ ਪਹਿਲਾਂ ਉਹ ਜਾ ਕੇ ਲੜ ਰਹੇ ਨੇ। ਸੋ ਇਸ ਗੱਲ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ। ਵਕਤ ਆਏਗਾ ਕਿ ਵੀ ਇਸੇ ਡਾਇਸਪੋਰਾ ਸਿੱਖਾਂ 'ਚੋਂ ਕਿੰਨੇ ਮੈਂਟਲੀ ਪ੍ਰਿਪੇਅਰ ਵੀ ਨੇ ਕਿ ਅਸੀਂ ਆਪਣੀ ਧਰਤੀ ਤੇ ਜਾਣਾ। ਸੋ ਹੋਪ ਅਲਟੀਮੇਟਲੀ ਇਹੀ ਨਹੀਂ ਹੈ, ਇੱਕ ਤਾਂ ਉਹਦੇ ਨਾਲ ਜੁੜਿਆ ਹੋਇਆ ਸਾਡਾ ਈਮਾਨ ਹੈ, ਫੇਥ ਹੈ। तो 2 वेले असी पढ़ते ही हैं, राज करेगा खालसा आपकी रह ना कोई, ख्वार हुए सब मिलेंगे, बचे शरण जो होए। साडी होप, साडा ईमान और एफर्ट बहुत इंपॉर्टेंट है। अदरवाइज वो जिवें भाई गुरदास जी ने फरमाया होया कि खांड खांड कहत होत ना स्वाद मीठो, कि खंड खंड करी जाओ कोई मूँह मिठा नहीं हो जाता। वो खंड दे लई तुहानूं गन्ना बीजना, उसनूं उस चों ਤਿਆਰ ਕਰਨਾ, ਖੰਡ ਗੁੜ ਨੂੰ, ਉਹ ਜ਼ਰੂਰੀ ਹੈ। ਸੋ ਸਾਨੂੰ ਜਿੱਥੇ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਪੰਥ ਨੂੰ ਪਿਆਰ ਕਰਨ ਵਾਲਾ, ਗੁਰੂ ਚਰਨਾਂ 'ਚ ਅਰਦਾਸ ਵੀ ਕਰੀਏ। ਦੇਸ਼ ਕਾਲ ਸਤਿਗੁਰੂ ਦੇ ਹੱਥ ਵਸ ਨੇ। ਔਰ ਮੈਂ ਹਮੇਸ਼ਾ ਇਹ ਦੁਹਰਾਉਂਦਾ ਹੁੰਦਾ ਲਫ਼ਜ਼ ਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸਕੇਰੀ। ਗੁਰੂ ਨੇ ਬੇਘਰੇ ਨਹੀਂ ਰਹਿਣ ਦੇਣਾ ਪੰਥ ਨੂੰ, ਔਰ ਸਾਡਾ ਇਹ ਫੇਥ ਕਾਇਮ ਰਹਿਣਾ ਚਾਹੀਦਾ ਹੈ। पर इस दे लई जिथे जिथे भी असी हाँ, जैसा वित तैसा होए वरतै, अपना बल नहीं हारे। वित मूजब जिहदे जिन्नू गुरु ने जो एबिलिटी दित्ती है, कोई कलम चलाए, कोई ह्यूमैनिटेरियन काम करे, कोई पोलिटिकल होए, ते सारे ही उस आनंदपुर दे वासी असी, क्योंकि साडे पिता गुरु गोबिंद सिंह साहब, माता साहिब कौर वासी आनंदपुर दे, और असी सारे ही उस प्रीतम प्यारे दे पुत्र पुत्री हैं। तो उस प्यारे नू रिझाना ही ਸਾਡੇ ਜੀਵਨ ਦਾ ਮਨੋਰਥ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ ਵਿਚਾਰ ਸਾਂਝੇ ਕਰਨ ਦੇ ਲਈ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਅੱਜ ਦੀ ਇਹ ਡਿਸਕਸ਼ਨ, ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਦੇ ਹਾਂ, ਤੁਹਾਡੇ ਸੁਝਾਅ, ਤੁਹਾਡੇ ਸਵਾਲ ਸਾਨੂੰ ਜ਼ਰੂਰ ਚਾਹੀਦੇ ਆ, ਸਾਡੇ ਲਈ ਥਾਟ ਪ੍ਰੋਵੋਕਿੰਗ ਹੁੰਦੇ ਆ, ਤੇ ਨਾਲ ਹੀ ਨਾਲ ਸਾਨੂੰ ਅੱਗੇ ਵਧਣ ਦੇ ਲਈ ਤੁਹਾਡੀ ਇਨਪੁਟ ਦੀ ਲੋੜ ਹੈ। ਇਨਪੁਟ ਦੇ ਨਾਲ ਦਸਵੰਧ ਆਪਣਾ ਜ਼ਰੂਰ ਕੱਢੋ, TV84 ਨੂੰ ਡੋਨੇਟ ਕਰੋ। ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ www.tv84.tv, ਤੇ ਬਾਕੀ ਚੈੱਕ ਰਾਹੀਂ ਵੀ ਤੁਸੀਂ ਸਾਨੂੰ ਡੋਨੇਸ਼ਨਸ ਆਪਣੀਆਂ ਭੇਜ ਸਕਦੇ ਹੋ। ਇਨਫੋਰਮੇਸ਼ਨ ਤੁਹਾਡੀ ਸਕਰੀਨ ਦੇ ਉੱਤੇ ਆ ਰਹੀ ਹੈ। TV84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101, ਤੇ ਦਿੱਤੇ ਹੋਏ ਫੋਨ ਨੰਬਰ ਤੇ ਸਾਡੇ ਰਾਹੀਂ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।